ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਖੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 27 ਫਰਵਰੀ 2024 16 ਫੱਗਣ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਰਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ ਨਵਤੇਜ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅਸੀਂ ਟੀਵੀ 84 ਜਿਹੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ। ਸਾਡੇ ਸਾਹਮਣੇ ਕਿਵੇਂ ਹਕੂਮਤਾਂ ਪ੍ਰੋਪੇਗੈਂਡਾ ਕਰਦੀਆਂ ਹਨ ਅਤੇ ਗੱਲ ਕੁਝ ਦੀ ਕੁਝ ਹੋ ਜਾਂਦੀ ਹੈ। ਜੇ ਅਸੀਂ ਖੁਦ ਆਪਣੀ ਗੱਲ ਕਹਿਣ ਅਤੇ ਦੁਨੀਆ ਤੱਕ ਪਹੁੰਚਾਉਣ ਦੇ ਸਮਰੱਥ ਨਹੀਂ ਹੋਵਾਂਗੇ ਤਾਂ ਵਧੇਰੇ ਜਿਹੜੀ ਨਮੋਸ਼ੀ ਵਾਲੀ ਗੱਲ ਹੈ। ਸੋ ਆਪਸੀ ਮਤਭੇਦਾਂ ਤੋਂ ਲੈ ਕੇ ਵਿੱਚ ਵਾੜੇ ਜਿਹੜੇ ਏਜੰਟਾਂ ਦੀਆਂ ਕਾਰਸਤਾਨੀਆਂ ਤੱਕ ਸਾਡੇ ਲਈ ਅੰਦਰੂਨੀ ਮਸਲੇ ਹੀ ਬੋਝ ਵੱਡੇ ਬਣ ਰਹੇ ਹਨ। ਸੋ ਸੰਸਥਾਵਾਂ ਮਜ਼ਬੂਤ ਕਰੀਏ 1947 ਵਾਲੀ ਦੁਬਾਰਾ ਨਾ ਹਾਲਤ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਭਾਰਤ ਵਿੱਚ ਐਂਬੈਸਡਰ ਐਰਿਕ ਗਾਰਸੈਟੀ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਔਰ ਉਹਨਾਂ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਅਤੇ ਲੰਗਰ ਵਿੱਚ ਜਾ ਕੇ ਸੇਵਾ ਵੀ ਕੀਤੀ ਹੈ। ਸੋ ਉਹਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਪੂਰਾ ਮਾਣ ਸਨਮਾਨ ਵੀ ਕੀਤਾ ਗਿਆ ਔਰ ਉਹਨਾਂ ਵੱਲੋਂ ਵਿਜ਼ਿਟ ਬੁੱਕ ਵਿੱਚ ਜੋ ਸੁਨੇਹਾ ਲਿਖਿਆ ਗਿਆ ਹੈ ਉਹ ਸਿੱਖ ਕੌਮ ਲਈ ਖਾਸ ਅਹਿਮੀਅਤ ਵਾਲਾ ਹੈ। ਸੋ ਉਹਨਾਂ ਵੱਲੋਂ ਦਰਬਾਰ ਸਾਹਿਬ ਦੀ ਯਾਤਰਾ ਲਈ ਚੁਣਿਆ ਗਿਆ ਜਿਹੜਾ ਸਮਾਂ ਵੀ ਇੱਕ ਖਾਸ ਸੁਨੇਹਾ ਦਿੰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਜਿਹੜੇ ਕੈਲਗਰੀ ਨਿਵਾਸੀ ਨੇ ਐਲਬਰਟਾ ਸਟੇਟ ਕੈਨੇਡਾ ਦੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਸਾਨੂੰ ਖੁਸ਼ੀ ਹੈ ਕਿ ਸਾਡੇ ਵੀਰ ਭੈਣਾਂ ਮੀਡੀਆ ਦੀ ਅਹਿਮੀਅਤ ਨੂੰ ਅੱਜ ਦੇ ਕੰਟੈਕਸਟ ਦੇ ਵਿੱਚ ਅੱਜ ਦੇ ਪ੍ਰਸੰਗ ਦੇ ਵਿੱਚ ਜਿੱਥੇ ਕਿ ਨੈਰੇਟਿਵ ਜਾਂ ਬਿਰਤਾਂਤ ਹੀ ਡਿਸਾਈਡ ਕਰਦਾ ਹੈ ਕਿ ਕੌਣ ਜੇਤੂ ਹੋਏਗਾ ਇਸ ਦੀ ਅਹਿਮੀਅਤ ਨੂੰ ਸਮਝਦੇ ਨੇ। ਟੀਵੀ 84 ਨੇ ਪਿਛਲੇ ਲਗਭਗ 12 ਸਾਲਾਂ 'ਚ ਭਾਵੇਂ ਅਜੇ ਵੀ ਸਾਡੇ ਬੇਬੀ ਸਟੈਪ ਨੇ ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਥਕ ਹਲਕਿਆਂ ਦੇ ਵਿੱਚ ਔਰ ਦੁਸ਼ਮਣ ਦੇ ਹਲਕਿਆਂ ਦੇ ਵਿੱਚ ਟੀਵੀ 84 ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾਂਦਾ ਹੈ ਔਰ ਦੁਸ਼ਮਣ ਨੇ ਤਾਂ ਸ਼ਾਇਦ ਜ਼ਿਆਦਾ ਚੰਗੀ ਤਰ੍ਹਾਂ ਸਮਝਿਆ ਕਿਉਂਕਿ ਪਿਛਲੇ ਲਗਭਗ 4 ਸਾਲ ਤੋਂ ਫੁੱਲੀ ਬਲੌਕ ਕੀਤਾ ਹੋਇਆ ਸਾਨੂੰ। ਹੁਣ ਪਿਛਲੇ ਕਈ ਹਫ਼ਤਿਆਂ ਤੋਂ ਸਾਡੀਆਂ ਈਮੇਲਸ ਵੀ ਬਲੌਕ ਨੇ। ਅਸੀਂ ਉਹ ਦੇਖ ਰਹੇ ਹਾਂ ਵੀ ਕਿਵੇਂ ਉਹਨਾਂ ਨੂੰ ਜਿਹੜਾ ਉਹ ਵਾਪਸ ਉਹੀ ਈਮੇਲਸ ਦੇ ਨਾਲ ਅਸੀਂ ਉਹਨਾਂ ਨੂੰ ਫੰਕਸ਼ਨਲ ਕਰ ਸਕੀਏ। ਔਰ ਇਸੇ ਤਰ੍ਹਾਂ ਆਪਣਿਆਂ ਦੇ ਵਿੱਚ ਵੀ ਕਾਫੀ ਜਦੋਂ ਅਸੀਂ ਟਰੈਵਲ ਅਰਾਊਂਡ ਕਰਦੇ ਹਾਂ ਫਿਰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਸਾਡਾ ਟੀਵੀ 84 ਪਰਿਵਾਰ ਕਿੰਨਾ ਵਿਸ਼ਾਲ ਜਾਂ ਵੱਡਾ ਹੋ ਚੁੱਕਾ ਹੈ ਔਰ ਉਸ ਨੂੰ ਜਿਹੜਾ ਹੈ ਉਹ ਮੈਸੇਜ ਟੀਵੀ 84 ਦਾ ਕਾਫੀ ਵੱਡੀ ਗਿਣਤੀ ਤੱਕ ਪਹੁੰਚਦਾ ਹੈ। ਲੇਕਿਨ ਅਜੇ ਵੀ ਅਸੀਂ ਸਮਝਦੇ ਹਾਂ ਕਿ ਬਹੁਤ ਕੰਮ ਹੋਣ ਵਾਲਾ ਹੈ। ਬੇਸ਼ੱਕ ਪੋਲੀਟੀਕਲ ਅਵੇਅਰਨੈਸ ਵੀ ਪੈਦਾ ਹੋਈ ਹੈ। ਹੁਣ ਦੂਸਰੇ
ਜਿਹੜੇ ਕੁਝ ਸਮਾਂ ਪਹਿਲਾਂ ਤੱਕ ਆਪਣੇ ਆਪ ਨੂੰ ਨਿਊਟਰਲ ਕਹਿ ਕੇ ਜਿਹੜਾ ਉਹ ਖਾਲਿਸਤਾਨ ਦੇ ਮੁੱਦੇ ਤੋਂ ਭੱਜਦੇ ਸੀ, ਉਹ ਵੀ ਹੁਣ ਖਾਲਿਸਤਾਨ ਦੀ ਗੱਲ ਕਰਨ ਲੱਗੇ ਨੇ, ਕਿਉਂਕਿ ਉਹਨਾਂ ਨੂੰ ਮਾਰਕੀਟ ਨਜ਼ਰ ਆ ਰਹੀ ਹੈ। ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਵੇਂ ਨਿਡਰਤਾ ਆਈ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਚੱਲ ਤਾਂ ਪਤਾ ਨਹੀਂ ਕਦੋਂ ਦਾ ਰਿਹਾ ਸੀ। ਗੱਲ ਤਾਂ ਇਹ ਹੈ ਕਿ ਚੋਰ ਤਾਂ ਉਦੋਂ ਹੀ ਆਇਡੈਂਟੀਫਾਈ ਹੋਇਆ ਜਦੋਂ ਫੜਿਆ ਗਿਆ। ਕਿੰਨੀਆਂ ਚੋਰੀਆਂ ਪਹਿਲਾਂ ਕੀਤੀਆਂ ਨੇ। ਅੱਜ ਹੀ ਮੇਰੀ ਯੂਰਪ 'ਚ ਗੱਲ ਹੋ ਰਹੀ ਸੀ, ਮੈਂ ਗੱਲ ਕਰਾਂਗਾ, ਤੇ ਪਤਾ ਲੱਗਾ ਕਿ ਭਾਈ ਇਹ ਤਾਂ ਈਵਨ 2006 ਦੇ ਵਿੱਚ ਵੀ ਉਹਨਾਂ ਨੇ ਆਪਣੇ ਏਜੰਟਾਂ ਰਾਹੀਂ ਉੱਥੇ ਜਿਹੜੇ ਰਿਬੇਰੋ ਕਾਂਡ ਦੇ ਵਿੱਚ ਨੌਜਵਾਨ ਸਨ ਉਹਨਾਂ ਦੇ ਉੱਤੇ ਅਟੈਕ ਕਰਵਾਇਆ ਸੀ। ਹਾਲਾਂਕਿ ਈਵਨ 에ਅਰ ਇੰਡੀਆ ਦਾ ਕੇਸ ਵੀ। ਔਰ ਅੱਜ ਹੀ ਮੇਰਾ ਆਲਮੋਸਟ 1 ਘੰਟੇ ਦਾ ਪੋਡਕਾਸਟ ਜਿਹੜਾ ਸਤਲੁਜ ਟੀਵੀ ਦੇ ਮਿਸਟਰ ਐਂਗਸ ਸਕਾਟ ਜਿਹੜੇ ਐਂਕਰ ਨੇ UK ਬੇਸਡ, ਉਹਨਾਂ ਦੇ ਨਾਲ ਹੋਇਆ। ਆਉਣ ਵਾਲੇ ਦਿਨਾਂ 'ਚ ਅਸੀਂ ਉਹਦਾ ਲਿੰਕ ਜਦੋਂ ਉਹਨਾਂ ਨੇ ਅਪਲੋਡ ਕੀਤਾ ਅਸੀਂ ਵੀ ਸ਼ੇਅਰ ਕਰਾਂਗੇ। ਔਰ ਉਹਦੇ 'ਚ ਮੈਂ ਕਿਹਾ ਵੀ ਸਾਡੇ ਅਜੇ ਵੀ ਸਿੱਖ ਵੀਰ ਭੈਣਾਂ ਡਰਦੇ ਨੇ ਇਹ ਕਹਿਣ ਤੋਂ, ਪਰ ਕੋਈ ਮੈਨੂੰ ਗਰੇਜ਼ ਨਹੀਂ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੱਕ ਨਵੀਂ ਟਰਮ ਜਿਹੜੀ ਕਿ ਇਸ ਵੇਲੇ ਕਾਫੀ ਡਿਸਕਸ ਹੋ ਰਹੀ ਹੈ ਵੀ 1985 ਦੇ ਵਿੱਚ 1985 'ਚ ਜੋ 에ਅਰ ਇੰਡੀਆ ਦਾ ਡਿਜ਼ਾਸਟਰ ਕਨਿਸ਼ਕਾ ਜਹਾਜ਼ ਦਾ ਕਰਾਇਆ ਗਿਆ, ਉਹ ਕਿਹਦਾ ਕੰਮ ਸੀ? ਉਹ ਵਰਸਟ ਜਿਹੜਾ ਦੁਨੀਆ ਦੇ ਦਹਿਸ਼ਤਗਰਦ ਮੂਵਮੈਂਟਸ ਦੇ ਇਤਿਹਾਸ ਦਾ ਵਰਸਟ ਕਾਂਡ, ਔਰ ਇੱਕ ਕਾਂਡ ਦੇ ਨਾਲ ਉਹਨਾਂ ਨੇ ਖਾਲਿਸਤਾਨ ਦੀ ਮੂਵਮੈਂਟ ਨੂੰ ਇੰਟਰਨੈਸ਼ਨਲ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ। ਸੋ ਇਹ ਕੋਈ ਨਵਾਂ ਨਹੀਂ ਹੈ ਕਿ ਵੀ ਇਹ ਹੈ ਕਿ ਵੀ ਉਹ, ਔਰ ਉਹਦਾ ਸਬੂਤ ਜਿਵੇਂ ਸੌਫਟ ਟਾਰਗੇਟ ਕਿਤਾਬ ਦੋ ਜਿਹੜੇ ਬੜੇ ਕ੍ਰੈਡੀਬਲ ਜਰਨਲਿਸਟ ਸੀ, ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਦੇ, ਉਹਨਾਂ ਨੇ ਲਿਖੀ। ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਇਸ ਦਾ ਠੀਕ ਦੋਸ਼ੀਆਂ ਨੂੰ ਲੱਭਣਾ ਤੇ ਰੇਡ ਕਰੋ ਆਟਵਾ ਔਰ ਟੋਰਾਂਟੋ ਔਰ ਵੈਨਕੂਵਰ ਦੇ ਇੰਡੀਅਨ ਕੌਂਸੂਲੇਟਸ ਦੇ ਵਿੱਚ ਸਾਰੇ ਜਿੰਨੇ ਫਿੰਗਰਪ੍ਰਿੰਟ ਨੇ ਸਾਰੇ ਉੱਥੇ ਹੀ ਜਾਣਗੇ, ਔਰ ਉੱਥੋਂ ਹੀ ਜਿਹੜੇ ਨੇ ਫੁੱਟ ਸਟੈਪ ਉਧਰ ਨੂੰ ਹੀ ਜਾਣਗੇ, ਔਰ ਉੱਥੋਂ ਹੀ ਰੀਅਲ ਕਲਪਰੇਟ ਬੈਠੇ ਹੋਏ ਨੇ। ਔਰ ਇਹ ਕੰਮ ਚੱਲਦਾ ਰਿਹਾ, ਪਤਾ ਨਹੀਂ ਕਿੱਥੇ ਕਿੱਥੇ ਕਿਸ ਕਿਸ ਲੈਵਲ ਤੇ ਕਿੰਨੀਆਂ ਮੌਤਾਂ ਦੇ ਲਈ ਇਹ ਜ਼ਿੰਮੇਵਾਰ ਨੇ। ਲੇਕਿਨ ਅਸੀਂ ਥੈਂਕਫੁਲ ਹਾਂ ਜਸਟਿਨ ਟਰੂਡੋ ਦੇ ਕਿ ਜਦੋਂ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਤੇ 18 ਸਤੰਬਰ ਨੂੰ ਕੈਨੇਡੀਅਨ ਪਾਰਲੀਮੈਂਟ 'ਚ, ਇਹ ਵੀ ਆਪਣੇ ਆਪ 'ਚ ਇੱਕ ਯੂਨੀਕ ਅਹਿਮੀਅਤ ਦੀ ਗੱਲ ਹੈ ਕਿ ਕਿਸੇ ਮੁਲਕ ਦੇ ਪ੍ਰਾਈਮ ਮਿਨਿਸਟਰ ਨੇ ਪਬਲਿਕ ਪਲੇਟਫਾਰਮ ਦੇ ਉੱਤੇ, ਪਾਰਲੀਮੈਂਟ ਬਹੁਤ ਵੱਡਾ ਪਲੇਟਫਾਰਮ ਹੁੰਦਾ ਹੈ, ਔਰ ਉਸ ਤੋਂ ਪਹਿਲਾਂ ਉਹਨਾਂ ਨੇ ਆਪੋਜੀਸ਼ਨ ਪਾਰਟੀਜ਼ ਦੇ ਲੀਡਰਸ ਨੂੰ ਬਰੀਫ ਕੀਤਾ, ਇਹਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾਇਆ। ਔਰ ਬੇਸ਼ੱਕ ਭਾਰਤ ਨੇ ਜਿਸ ਹੱਦ ਤੱਕ ਜਾ ਕੇ ਕੈਨੇਡਾ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ, ਖਾਸ ਤੌਰ ਤੇ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ, ਉਹ ਇੱਕ ਵੱਖਰਾ ਵਿਸ਼ਾ, ਪਰ ਉਸ ਤੋਂ ਬਾਅਦ ਸੈਕੰਡ ਪਾਰਟ ਅਸੀਂ ਫਿਰ ਦੇਖਦੇ ਹਾਂ ਜਦੋਂ ਅਮਰੀਕਾ ਨੇ 29 ਨਵੰਬਰ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਨਿਖਿਲ ਗੁਪਤਾ ਦੇ ਖਿਲਾਫ 15 ਸਫ਼ਿਆਂ ਦੀ ਇੰਡਾਇਟਮੈਂਟ ਫਾਈਲ ਕੀਤੀ, ਦਾਇਰ ਕੀਤੀ, ਤੇ ਫਿਰ ਸਾਹਮਣੇ ਆਇਆ ਕਿ ਭਾਈ ਇਹ ਕਿੰਨਾ ਵੱਡਾ ਪਲਾਟ ਤੇ ਕਿਸ ਲੈਵਲ ਦੇ ਉੱਤੇ। ਹੁਣ ਇਸ ਦੀ ਚਾਰ ਚੁਫੇਰੇ ਚਰਚਾ ਹੈ, ਪਾਰਲੀਮੈਂਟਸ ਦੇ ਵਿੱਚ ਸਵਾਲ ਨੇ, ਅਮਰੀਕਾ 'ਚ 2 ਬਰੀਫਿੰਗ ਸੈਨੇਟ ਔਰ ਕਾਂਗਰਸ 'ਚ ਹੋਈਆਂ, ਥਰਡਲੀ US ਕਾਂਗਰੈਸ਼ਨਲ ਸਿੱਖ ਕਾਕਸ ਨੇ ਕੀਤੀ। ਹੁਣ ਇਸ ਸਭ ਦੇ ਚੱਲਦੇ ਆ ਜਿੱਥੇ ਇਹ ਐਕਸਪੋਜ਼ ਹੋਈ ਰੌਕ ਸਟੇਟ ਇੰਡੀਆ, ਉੱਥੇ ਖਾਲਿਸਤਾਨ ਦਾ ਮੁੱਦਾ ਵੀ ਉੱਭਰ ਕੇ ਸਾਹਮਣੇ ਆਇਆ। ਔਰ ਉਸ ਦੀ ਜਿਹੜੀ ਸਟਰੈਂਥ ਹੈ, ਜੇ ਉਸ ਨੂੰ ਕੋਈ ਮੇਸ਼ਰ ਕਰਨ ਦਾ ਜਾਂ ਮਾਪਣ ਤੋਲਣ ਦਾ ਪੈਮਾਨਾ ਹੈ ਤੇ ਉਹ ਫਿਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ। ਉਹ ਅਸੀਂ ਦੇਖਿਆ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਜਿਹਦਾ ਮਕਸਦ ਡਰਾਣਾ ਹੁੰਦਾ ਹੈ, ਡਰਾ ਕੇ ਚੁੱਪ ਕਰਾਉਣਾ ਹੁੰਦਾ ਹੈ, ਲੈਸਨ ਫॉर ਦਾ ਅਦਰਸ ਹੁੰਦਾ ਹੈ, ਲੇਕਿਨ ਜਿਹੜੀ ਸਿੱਖ ਕੌਮ ਦੀ ਮਿੱਟੀ ਹੈ, ਉਸ ਦਾ ਜਿਹੜਾ ਖਮੀਰ ਹੈ, ਉਹ ਤਾਂ ਜਿਉਂ-ਜਿਉਂ ਮਨੂੰ ਵੱਢਦਾ ਅਸੀਂ ਧੂਣ ਸਵਾਏ ਹੋਏ, ਉਹਦੇ ਚੋਂ ਰੈਜ਼ਿਲੀਅੰਸ ਨਿਕਲੀ ਹੈ। ਸੋ ਇਹਦੇ 'ਚ ਅੱਜ ਜਿੱਥੇ ਦੁਨੀਆ 'ਚ ਸਿੰਪੈਥੀ ਹੈ, ਪਰ ਅਜੇ ਤੱਕ ਵੀ ਸਾਡਾ ਬਿਰਤਾਂਤ ਜਾਂ ਸਾਡਾ ਨੈਰੇਟਿਵ ਬਹੁਤ ਲੋਅਰ ਲੈਵਲ ਦੇ ਉੱਤੇ ਹੈ। ਔਰ ਮੈਨੂੰ ਖੁਸ਼ੀ ਹੈ ਕਿ ਜਿਵੇਂ ਸਤਲੁਜ ਟੀਵੀ ਨੇ ਬਹੁਤ ਸਾਰੇ ਜਿਹੜੇ ਨੇ ਇੰਗਲਿਸ਼ ਸਪੀਕਿੰਗ ਐਂਕਰਸ ਔਰ ਬ੍ਰੌਡਰ ਆਪਣਾ ਦਾਇਰਾਕਾਰ ਕੀਤਾ ਕਿ ਹੁਣ ਉਹ ਵਕਤ ਵੀ ਆ ਗਿਆ ਕਿ ਜਿੱਥੇ ਅਸੀਂ ਇੱਕ ਪਾਸੇ ਤਾਂ ਆਪਣੇ ਲੋਕਾਂ ਦੇ ਨਾਲ ਜੋ ਕਮਿਊਨੀਕੇਟ ਕਰਦੇ ਹਾਂ ਉਹ ਤਾਂ ਹੈ ਹੀ ਹੈ, ਉਹ ਰਹਿਣਾ ਵੀ ਚਾਹੀਦਾ ਔਰ ਹਮੇਸ਼ਾ ਉਹ ਹੋਏਗਾ ਹੀ, ਲੇਕਿਨ ਵੱਡੀ ਕਰਾਊਡ ਤੱਕ ਪਹੁੰਚਣ ਲਈ ਬਜਾਏ ਕਿ ਅਸੀਂ ਦੂਸਰਿਆਂ ਦੇ ਉੱਤੇ ਹੀ ਡਿਪੈਂਡ ਕਰੀਏ
ਕਿ ਉਹ ਸਾਡੇ ਲਈ ਨੈਰੇਟਿਵ ਸੈੱਟ ਕਰਨ। ਸਾਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜਾ ਇੰਗਲਿਸ਼ ਮੀਡੀਆ ਹੈ ਉਸ ਨੂੰ ਬਿਲਡ ਕਰਨ ਦੀ ਲੋੜ ਹੋਏਗੀ। ਔਰ ਇਹੀ ਮੈਸੇਜ ਨਵਤੇਜ ਸਿੰਘ ਹੋਰਾਂ ਨੇ ਦਿੱਤਾ ਹੈ ਕਿ ਭਾਈ ਜਿਹੜੇ ਅਦਾਰੇ ਇਸ ਪਾਸੇ ਕੰਮ ਕਰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ। ਫਿਰ ਜਿਹੜੇ ਖਾਮ-ਖਾ ਦੇ ਮੁੱਦੇ ਲਿਆ ਕੇ ਤੁਹਾਡੇ ਵਿੱਚ ਮਾਰੇ ਜਾਂਦੇ ਨੇ, ਉਹਨੂੰ ਮੈਂ ਅੰਗਰੇਜ਼ੀ 'ਚ ਮੰਕੀ ਰੈਂਚ ਕਹਿੰਦਾ ਕਿ ਵੀ ਤੁਸੀਂ ਦੌੜ ਰਹੇ ਹੋ, ਤੁਹਾਡੇ ਰਾਹ 'ਚ ਮੰਕੀ ਰੈਂਚ ਸੁੱਟਿਆ ਜਾਂਦਾ, ਤੁਸੀਂ ਉਹਦੇ ਤੇ ਹੀ ਚੜ੍ਹਨ ਉਤਰਨ ਲੱਗ ਜਾਂਦੇ ਹੋ। ਔਰ ਇਹ ਸਾਡੀ ਇੱਕ ਕਮਜ਼ੋਰੀ ਹੈ ਵੱਡੀ ਕਿ ਉਹ ਇਸ਼ੂ ਭਾਵੇਂ ਨਾ ਵੀ ਇਸ਼ੂ ਹੋਏ, ਔਰ ਸੋਸ਼ਲ ਮੀਡੀਆ ਜਿਹਨੂੰ ਮੈਂ ਹਮੇਸ਼ਾ ਡਬਲ ਐਜਡ ਸੌਰਡ ਕਹਿੰਦਾ, ਦੋ ਧਾਰੀ ਤਲਵਾਰ, ਇੱਕ ਪਾਸੇ ਜਾਣਕਾਰੀ ਮੁਹੱਈਆ ਹੁੰਦੀ ਹੈ, ਦੂਸਰੇ ਪਾਸੇ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਹੈ, ਉਹਦੇ ਥੱਲੇ ਵੀ ਅਸੀਂ ਉਲਝੇ ਹੁੰਦੇ ਹਾਂ। ਔਰ ਇਹ ਠੀਕ ਹੈ ਕਿ ਅੱਜ ਜਿਸ ਮੁਹਾਣੇ ਦੇ ਉੱਤੇ ਅਸੀਂ ਖੜੇ ਹਾਂ, ਅਜੇ ਜ਼ੁਲਮ ਦਾ ਬੜਾ ਜ਼ਬਰਦਸਤ ਚੈਪਟਰ ਭਾਰਤ ਦੀ ਹਕੂਮਤ ਨੇ ਜਿਹੜਾ ਉਹ ਅਨਫੋਲਡ ਕਰਨਾ ਹੈ। ਪੰਜਾਬ ਦੇ ਵਿੱਚ ਵੀ ਭਾਵੇਂ ਉਹ ਕਿਸਾਨਾਂ ਨੂੰ ਕੁੱਟਣ ਦੇ ਨਾਂ ਥੱਲੇ, ਉਹਨਾਂ ਨੂੰ ਵੀ ਪਤਾ ਹੈ ਵੀ ਕਿਸਾਨ ਜਾਂ ਦੂਸਰਾ ਮਤਲਬ ਦਾ ਹੈ ਵੀ ਸਿੱਖਾਂ ਦੇ ਨਾਲ ਹੀ ਲੜਾਈ ਹੈ। ਤੇ ਇਸ ਸਾਰੇ ਦੇ ਵਿੱਚ ਓਪਰਚੁਨਿਟੀ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਦਸਤਕ ਦੇ ਰਿਹਾ, ਤੁਸੀਂ ਸਰਕਮਸਟੈਂਸਿਸ ਦੇ ਬੇਸ ਜਾਂ ਓਵਰਆਲ ਜਿਹੜੀ ਇੱਕ ਫਜ਼ਾ ਦੇ ਵਿੱਚ ਜੋ ਹੁੰਦਾ ਉਹਨੂੰ ਮਹਿਸੂਸ ਕਰਦੇ ਹੋ। ਪਰ ਓਪਰਚੁਨਿਟੀਜ਼ ਵੀ ਗ੍ਰੈਬ ਕੀਤੀਆਂ ਜਾਂਦੀਆਂ, ਓਪਰਚੁਨਿਟੀਜ਼ ਆਉਂਦੀਆਂ ਨੇ ਪਰ ਖੁਦ ਆ ਕੇ ਉਹ ਤੁਹਾਨੂੰ ਨਹੀਂ ਚੰਬੜ ਜਾਂਦੀਆਂ, ਤੁਹਾਨੂੰ ਹੱਥ ਅੱਗੇ ਵਧਾ ਕੇ ਉਹਨਾਂ ਨੂੰ ਗ੍ਰੈਬ ਕਰਨਾ ਪੈਂਦਾ। ਤੇ 47 ਦੇ ਪੀਰੀਅਡ 'ਚ ਵੀ ਉਹ ਓਪਰਚੁਨਿਟੀ ਸੀ। ਸੈਕੰਡ ਵਰਲਡ ਵਾਰ 'ਚ ਅੰਗਰੇਜ਼ ਇੰਨੇ ਕਰਜ਼ਾਈ ਹੋ ਗਏ ਬ੍ਰਿਟਿਸ਼ ਕਿ ਉਹਨਾਂ ਨੇ ਛੱਡਣੇ ਹੀ ਛੱਡਣੇ ਸੀ ਮੁਲਕ। ਅਗਲੇ 15 ਸਾਲਾਂ 'ਚ ਉਹਨਾਂ ਨੇ 60 ਮੁਲਕ ਜਿਹੜੇ ਉਹਨਾਂ ਨੇ ਬਸਤੀਆਂ ਬਣਾਏ ਹੋਏ ਸੀ ਛੱਡੇ। ਔਰ ਉਸ ਓਪਰਚੁਨਿਟੀ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਗ੍ਰੈਬ ਕੀਤਾ। ਔਰ 23 ਮਾਰਚ 1940 ਨੂੰ ਲਾਹੌਰ ਰੈਜ਼ੋਲੂਸ਼ਨ ਹੁੰਦਾ ਹੈ ਔਰ ਆਲਮੋਸਟ 7 ਸਾਲ ਬਾਅਦ ਪਾਕਿਸਤਾਨ ਇੱਕ ਰਿਐਲਿਟੀ ਬਣ ਜਾਂਦਾ ਹੈ। ਲੇਕਿਨ ਇਸ ਦੇ ਉਲਟ ਜਿਹੜੇ 1849 ਤੱਕ ਇੱਕ ਵੱਡੇ ਸਿੱਖ ਐਮਪਾਇਰ ਨੂੰ ਦੇ ਵਾਰਿਸ ਸੀ, ਉਹਨਾਂ ਦੇ ਕੋਲ ਓਪਰਚੁਨਿਟੀ ਜਿੱਥੇ ਕਿ ਉਹ ਇੱਕ ਸੈਪਰੇਟ ਇਲੈਕਟੋਰੇਟ ਵੀ ਉਹਨਾਂ ਦਾ ਰੈਕਗਨਾਈਜ਼ ਕੀਤਾ ਗਿਆ ਸੀ। ਆਨੰਦ ਮੈਰਿਜ ਐਕਟ 1909 ਦੇ ਥੱਲੇ ਸਾਡੀ ਵੱਖਰੀ ਹੋਂਦ ਵੀ ਸੀ। ਸਾਡੀ ਰਿਪਰੈਜ਼ੈਂਟੇਸ਼ਨ ਅਸੀਂ ਭਾਵੇਂ 2% ਸੀ, ਫੌਜ ਦੇ ਵਿੱਚ 22-23% ਸੀ। 2 ਵਰਲਡ ਵਾਰਸ ਦੀ ਲੈਗੇਸੀ ਵੀ ਸੀ, ਅਦਰਵਾਈਜ਼ ਵੀ ਜਿਹੜਾ ਸਾਡਾ ਕਲੇਮ ਸੀ। ਔਰ ਇਸ ਸਭ ਨੂੰ ਅਸੀਂ ਕਿਸੇ ਓਪਰਚੁਨਿਟੀ ਦੇ ਵਿੱਚ ਨਹੀਂ ਬਦਲ ਸਕੇ। ਨਤੀਜੇ ਦੇ ਤੌਰ ਤੇ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ, ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆ ਫਸੇ। ਸੋ ਅੱਜ ਵੀ ਇਹ ਨਹੀਂ ਹੈ ਕਿ ਵੀ ਕੋਈ ਕਾਊਂਟਰ ਨੈਰੇਟਿਵ ਨਹੀਂ ਚੱਲ ਰਿਹਾ। ਤੁਸੀਂ ਜੇ ਦੇਖੋਗੇ ਅਜੇ ਵੀ ਕਿਸ ਕਿਸਮ ਦੇ ਦੁਮਛੱਲੇ, ਕਿਹੜੇ ਲੋਕ ਕਿੱਥੇ ਲਿਆ ਕੇ ਬਿਠਾਏ ਹੋਏ ਨੇ, ਕਿਵੇਂ ਈਵਨ ਦੁਸ਼ਮਣ ਕਿਸ ਹੱਦ ਤੱਕ ਮਾਰ ਕਰਦਾ ਹੈ, ਉਹ ਤੁਸੀਂ ਦੇਖੋਗੇ ਕਿ ਜਿਹੜੀਆਂ ਡਿਫੈਕਸ਼ਨਸ ਇੱਕ ਪਾਰਟੀ ਤੋਂ ਦੂਜੀ ਪਾਰਟੀ, ਅੱਜ ਬੀਜੇਪੀ ਨੂੰ ਕੋਈ ਕਿਸੇ ਵੇਲੇ ਬੀਜੇਪੀ ਜਾਂ ਜਿਹਦਾ ਪਹਿਲਾ ਅਵਤਾਰ ਭਾਰਤੀ ਜਨਸੰਘ ਸੀ, ਕੋਈ ਸਿੱਖ ਉਹਦੇ ਨੇੜੇ ਜਾਣ ਦੀ ਸੋਚ ਵੀ ਨਹੀਂ ਸੀ ਸਕਦਾ। ਇਹਨਾਂ ਨੂੰ ਦੀਵਾ ਮਾਰਕਾ ਕਹਿੰਦੇ ਸੀ ਕਿਉਂਕਿ ਭਾਰਤੀ ਜਨਸੰਘ ਦਾ ਜਿਹੜਾ ਚੋਣ ਨਿਸ਼ਾਨ ਹੈ ਹੁਣ ਤਾਂ ਕਮਲ ਦਾ ਫੁੱਲ ਬਣ ਗਿਆ, ਇਹ ਦੀਵਾ ਹੁੰਦਾ ਸੀ। ਤੇ ਉਹਨੂੰ ਕਿਸੇ ਨੂੰ ਘਟੀਆ ਜਾਂ ਬੰਦਾ ਕਹਿਣਾ ਉਹਨੂੰ ਵੀ ਦੀਵਾ ਮਾਰਕਾ ਕਹਿੰਦੇ ਸੀ, ਇਸ ਲੈਵਲ ਦੇ ਉੱਤੇ ਸੀ। ਅੱਜ ਤੁਸੀਂ ਦੇਖੋਗੇ ਕਿ ਕਿੰਨੀਆਂ ਵੱਡੀਆਂ 10-10 ਮੀਟਰ ਦੀਆਂ ਪੱਗਾਂ ਵਾਲੇ ਪੱਗੜ ਬੰਨ੍ਹ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਔਰ ਕਿਸ ਨਸਲ ਦੇ ਲੋਕ ਉਹਨਾਂ 'ਚ ਬੈਠੇ ਨੇ। ਸੋ ਇਹ ਅਜੇ ਵੀ ਜਿਹੜਾ ਉਹਨਾਂ ਦਾ ਜ਼ੋਰ ਹੈ ਆਉਣ ਵਾਲੇ ਪੀਰੀਅਡ 'ਚ, ਉਹ ਹੋਰ ਵੀ ਜਿਵੇਂ ਉਹਨਾਂ ਨੇ ਬੀਜੇਪੀ ਨੇ ਦੋਨਾਂ ਸਟੇਟਾਂ ਦੇ ਵਿੱਚ ਇਹਦੇ ਵਿੱਚ ਯੂਪੀ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਹਥਿਆਈਆਂ ਨੇ। ਕਿਵੇਂ 6 MLA ਜਿਹੜੇ ਨੇ ਹਿਮਾਚਲ ਦੇ, ਉਹਨਾਂ ਨੂੰ ਪਾਸੇ ਲਿਜਾ ਕੇ ਆਪਣਾ ਉਮੀਦਵਾਰ ਜਿਹੜਾ ਉਹ ਰਾਜ ਸਭਾ ਦਾ ਜਿਤਾ ਰਿਹਾ। ਇਹਨਾਂ ਦੀ ਹਕੂਮਤ ਵੀ ਹੋ ਸਕਦਾ ਹੈ ਹਿਮਾਚਲ 'ਚ ਕਾਂਗਰਸ ਦੀ ਜਾਂਦੀ ਲੱਗੇ। ਯੂਪੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ 6 MLA ਅਖਿਲੇਖ ਯਾਦਵ ਦੀ ਪਾਰਟੀ ਦੇ ਉਡਾ ਕੇ ਉਹਨਾਂ ਰਾਹੀਂ ਆਪਣਾ ਇੱਕ ਜਿਹੜੇ 8 ਜਿੱਤਣੇ ਸੀ 9 ਜਿਤਾਏ ਨੇ। ਸੋ ਉਹਨਾਂ ਦੇ ਕੋਲ, ਸਰਕਾਰਾਂ ਦੇ ਕੋਲ ਜਿਸ ਘਟੀਆ ਹੱਦ ਤੱਕ ਜਾ ਕੇ ਇਹ ਹਕੂਮਤ ਪ੍ਰੈਸ਼ਰਾਈਜ਼ ਕਰਦੀ ਹੈ, ਉਹ ਕਿਸੇ ਹੱਦ ਤੱਕ ਵੀ ਉਹ ਜਾ ਸਕਦੇ ਨੇ। ਔਰ ਸਾਡਾ ਤਾਂ ਇੱਕ ਤਬਕਾ ਵੈਸੇ ਹੀ ਵਿਕਣ ਲਈ ਤਿਆਰ ਰਹਿੰਦਾ। ਜਿਵੇਂ ਅਸੀਂ ਕੱਲ ਉਹਦਾ ਜਿਹੜਾ ਗੱਲ ਕੀਤੀ ਕਿ ਅਮਰੀਕਾ ਦੇ ਵਿੱਚ ਜਿਹੜਾ ਭਾਰਤ ਦਾ ਐਂਬੈਸਡਰ ਸੰਧੂ, ਉਹ MP ਦਾ ਕੈਂਡੀਡੇਟ ਹੋ ਸਕਦਾ। ਅੱਜ ਆਲਮੋਸਟ ਸਰਟਨਟੀ ਨਾਲ ਆਇਆ। ਔਰ UK ਤੋਂ ਸਾਡੇ ਇੱਕ ਵੀਰ ਕਾਲ ਕਰਦੇ ਨੇ, ਉਹਨਾਂ ਦੀ ਕਾਲ ਆਈ
ਕਹਿਣ ਲੱਗੇ ਜੀ ਬੜਾ ਵੱਡਾ ਗਦਾਰ ਨਿਕਲਿਆ। ਮੈਂ ਕਿਹਾ ਜੀ ਹੁਣ ਸਰਦਾਰ ਵੀ ਵੱਡੇ ਨੇ ਤੇ ਗਦਾਰ ਵੀ ਵੱਡੇ ਹੋਣੇ ਨੇ। ਮੈਂ ਕਿਹਾ ਵੀ ਇਹਦੇ ਕੋਲ ਭੇਤ ਨੇ। ਟ੍ਰਾਂਸਨੈਸ਼ਨਲ ਰਿਪਰੈਸ਼ਨ ਜੋ ਅਮਰੀਕਾ ਦੇ ਵਿੱਚ ਇਹਨਾਂ ਨੇ ਕਰਨਾ ਸੀ, ਜੋ ਕੈਨੇਡਾ ਹਰਦੀਪ ਸਿੰਘ ਨਿੱਜਰ ਦਾ ਕੀਤਾ, ਇਹ ਉਹਦਾ ਅਜੇ ਤਾਂ ਉਹਦੀ ਰਿਟਾਇਰਮੈਂਟ ਦੇ ਦਸਤਖਤ ਕੀਤਿਆਂ ਦੀ ਸਿਆਹੀ ਵੀ ਨਹੀਂ ਸੁੱਕੀ ਹੈ। ਜਿਸ ਲੈਵਲ ਦਾ ਉਹਨੂੰ ਹਾਈ ਪ੍ਰੋਫਾਈਲ ਲਿਆ ਕੇ ਇਵੇਂ ਹੀ ਹੁੰਦਾ ਕਿ ਵੀ ਤੁਸੀਂ ਜਿਹੜਾ, ਕਿਉਂਕਿ ਹੋ ਨਹੀਂ ਸਕਦਾ ਵੀ ਉਹਨੂੰ ਪਤਾ ਨਾ ਹੋਵੇ ਵੀ ਕੀ ਚੱਲ ਰਿਹਾ। ਸਭ ਕੌਂਸੂਲੇਟ ਔਰ ਜਿਹੜੇ ਰਾਹ ਦਾ ਡੈਸਕ ਹੁੰਦਾ ਹੈ ਜਾਂ ਮਿਲਟਰੀ ਇੰਟੈਲੀਜੈਂਸ ਹੁੰਦੀ ਹੈ ਜਾਂ ਪ੍ਰੈਸ ਅਟੈਚੀ ਹੁੰਦੀ ਹੈ, ਇਹ ਸਾਰੀ ਅਲਟੀਮੇਟ ਜ਼ਿੰਮੇਵਾਰੀ ਤਾਂ ਐਂਬੈਸਡਰ ਦੀ ਹੁੰਦੀ ਹੈ। ਸੋ ਇਹ ਮੂੰਹ ਬੰਦ ਕਰਨਾ, ਕਿਉਂਕਿ ਇਸ ਲੈਵਲ ਦੇ ਜਿਹੜੇ ਟ੍ਰੇਟਰ ਨੇ ਉਹਨਾਂ ਨੂੰ ਸੂਟ ਕਰਦੇ ਨੇ। ਸੋ ਅਸੀਂ ਵੀਰ ਨਵਤੇਜ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਤਿੰਨੋਂ ਹੀ ਨੁਕਤੇ ਜਿਹੜੇ ਚੁੱਕੇ ਉਹ ਬੜੇ ਰੈਲੇਵੈਂਟ ਨੇ ਔਰ ਸਾਨੂੰ ਵੀ ਇਸ ਬਹਾਨੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ। ਹੁਣ ਅਸੀਂ ਇਸ ਤੋਂ ਪਹਿਲਾਂ ਕਿ ਇਸ ਖੁਸ਼ਫਹਿਮ ਇੱਕ ਬਹਿਜ਼ ਖੁਸ਼ਫਹਿਮੀ ਵਾਲੀ ਖਬਰ ਹੀ ਨਹੀਂ ਹੈ, ਅਸੀਂ ਬਹੁਤ ਵਾਰ ਦੇਖਦੇ ਹਾਂ ਵੀ ਕੁਝ ਚੀਜ਼ਾਂ ਦੇ ਡਿਪਲੋਮੈਟਿਕ ਮੈਸੇਜ ਹੁੰਦੇ ਨੇ, ਸੁਨੇਹੇ ਹੁੰਦੇ ਨੇ। ਇਹ ਵੱਖਰੀ ਗੱਲ ਹੈ ਕਿ ਕੌਣ ਉਸ ਨੂੰ ਕੈਚ ਕਰਦਾ ਹੈ, ਕੌਣ ਨਹੀਂ ਕਰਦਾ। ਉਸ ਦੀ ਖਬਰ ਲਈਏ, ਉਸ ਖਬਰ ਦੀ ਖਬਰ ਜਿਹਦੇ ਚ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਐਂਬੈਸਡਰ ਐਰਿਕ ਗਾਰਸੈਟੀ ਜਿਹੜੇ LA ਦੇ ਮੇਅਰ ਹੁੰਦੇ ਸੀ ਔਰ ਉਹਨਾਂ ਦੀ ਕਨਫਰਮੇਸ਼ਨ ਦੇ ਵਿੱਚ ਵੀ ਵਕਤ ਲੱਗਾ ਔਰ ਚੋਇਸ ਸੀ ਪਿਛਲੇ ਐਡਮਿਨਿਸਟ੍ਰੇਸ਼ਨ ਵੇਲੇ ਵੀ ਉਹ, ਔਰ ਇਸ ਵੇਲੇ ਉਹ ਐਂਬੈਸਡਰ ਨੇ, ਉਹ ਆਪਣੇ ਪਰਿਵਾਰ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ ਔਰ ਉਹਦਾ ਕੀ ਡੀਕੋਡਿੰਗ ਆਫ ਦਾ ਮੈਸੇਜ ਹੈ, ਅਸੀਂ ਇਹ ਖਬਰ ਦੁੱਖ ਨਾਲ ਸ਼ੇਅਰ ਕਰ ਰਹੇ ਹਾਂ ਕਿ ਸਾਡੇ ਖਾਲਿਸਤਾਨੀ ਸੰਘਰਸ਼ ਦੇ ਵੱਡੇ ਯੋਧੇ ਭਾਈ ਪ੍ਰਗਟ ਸਿੰਘ ਨਿੱਜਰ ਜਿਹੜੇ 80ਵਿਆਂ ਦੇ ਦੌਰ ਦੀ ਜਨਰੇਸ਼ਨ ਹੈ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਦੋਂ ਸੁਰਜੀਤ ਬਰਨਾਲੇ ਦੀ ਸਰਕਾਰ ਰਾਜੀਵ ਲੌਂਗੋਵਾਲ ਸਮਝੌਤੇ ਦੀ ਆੜ ਦੇ ਵਿੱਚ ਏਜੰਸੀਆਂ ਨੇ ਪੰਜਾਬ ਦੇ ਵਿੱਚ ਖੜੀ ਕੀਤੀ ਔਰ ਉਦੋਂ ਖਾਸ ਤੌਰ ਤੇ ਬਰਨਾਲੇ ਤੋਂ ਘੁਆ ਕੇ ਉਹਨਾਂ ਨੇ ਮਹਾਰਾਸ਼ਟਰਾ ਕਾਡਰ ਦਾ IPS ਆਫੀਸਰ ਜੂਲੀਅਸ ਰੋਬੈਰੋ ਉਸ ਨੂੰ ਪੰਜਾਬ ਦੇ ਵਿੱਚ ਲਿਆਂਦਾ। ਇਹ ਉਹ ਦੌਰ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਜੂਨ ਦੇ ਪਹਿਲੇ ਹਫਤੇ ਹੋਇਆ ਸੀ, ਪੂਰੀ ਜੰਗ ਚੱਲ ਰਹੀ ਸੀ, ਜੰਗ ਹਿੰਦ ਪੰਜਾਬ, ਔਰ ਜੁਝਾਰੂ ਸਿੰਘਾਂ ਨੇ ਆਪਣੀ ਪੈਂਟ ਜਿਹੜੀ ਹੈ ਉਹ ਐਸਟੈਬਲਿਸ਼ ਕੀਤੀ ਹੋਈ ਸੀ। ਸੋ ਭਾਰਤੀ ਏਜੰਸੀਆਂ ਨੂੰ ਵੀ ਪਤਾ ਸੀ ਕਿਉਂਕਿ ਇਸ ਦਾ ਰੈਪੂਟੇਸ਼ਨ ਜਿਹੜਾ ਰੋਬੈਰੋ ਦਾ ਮਹਾਰਾਸ਼ਟਰ 'ਚ ਹੁੰਦਿਆਂ ਵੀ ਕਿ ਜੀ ਇਹ ਸਮਗਲਰਾਂ, ਗੈਂਗਸਟਰਾਂ, ਮਾਫੀਆ ਤੇ ਉਹਦੇ ਖਿਲਾਫ ਬੜਾ ਇਫੈਕਟਿਵ ਹੈ। ਸੋ ਉਹਨੂੰ ਬੜੀ ਬਿਗ ਬੈਂਗ ਦੇ ਨਾਲ ਲਿਆਂਦਾ ਗਿਆ ਔਰ ਉਹਨੇ ਵੀ ਆਉਂਦਿਆਂ ਆਪਣੀਆਂ ਮੁੱਢਲੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਹੀ ਪਹਿਲਾਂ ਤਾਂ ਅਨਾਉਂਸ ਕੀਤਾ ਕਿ ਜੀ ਇੰਨੇ A ਕਲਾਸ A ਕੈਟਾਗਰੀ ਦਹਿਸ਼ਤਗਰਦ ਨੇ, ਇੰਨੇ B ਕੈਟਾਗਰੀ ਨੇ, ਇੰਨੇ C ਕੈਟਾਗਰੀ ਨੇ। ਫਿਰ ਉਹਨੇ ਕਿਹਾ ਕਿ ਜੀ ਮੈਂ ਜਿਹੜਾ ਉਹ ਇਹ ਆਰਡਰ ਕੀਤਾ ਬੁਲਟ ਫॉर ਬੁਲਟ। ਹਾਲਾਂਕਿ ਇਹ ਬਿਲਕੁਲ ਜਿਹੜਾ ਕਿਸੇ ਵੀ ਜਿੱਥੇ ਕਿ ਲਾਅ ਹੁੰਦਾ, ਲਾਫੁਲ ਸੁਸਾਇਟੀ 'ਚ ਇਸ ਕਿਸਮ ਦੀ ਗੱਲ ਕੋਈ ਆਲਾ ਆਫੀਸਰ ਕਰੇ ਜਿਹਦੇ ਥੱਲੇ ਪੁਲਿਸ ਹੈ। ਹਾਲਾਂਕਿ ਉਹਨੇ ਕਿਹਾ ਬਾਅਦ 'ਚ ਕਿ ਜੀ ਮੈਨੂੰ ਮਿਸਕੋਟ ਕੀਤਾ ਗਿਆ, ਪਰ ਕਹਿੰਦੇ ਮੈਨੂੰ ਇਹ ਚੰਗਾ ਵੀ ਲੱਗਾ ਕਿ ਵੀ ਮੈਸੇਜ ਗਿਆ ਕਿ ਵੀ ਜਿਹੜਾ ਬੁਲਟ ਫॉर ਬੁਲਟ ਕਿ ਵੀ ਇਹ ਇੱਕ ਕਿਸਮ ਦੀ ਹਰੀ ਝੰਡੀ ਸੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੇ ਲਈ, ਜਿਹਨੂੰ ਅਮਰੀਕਨ ਲੈਂਗੁਏਜ ਸਟੇਜਡ ਐਨਕਾਊਂਟਰ ਕਹਿੰਦੇ ਨੇ ਤੇ ਜਦੋਂ ਅਸੀਂ ਬ੍ਰਿਟਿਸ਼ ਇੰਗਲਿਸ਼ 'ਚ ਆਪਣੇ 'ਚ ਕਰਦੇ ਹਾਂ ਤਾਂ ਫੇਕ ਐਨਕਾਊਂਟਰ ਕਹਿੰਦੇ ਨੇ। ਇਸ ਲਈ ਇੱਥੇ ਫਿਰ ਵਕੀਲਾਂ ਨੇ ਇਹਦੇ ਲਈ ਲਫ਼ਜ਼ ਫੇਕ ਸਟੇਜਡ ਐਨਕਾਊਂਟਰ ਦੋਨੋਂ ਲਫ਼ਜ਼ ਹੀ ਜੋੜ ਲਏ ਔਰ ਉਹਦੇ ਥੱਲੇ ਰੋਜ਼ਾਨਾ ਜਿਹੜਾ ਹੈ ਬੁਲਟ ਫॉर ਬੁਲਟ ਦੀ ਪਾਲਿਸੀ ਦੇ ਥੱਲੇ ਦਰਜਨਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਜਾਣ ਲੱਗੇ ਔਰ ਪੂਰੀ ਦਹਿਸ਼ਤ ਔਰ ਰੋਬੈਰੋ ਨੂੰ ਪੰਜਾਬ ਦੇ ਖਾਸ ਤੌਰ ਤੇ ਉਹ ਹਿੰਦੂਤਵੀ ਲੋਕ ਜਿਹੜਾ ਨੇ ਕਦੇ ਜੂਨ 84 ਦੇ ਫੌਜ ਦੀ ਆਮਦ ਨੂੰ ਵੈਲਕਮ ਕੀਤਾ ਸੀ, ਦਰਬਾਰ ਸਾਹਿਬ ਤੇ ਹਮਲੇ ਵਾਲੇ ਫੌਜੀਆਂ ਨੂੰ ਪੂੜੀਆਂ ਔਰ ਕੜਾਹ ਔਰ ਕੀ ਜਿਹੜਾ ਉਹਨਾਂ ਦੀ ਸੇਵਾ ਕੀਤੀ ਸੀ, ਉਹਨਾਂ ਨੇ ਵੀ ਬੜਾ ਵੈਲਕਮ ਕੀਤਾ। ਔਰ ਇਸ ਸਾਰੇ ਦੇ ਚੱਲਦੇ ਆ ਹਾਲਾਂ ਪਹਿਲਾਂ ਤਾਂ ਰੋਬੈਰੋ ਨੂੰ ਮੈਸੇਜ ਉੱਥੇ ਹੀ ਜਦੋਂ ਕਿ ਜਲੰਧਰ PAP ਲਾਈਨਸ ਦੇ ਵਿੱਚ ਰੋਬੈਰੋ ਦੇ ਉੱਤੇ ਅਟੈਕ ਹੋਇਆ। ਹਾਲਾਂ ਇਹ ਕਿਉਂਕਿ ਚਲਾਕ ਵੀ ਸੀ ਔਰ ਆਪਣਾ ਉਹਨੇ ਢੰਗ ਜੇ ਨਾਲ ਜਿਹੜੇ ਸਿੰਘ ਗਏ ਵੀ ਉਹ ਬਿਲਕੁਲ ਫਾਇਰ ਹੋਇਆ, ਕੰਧ ਦਾ ਓਲਾ ਸੀ ਔਰ ਇਹ ਲੰਮਾ ਪੈ ਗਿਆ। ਉਹਨਾਂ ਨੇ ਸਮਝਿਆ ਕਿ ਵੀ ਡਿੱਗ ਪਿਆ, ਪਰ ਇਹ ਉਸ ਦਾ ਇੱਕ ਤਰੀਕਾ ਸੀ। ਉਹਦੀ ਵਾਈਫ ਵੀ ਸ਼ਾਇਦ ਨਾਲ ਸੀ, ਉਹਦੇ ਵੀ ਗੋਲੀ ਲੱਗੀ ਜਾਂ ਜ਼ਖਮੀ ਹੋਈ ਜਾਂ ਕੀ ਹੋਇਆ, ਲੇਕਿਨ ਉਹ ਬਚ ਗਿਆ। ਹਾਲਾਂਕਿ ਜਿੱਦਣ ਉਹਨੇ ਅਗਲੇ ਦਿਨ ਪ੍ਰੈਸ ਕਾਨਫਰੰਸ ਕੀਤੀ
ਉਦਨ ਉਹ ਉਹਦੇ ਚਿਹਰੇ ਤੇ ਘਬਰਾਹਟ ਔਰ ਉਹ ਪੂਰਾ ਦੇਖਿਆ ਜਾ ਸਕਦਾ ਸੀ ਕਿ ਭਾਈ ਕੀ ਹੈ। ਔਰ ਉਸ ਤੋਂ ਬਾਅਦ ਜਿਹੜਾ ਉਸ ਨੂੰ ਜਦੋਂ ਇੱਕ ਈਵਨ ਰੋਮਾਨੀਆ ਦੇ ਵਿੱਚ ਐਂਬੈਸਡਰ ਦੇ ਤੌਰ ਦੇ ਉੱਤੇ ਜਿਹੜਾ ਉਹ ਲਾਇਆ ਗਿਆ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਬਈ ਇੱਕ ਪਾਸੇ ਜਿਹੜਾ ਉਸ ਵੇਲੇ ਰੋਮਾਨੀਆ ਦਾ ਐਂਬੈਸਡਰ ਇੰਡੀਆ ਦੇ ਵਿੱਚ ਸੀ, ਕਿਉਂਕਿ ਜੁਝਾਰੂ ਲਹਿਰ ਦੇ ਇਹ ਕਹਾਣੀਆਂ ਨੇ ਜਿਹੜੀਆਂ ਟਰੂ ਵਾਕਿਆਤ ਨੇ, ਰਾਡੂ ਜੀ ਉਸ ਦਾ ਜਿਹੜਾ ਕਿਡਨੈਪਿੰਗ ਹੋਈ ਸੀ ਉਹਦਾ ਵੀ ਰੀਜ਼ਨ ਜਿਹੜਾ ਉਹ ਜ਼ਾਹਰ ਹੈ ਉਸ ਪੀਰੀਅਡ ਦੇ ਵਿੱਚ। ਅੱਜ ਜੇ ਅਸੀਂ 30 35 40 ਸਾਲ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਅੱਜ ਇਸ ਨੂੰ ਦੁਨੀਆ ਦੇ ਵਿੱਚ ਜਸਟੀਫਾਈ ਨਹੀਂ ਕੀਤਾ ਜਾਂਦਾ, ਪਰ ਉਸ ਵੇਲੇ ਜਿਵੇਂ ਮੈਂ ਕਿਹਾ ਈਵਨ ਹਾਈਜੈਕਿੰਗ, ਆਪਣੇ ਬੰਦੇ ਛਡਾਉਣ ਲਈ ਕਿਸੇ ਨੂੰ ਜਿਹੜਾ ਉਹ ਲੈਣਾ ਆਪਣੇ ਕਸਟਡੀ ਦੇ ਵਿੱਚ ਔਰ ਬਾਰਗੇਨਿੰਗ ਕਰਨੀ ਹੈ ਕਾਮਨ ਸੀ। ਸੋ ਰੋਮਾਨੀਆ ਦਾ ਜਿਹੜਾ ਰਾਡੂ ਸੀ ਐਂਬੈਸਡਰ, ਉਹਨੂੰ ਦਿੱਲੀੋਂ ਲੈ ਗਏ ਸੀ ਸਿੰਘ, ਹਾਲਾਂ ਉਹਨੂੰ ਬਿਲਕੁਲ ਸੇਫਲੀ ਬਾਅਦ ਦੇ ਵਿੱਚ ਛੱਡਿਆ ਗਿਆ। ਔਰ ਉਸੇ ਦੌਰ ਦੇ ਵਿੱਚ ਹੀ ਜਿਹੜਾ ਇਹਨੂੰ ਰਿਵਾਰਡ ਦੇ ਤੌਰ ਤੇ ਕਿ ਜੀ ਇਹਨੇ ਬੜੀਆਂ ਖਿਦਮਾਤ ਕੀਤੀਆਂ ਨੇ ਰਿਬੈਰੋ, ਇਹਨੂੰ ਰੋਮਾਨੀਆ ਦੇ ਵਿੱਚ ਐਂਬੈਸਡਰ ਬਣਾ ਕੇ ਇੰਡੀਆ ਦਾ ਭੇਜਿਆ ਗਿਆ ਸੀ। ਔਰ ਉੱਥੇ ਜਿਹਨਾਂ ਬਹਾਦਰ ਯੋਧਿਆਂ ਨੇ ਫਿਰ ਉੱਥੇ ਵੀ ਉਸ ਨੂੰ ਨਿਸ਼ਾਨੇ ਤੇ ਲਿਆ। ਅਸੀਂ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰਿਬੈਰੋ ਕਾਂਡ ਜਿਹੜਾ ਉਹੀ ਯਾਦ ਦਹਾਨੀ ਕਰਵਾਉਂਦਾ ਹੈ ਜੋ ਕਿ ਕਦੇ ਸ਼ਹੀਦ ਊਧਮ ਸਿੰਘ ਨੇ ਕਿਵੇਂ 1919 ਤੋਂ ਬਾਅਦ 21 ਸਾਲ ਬਾਅਦ ਯੂਕੇ ਦੀ ਧਰਤੀ ਤੇ ਆ ਕੇ ਬਦਲਾ ਲਿਆ ਸੀ। ਹਾਲਾਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਲੋਕ ਅਖਾਣਾ ਦੇ ਵਿੱਚ ਹੀ ਹੈ ਕਿ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਰਿਬੈਰੋ ਜਲੰਧਰ 'ਚ ਵੀ ਬਚ ਗਿਆ, ਬਚ ਇੱਥੇ ਵੀ ਗਿਆ, ਹਾਲਾਂ ਭੱਜ ਭੁੱਜ ਕੇ ਜ਼ਖਮੀ ਹੋਇਆ ਜਾਂ ਦੂਸਰਾ ਹੋਇਆ, ਲੇਕਿਨ ਉਸ ਦੇ ਵਿੱਚ ਇੱਕ ਸਿੰਘ ਮੌਕੇ ਤੇ ਸ਼ਹੀਦ ਹੋ ਗਏ ਸੀ। ਦੂਸਰੇ ਜਿਹੜੇ ਸਿੰਘ ਜਿਨ੍ਹਾਂ ਨੇ ਜਿਹੜੀ ਹੈ ਕੈਦ ਕੱਟੀ ਔਰ ਉਹਨਾਂ 'ਚ ਇੱਕ ਪ੍ਰੋਮੀਨੈਂਟ ਸਿੰਘ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ, ਉਹ ਸਾਰੇ 'ਚ ਹੁਣ ਉਹ ਜਰਮਨ ਦੇ ਨਿਊਰਮਬਰਗ ਸ਼ਹਿਰ ਦੇ ਵਿੱਚ ਰਹਿੰਦੇ ਨੇ, ਭਾਈ ਪ੍ਰਗਟ ਸਿੰਘ ਨਿੱਜਰ, ਔਰ ਕਾਰੋਬਾਰੀ ਨੇ। ਔਰ ਨਿਊਰਮਬਰਗ ਵੀ ਉਹ ਥਾਂ ਹੈ ਜਿੱਥੇ ਜਿਹੜੇ ਨਾਜ਼ੀਆਂ ਨੇ ਜ਼ੁਲਮ ਕੀਤੇ ਸੀ ਉਹਨਾਂ ਦੇ ਨਿਊਰਮਬਰਗ ਟਰਾਇਲਸ ਉਹਨਾਂ ਨੂੰ ਕਿਹਾ ਜਾਂਦਾ। ਔਰ ਮੈਂ ਕੱਲ ਹੀ ਇਹ ਖਬਰ ਜਦੋਂ ਦੇਖੀ ਕਿ ਭਾਈ ਪ੍ਰਗਟ ਸਿੰਘ ਨਿੱਜਰ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਦੀ ਲਗਭਗ 100 ਸਾਲ ਉਮਰ ਸੀ ਉਹ ਚੜ੍ਹਾਈ ਕਰ ਗਏ, ਤੇ ਅੱਜ ਹੀ ਮੈਂ ਭਾਈ ਪ੍ਰਗਟ ਸਿੰਘ ਹੋਰਾਂ ਦੇ ਨਾਲ ਅਫਸੋਸ ਦਾ ਇਜ਼ਹਾਰ ਕਰਨ ਲਈ ਕਾਲ ਕੀਤਾ। ਬੜੀ ਲੰਬੀ ਗੁਫ਼ਤਗੂ ਹੋਈ, ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਜਿਨ੍ਹਾਂ ਦਾ ਮੈਨੂੰ ਪਤਾ ਨਹੀਂ ਸੀ ਉਹਨਾਂ ਨੇ ਦੱਸਿਆ। ਮਾਤਾ ਜੀ ਬਾਰੇ ਵੀ ਉਹਨਾਂ ਨੇ ਕਿ ਭਾਈ ਇਹ ਬਹੁਤ ਉਹਨਾਂ ਨੇ ਕਿਹਾ ਭਾਈ ਪ੍ਰਗਟ ਸਿੰਘ ਨੇ ਕਿ ਮੈਂ ਤਾਂ 1.5 ਸਾਲ ਦਾ ਸੀ ਜਦੋਂ ਪਿਤਾ ਜੀ ਚੜ੍ਹਾਈ ਕਰ ਗਏ ਸੀ। ਸਾਡੀ ਮਾਤਾ ਨੇ ਕਿਵੇਂ ਜਫਰ ਜਾਲੇ ਔਰ ਕਿਵੇਂ ਇਸ ਪਰਿਵਾਰ ਨੇ ਸਟਰਗਲ ਕੀਤੀ। ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਗੱਲ ਹੈ ਕਿ ਭਾਈ ਉਸ ਸਟਰਗਲ ਕਰਨ ਵਾਲੇ ਪਰਿਵਾਰਾਂ ਚੋਂ ਵੀ ਕਿਵੇਂ ਫਿਰ ਪੰਥ ਦੀ ਖਿਦਮਤ ਦੇ ਲਈ ਜਿਹੜੇ ਉਹ ਨਿਕਲੇ। ਉਹਨਾਂ ਨੇ ਆਪਣੇ ਪਰਿਵਾਰ ਦੇ ਹੋਰ ਜੀਆਂ ਦਾ ਵੀ ਕਿ ਕਿਹਨਾਂ ਦਾ ਕੀ ਯੋਗਦਾਨ ਹੈ। ਸੋ ਅਸੀਂ ਦਰਸ਼ਕ ਦੇਖ ਸਕਦੇ ਨੇ ਮਾਤਾ ਜੀ ਦੇ ਨਾਲ ਭਾਈ ਪ੍ਰਗਟ ਸਿੰਘ ਹੋਰਾਂ ਦੀ ਤਸਵੀਰ ਵੀ। ਔਰ ਉਹਨਾਂ ਦੱਸਿਆ ਕਿ ਕੁਝ ਵਰੇ ਪਹਿਲਾਂ ਜਿਹੜੇ ਨੇ ਉਹ ਆਏ ਵੀ ਸੀ ਉਹਨਾਂ ਕੋਲ ਇੱਕ ਵਾਰ, ਲੇਕਿਨ ਫਿਰ ਵੀ ਜਦੋਂ ਤੁਸੀਂ ਵਿਛੋੜੇ ਦੀ ਗੱਲ ਦੇਖਦੇ ਹੋ ਕਿ ਕਿਵੇਂ ਉਹਨਾਂ ਮਾਵਾਂ ਦੇ ਲਈ ਜਿਨ੍ਹਾਂ ਦੀ ਕੁੱਖ ਚੋਂ ਜਾਇਆਂ ਨੇ ਕਿੰਨੇ ਵੱਡੇ ਵੱਡੇ ਕਾਰਨਾਮੇ ਕੀਤੇ। ਔਰ ਭਾਈ ਪ੍ਰਗਟ ਸਿੰਘ ਉਹਨਾਂ ਨੇ ਆਲਮੋਸਟ 7 ਸਾਲ ਦੇ ਕਰੀਬ ਜੇਲ੍ਹ ਵੀ ਕੱਟੀ ਔਰ ਉਹ ਸਾਰੇ ਚੋਂ, ਲੇਕਿਨ ਉਹ ਅੱਜ ਵੀ ਉਹ ਫਖਰ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਜਿਹੜਾ ਕੌਮ ਦੇ ਲਈ ਕੁਝ ਕਰ ਸਕੇ। ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਮਾਤਾ ਜੀ ਨੂੰ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਔਰ ਇਸੇ ਤਰ੍ਹਾਂ ਹੀ ਭਾਈ ਪ੍ਰਗਟ ਸਿੰਘ ਔਰ ਬਾਕੀ ਸਾਰੇ, ਜਦੋਂ ਅਸੀਂ ਜਲਾਵਤਨੀਆਂ ਦੀ ਕਹਾਣੀ ਕਹਿੰਦੇ ਹਾਂ ਤਾਂ ਫਿਰ ਇਹ ਤਾਂ ਅਸੀਂ ਸਾਰੇ ਹੀ ਉਸ ਰਸਤੇ ਦੇ ਪਾਂਧੇ ਹਾਂ। ਔਰ ਅਸੀਂ ਦੇਖ ਸਕਦੇ ਹਾਂ ਕਿ ਭਾਈ ਇਸ ਆਜ਼ਾਦੀ ਨੂੰ ਵਰਣ ਦੇ ਲਈ ਜਿਵੇਂ ਜਦੋਂ ਅਸੀਂ ਜਿੰਦਾ ਸੁੱਖਾ ਦੀ ਗੱਲ ਕਰਦੇ ਹਾਂ ਜਾਂ ਭਾਈ ਸਤਵੰਤ ਸਿੰਘ ਕੇਰ ਸਿੰਘ, ਇਹ ਜਦੋਂ ਤੁਸੀਂ ਫਿਰ ਮੌਤ ਨੂੰ ਵਰਨਾ ਹੈ, ਆਜ਼ਾਦੀ ਦੇ ਲਈ ਖਲੋਣਾ ਤੇ ਫਿਰ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ ਹੈ। ਸੋ ਇਹ ਇਹਨਾਂ ਯੋਧਿਆਂ ਦੀ ਵੀ ਵੱਡੀ ਕੁਰਬਾਨੀ ਹੈ। ਪਰ ਮੈਂ ਸਮਝਦਾ ਵੀ ਮਾਪਿਓ ਔਰ ਦੂਸਰੇ ਜਿਹੜੇ ਉੱਥੇ ਵੀ ਜਦੋਂ ਫਿਰ ਪੁਲਿਸ ਔਰ ਉਹਨਾਂ ਦੇ ਦਬਾਅ ਦਾ ਤਸ਼ੱਦਦ ਦਾ ਸ਼ਿਕਾਰ ਹੁੰਦੇ ਨੇ, ਕਿਹਨਾਂ ਹਾਲਾਤਾਂ ਚੋਂ ਗੁਜ਼ਰਦੇ ਨੇ, ਇਹ ਵੀ ਆਪਣੇ ਆਪ ਦੇ ਵਿੱਚ ਹਰ ਇੱਕ ਦੇ ਕੋਲ ਕੋਈ ਕਹਾਣੀ ਕਹਿਣ ਨੂੰ ਹੈ। ਔਰ ਹੁਣ ਅਸੀਂ ਟੌਪਿਕ ਵੱਲ ਆਉਂਦੇ।
ਐਰਿਕ ਗਾਰਸੈਟੀ ਜਿਹੜੇ ਐਂਬੈਸਡਰ ਨੇ ਅਮਰੀਕਾ ਦੇ ਭਾਰਤ ਦੇ ਵਿੱਚ, ਔਰ ਟਾਈਮਿੰਗ, ਦੋ ਚੀਜ਼ਾਂ ਜਿਨ੍ਹਾਂ ਦੇ ਉੱਤੇ, ਹਾਲਾਂ ਬਾਕੀ ਤਾਂ ਕਸਟਮਰ ਹੀ ਹੁੰਦਾ ਹੈ। ਦਰਬਾਰ ਸਾਹਿਬ ਇਸ ਵੇਲੇ ਦੁਨੀਆ ਦੇ ਨਕਸ਼ੇ ਦੇ ਉੱਤੇ ਜਿਹੜੇ ਮੋਸਟ ਵਿਜ਼ਿਟਡ ਪਲੇਸਿਸ ਨੇ, ਸਾਡੇ ਲਈ ਤਾਂ ਉਹ ਸੱਚਖੰਡ ਹੈ, ਸਾਡੇ ਲਈ ਤਾਂ ਦੋ ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਅਸੀਂ ਮੰਗਦੇ ਹਾਂ, ਮੀਰੀ ਪੀਰੀ, ਔਰ ਉਹ ਸਾਰਾ ਸਾਡੇ ਤਾਂ ਦਿਲਾਂ ਦੇ ਅੰਦਰ ਹਰਮੰਦਰ ਵਸਦਾ ਹੈ, ਅਕਾਲ ਤਖਤ ਵਸਦਾ ਹੈ। ਲੇਕਿਨ ਈਵਨ ਗੈਰ ਸਿੱਖਾਂ ਦੇ ਲਈ ਇਹ ਇੱਕ ਵੱਖਰੀ ਕਹਾਣੀ ਹੈ ਕਿ ਜਦੋਂ ਕੋਈ ਥਾਂ ਨੂੰ ਤੁਸੀਂ ਟੂਰਿਸਟ ਸਪੌਟ ਵਜੋਂ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਉਹ ਇੱਕ ਵੱਖਰਾ ਨੈਰੇਟਿਵ ਹੁੰਦਾ ਹੈ। ਪਰ ਇਹਦੇ ਬਾਵਜੂਦ ਦਰਬਾਰ ਸਾਹਿਬ ਦੀ ਫਿਜ਼ਾ ਦੇ ਵਿੱਚ ਉਹ ਰੂਹਾਨੀਅਤ ਹੈ, ਦਰਬਾਰ ਸਾਹਿਬ ਦਾ ਆਲਾ ਦੁਆਲਾ ਸੇਵਾ ਦਾ ਕੁੰਭ, ਜਿਸ ਨਿਸ਼ਕਾਮਤਾ ਦੇ ਨਾਲ ਸਿੱਖ ਸੰਗਤਾਂ ਉਹ ਪਰਿਕਰਮਾ ਦੀ ਸੇਵਾ ਹੋ ਰਹੀ ਹੋਏ, ਅਦਰਵਾਈਜ਼ ਸੇਵਾ ਹੋਏ, ਔਰ ਉਹ ਲੰਗਰ ਜਿਸ ਨੂੰ ਕਦੇ ਨਿਊਯਾਰਕ ਟਾਈਮਸ ਨੇ ਲਾਰਜੈਸਟ ਈਟਰੀ ਇਨ ਦਾ ਵਰਲਡ ਕਿਹਾ ਸੀ ਕਿ 1 ਲੱਖ ਤੋਂ 1.5 ਲੱਖ ਲੋਕਾਂ ਲਈ ਰੋਜ਼ਾਨਾ ਗਰਮ ਲੰਗਰ ਤਿਆਰ ਹੁੰਦਾ ਹੈ। ਵੀਕਐਂਡਸ ਦੇ ਉੱਤੇ ਇਹ ਗਿਣਤੀ 5 ਲੱਖ ਤੋਂ ਉੱਪਰ ਚਲੀ ਜਾਂਦੀ ਹੈ, ਗੁਰਪੁਰਬਾਂ ਤੇ ਇਹ ਮਿਲੀਅਨਸ ਚਲੀ ਜਾਂਦੀ ਹੈ। ਕਿੰਨੇ ਟਨਾਂ ਦੇ ਹਿਸਾਬ ਨਾਲ ਅਨਾਜ ਔਰ ਦੂਸਰਾ ਜਿਹੜੀ ਉਹਦੀ ਖਪਤ, ਇਹ ਔਰ ਉਸ ਦੇ ਵਿੱਚ ਕਿਵੇਂ ਉਹਨੂੰ ਮੈਨੇਜ ਕੀਤਾ ਜਾਂਦਾ ਹੈ, ਕਿਵੇਂ ਆਟੋਮੈਟਿਕਲੀ ਸਭ ਕੁਝ ਹੋ ਰਿਹਾ, ਕੋਈ ਕਿਸੇ ਨਾਲ ਖੈਬੜਦਾ ਨਹੀਂ, ਕੋਚਾ ਨਹੀਂ ਬੋਲਦਾ, ਘਰ 'ਚ 2 ਪ੍ਰਾਹੁਣੇ ਆ ਜਾਣ ਤਾਂ ਵਕਤ ਪਿਆ ਹੁੰਦਾ। ਹੁਣ ਇਸ ਸਾਰੇ ਨੂੰ ਜਦੋਂ ਜਿਹੜੇ ਲੋਕ ਈਵਨ ਇੱਕ ਟੂਰਿਸਟ ਐਂਗਲ ਤੋਂ ਵੀ ਜਾਂਦੇ ਹੋਣਗੇ, ਉਹ ਜਦੋਂ ਦੇਖਦੇ ਨੇ ਤੇ ਉਹ ਉੱਥੋਂ ਦੀ ਰੂਹਾਨੀਅਤ ਦੀ ਫਜ਼ਾ ਦੇ ਵਿੱਚ ਇਮਰਸ ਹੋ ਜਾਂਦੇ ਨੇ। ਬਿਲਕੁਲ। ਪਰ ਇਹ ਗੱਲ ਅੱਜ ਦੀ ਨਹੀਂ ਹੈ। ਇਹ ਜਦੋਂ ਅਸੀਂ ਵਿਜ਼ਿਟਰ ਬੁੱਕ ਦਰਬਾਰ ਸਾਹਿਬ 'ਚ ਜਿਹੜੇ ਲੋਕ ਖਾਸ ਤੌਰ ਤੇ ਬਹੁਤ ਪਹਿਲਾਂ ਤੋਂ ਹੀ ਰਹੀ ਹੈ, ਦਰਸ਼ਨਾਂ ਨੂੰ ਆਉਂਦੇ ਸੀ, ਕੋਈ ਹੈਡ ਆਫ ਦਾ ਸਟੇਟ ਉਦੋਂ ਇੰਨੇ ਜ਼ਿਆਦਾ ਨਹੀਂ ਸੀ ਆਉਂਦੇ ਹੁੰਦੇ, ਕੋਈ ਜਿਨ੍ਹਾਂ ਨੂੰ ਜਿਹੜੇ, ਔਰ ਦਿੱਲੀ ਵਾਲੇ ਚਾਹੁੰਦੇ ਵੀ ਨਹੀਂ ਸੀ ਹੁੰਦੇ ਵੀ ਦਰਬਾਰ ਸਾਹਿਬ ਆਣ, ਤੇ ਉਨੀ ਗੱਲ ਵੀ ਨਹੀਂ ਸੀ। ਜੂਨ 84 ਤੋਂ ਬਾਅਦ ਤਾਂ ਖੈਰ ਬਹੁਤ ਹਾਈਲਾਈਟ ਹੋਇਆ ਤੇ ਉਹਦੇ 'ਚ ਵੀ ਉਹ ਵਿਜ਼ਿਟਰ ਬੁੱਕ ਹੁੰਦੀ ਸੀ। ਉਹਦੇ 'ਚ ਮੈਂ ਕਈ ਵਾਰ, ਮੈਨੂੰ ਆਪਣੇ ਬਚਪਨ ਦਾ ਯਾਦ ਹੈ ਕਿ ਉਹਨਾਂ ਨੇ ਗੁਰਦੁਆਰਾ ਗਜ਼ਟ ਇੱਕ ਪਬਲੀਕੇਸ਼ਨ ਸੀ ਸ਼੍ਰੋਮਣੀ ਕਮੇਟੀ ਦੀ, ਹੁਣ ਵੀ ਹੋਣੀ ਹੈ, ਉਹਦੇ 'ਚ ਹੁੰਦਾ ਸੀ ਜੀ ਇਹ ਕਿੰਗ ਆਫ ਨੇਪਾਲ ਆਇਆ ਤੇ ਉਹਨੇ ਆਪਣੇ ਜਿਹੜੇ ਨੇ ਕੀ ਪ੍ਰਭਾਵ ਲਿਖੇ, ਜਾਂ ਉਹਨਾਂ ਜ਼ਮਾਨਿਆਂ 'ਚ ਨਾਸਰ, ਕਰਨਲ ਨਾਸਰ ਇਜਿਪਟ ਦਾ ਸੀ, ਉਹ ਆਇਆ, ਹਾਲਾ ਮੁਸਲਮਾਨ ਸੀ ਲੇਕਿਨ ਕਿਉਂਕਿ ਕਰਨਲ ਸੀ, ਸੈਕੰਡ ਵਰਲਡ ਵਾਰ ਵੇਲੇ, ਫਸਟ ਵਰਲਡ ਵਾਰ ਵੇਲੇ ਸਿੱਖਾਂ ਨੇ ਮਿਡਲ ਈਸਟ ਸਿੱਖ ਫਸਟ ਵਰਲਡ ਵਾਰ ਵੇਲੇ ਖਾਸ ਤੌਰ ਤੇ ਪਹੁੰਚੇ ਸੀ, ਬਸਰਾ ਔਰ ਦੂਸਰੀ ਲਾਮ 'ਚ, ਸੋ ਉਹਦਾ ਇੰਟਰਸਟ ਸੀ, ਉਹਨਾਂ ਦੇ ਕੀ ਪ੍ਰਭਾਵ ਸੀ। ਉਹਨਾਂ ਨੇ ਵੀ, ਜਿਨ੍ਹਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ, ਹੋਰ ਜ਼ਬਾਨ ਸੀ, ਉਹ ਜਿਹੜੇ ਤੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੇ ਸੀ ਤੇ ਹਰ ਇੱਕ ਨੇ ਇੱਕ ਉਸ ਦੇ ਰੂਹਾਨੀ ਇੰਪੈਕਟ ਦੀ ਗੱਲ ਕੀਤੀ ਕਿ ਭਾਈ ਇਹ ਇੱਕ ਰੂਹਾਨੀਅਤ ਦਾ ਸੋਮ ਹੈ। ਬਹੁਤ ਸਾਰਿਆਂ ਨੂੰ ਹੁਣ ਜੂਨ 84 ਤੋਂ ਬਾਅਦ ਤਾਂ ਬਹੁਤ ਵੱਡੇ ਪੈਮਾਨੇ ਤੇ, ਜਿੱਥੇ ਫਿਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਜੇ ਕੋਈ ਇੰਡੀਅਨ ਪ੍ਰਾਈਮ ਮਿਨਿਸਟਰ ਦਾ ਇਤਿਹਾਸ ਪੜ੍ਹੇਗਾ ਤੇ ਇੰਦਰਾ ਗਾਂਧੀ ਉਹਨਾਂ ਦੀ ਕੁਈਨ ਆਫ ਸਾਊਥ ਏਸ਼ੀਆ ਬਣਾਈ ਹੋਈ ਸੀ। ਉਹਦਾ ਐਂਡ ਕਿਉਂ ਹੋਇਆ, ਕੋਈ ਫਿਰ ਦੇਖੇਗਾ ਰੈਫਰੈਂਸ, ਕਿਉਂਕਿ ਜੇ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਸਿੱਖ ਕਦੇ ਬਖਸ਼ਦੇ ਨਹੀਂ ਜੋ ਹਮਲਾ ਕਰ, ਉਹ ਫਿਰ ਦਰਬਾਰ ਸਾਹਿਬ ਵੱਲ ਦੇਖੇਗਾ। ਸੋ ਅਸੀਂ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਮੈਨੀ ਫੋਲਡ ਇੰਟਰਨੈਸ਼ਨਲ ਇੰਟਰਸਟ ਵੀ ਹੋਇਆ, ਔਰ ਜ਼ਾਹਰ ਹੈ ਕਿ ਵੀ ਜਦੋਂ ਅਸੀਂ ਹਿਊਮੈਨਿਟੇਰੀਅਨ ਐਂਗਲ ਔਰ ਦੂਸਰਾ ਦੇਖਦੇ ਹਾਂ, ਲੰਗਰ ਅਟਰੈਕਟ ਕਰਦਾ ਹੈ, ਸੇਵਾ ਦਾ ਪਾਰਟ ਅਟਰੈਕਟ ਕਰਦਾ ਹੈ। ਜਦੋਂ ਈਵਨ ਜਿਹੜੇ ਹਿੱਪੀ ਮੂਵਮੈਂਟ ਸੀ 60s ਦੀ, ਜਿਹੜੇ ਉਹ ਬੈਕਪੈਕ ਲੈ ਕੇ ਘੁੰਮਦੇ ਸੀ, ਉਹਨਾਂ ਚੋਂ ਵੀ 1-2 ਦੇ ਰਾਈਟਰ ਜਿਹੜੇ ਪ੍ਰੋਮਿਨੈਂਟ ਜਰਨਲਿਸਟ ਨੇ, ਉਹਨਾਂ ਨੇ ਕਿਹਾ ਜੀ ਜਦੋਂ ਮੈਂ ਹਿੱਪੀ ਸੀ ਤੇ ਮੈਨੂੰ ਕਿਤੇ ਥਾਂ ਨਹੀਂ ਸੀ, ਮੈਂ ਦਰਬਾਰ ਸਾਹਿਬ ਇੰਨੇ ਰਾਤਾਂ ਰਿਹਾ ਜਾ ਕੇ, ਫੂਡ ਵੀ ਔਰ ਦੂਜਾ ਵੀ, ਔਰ ਹੁਣ ਜਦੋਂ ਬੜੇ ਨੇ ਉਹ ਸਾਰੇ ਉਹਨਾਂ ਯਾਦਾਂ ਨੂੰ ਵੀ ਤਾਜ਼ਾ ਕਰਦੇ ਨੇ। ਅੱਛਾ। ਸੋ ਇਹ ਤਾਂ ਇੱਕ ਰੂਹਾਨੀਅਤ ਦਾ ਤੇ ਸੇਵਾ ਦਾ ਇੰਪੈਕਟ। ਪਰ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਸਿੱਖਾਂ ਦਾ ਔਰ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦਾ ਇੱਕ ਆਪਣਾ ਪ੍ਰਭਾਵ ਹੈ, ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲ ਪ੍ਰਪੋਰਸ਼ਨ ਦੀ ਮੂਵਮੈਂਟ ਬਣ ਗਈ ਹੈ, ਉਸ ਦੀ ਚਰਚਾ ਔਰ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੋਂ ਬਾਅਦ ਜਿਵੇਂ ਇੱਕ ਵੇਵ ਆਫ ਸਿੰਪਥੀ ਫਾਈਨੈਂਸ਼ੀਅਲ ਟਾਈਮਜ਼, ਵਾਸ਼ਿੰਗਟਨ ਪੋਸਟ ਔਰ ਗਾਰਡੀਅਨ ਤੋਂ ਲੈ ਕੇ ਦੁਨੀਆ ਭਰ ਦੀਆਂ ਪਬਲੀਕੇਸ਼ਨਸ 'ਚ ਹੈ। ਹੁਣ ਜਦੋਂ ਵੀ ਕੋਈ ਵਿਜ਼ਿਟ ਹੁੰਦੀ ਹੈ ਹਾਇਰ ਲੈਵਲ, ਹਾਲਾਂ ਹੁਣ ਤਾਂ ਉੱਥੇ ਕੋਈ ਸੈਮੀਨਾਰ ਹੋਏ ਦਿੱਲੀ 'ਚ, ਕੋਈ ਐਂਬੈਸਡਰ ਆਣ, ਕੋਈ ਫੋਰਨ ਮਿਨਿਸਟਰ ਆਣ, ਉਹ ਪੂਰੇ ਉਹਨਾਂ ਦੇ ਜਥਿਆਂ ਦੇ ਜਥੇ ਆਏ ਹੁੰਦੇ ਨੇ, 40-40, 50-50 ਐਂਬੈਸਡਰ ਐਟ ਵਨ ਟਾਈਮ ਜਿਹੜੇ ਨੇ ਉਹ ਉੱਥੇ ਜਾਂਦੇ ਰਹੇ ਨੇ।
ਲੇਕਿਨ ਹੁਣ ਦੀ ਜਦੋਂ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੰਡੀਆ ਐਜ਼ ਅ ਰੋਗ ਸਟੇਟ ਜੀ ਜਿਹੜਾ ਐਕਸਪੋਜ਼ ਹੋ ਰਿਹਾ ਹੈ। ਪੰਜਾਬ ਦੇ ਵਿੱਚ ਕਿਸਾਨ ਮੂਵਮੈਂਟ ਦਾ ਦੂਸਰਾ ਫੇਜ਼ ਸ਼ੁਰੂ ਹੋਣ ਵੇਲੇ ਅਸੀਂ ਦੇਖਦੇ ਹਾਂ ਕਿ ਜਿਵੇਂ ਇੰਡੀਅਨ ਸਟੇਟ ਨੇ ਬਾਰਡਰ ਨੂੰ ਇੱਕ ਦੁਸ਼ਮਣ ਸਰਹੱਦ ਵਾਂਗ ਬਦਲਿਆ ਔਰ ਉਸ ਦਾ ਕੀ ਪ੍ਰਭਾਵ ਚੱਲ ਰਿਹਾ ਹੈ, ਇਹ ਆਪਣੇ ਆਪ 'ਚ ਇੱਕ ਅਹਿਮੀਅਤ ਵਾਲੀ ਗੱਲ ਹੈ। ਬਿਲਕੁਲ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਹਵਾਲੇ ਨਾਲ ਜਿਹੜੀ ਹੈ ਇਸ ਵੇਲੇ ਇੱਕ ਮੂਵਮੈਂਟ ਦੁਨੀਆ ਦੇ ਵਿੱਚ ਬਣੀ ਹੋਈ ਹੈ। ਹੁਣ ਇਸ ਸਾਰੇ ਦੇ ਵਿੱਚ ਜਦੋਂ ਕੋਈ ਵਿਜ਼ਿਟ ਕਰਦਾ ਹੈ ਔਰ ਉਹ ਉਹਦੇ 'ਚ ਕੀ ਕਹਿੰਦਾ ਹੈ, ਵਿਜ਼ਿਟ ਦੀ ਟਾਈਮਿੰਗ ਇੰਪੋਰਟੈਂਟ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਵੇਲੇ ਹਾਲਾਂ ਐਰਿਕ ਗਾਰਸੈਟੀ ਤਾਂ ਕਦੋਂ ਦਾ ਐਂਬੈਸਡਰ ਉੱਥੇ ਬਣਿਆ ਹੋਇਆ, ਸਾਲ ਹੋ ਗਿਆ ਹੋਣਾ, ਜੀ ਲੇਕਿਨ ਇਸ ਵੇਲੇ ਜਾਣਾ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਮੈਸੇਜ ਹੈ ਕਿ ਭਾਈ ਜਿਹੜਾ ਹੈ ਉਹ ਅਸੀਂ ਸਿੱਖ ਕੌਮ ਦੇ ਨਾਲ ਖੜੇ ਹਾਂ। ਫਿਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਰਿਸੀਵ ਕੀਤਾ ਗਿਆ ਔਰ ਜਿਵੇਂ ਉਹਨਾਂ ਨੇ ਈਵਨ ਕਮਿਊਨੀਕੇਟ ਕੀਤਾ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਹਰਜਿੰਦਰ ਸਿੰਘ ਧਾਮੀ ਦੇ ਨਾਲ, ਔਰ ਦੂਸਰਾ ਉਹਨਾਂ ਨੇ ਵੀ ਮੰਗ ਕੀਤੀ ਕਿ ਜੀ ਡਾਇਰੈਕਟ ਫਲਾਈਟ ਜਿਹੜੀ ਹੈ ਅਮਰੀਕਾ ਦੇ ਸ਼ਹਿਰਾਂ ਤੋਂ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਲਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਹੈ ਸਿੱਖਾਂ ਦੇ ਲਈ ਇਸ ਦੀ ਜਿਹੜੀ ਹੈ ਉਹ ਕਨਵੀਨੀਅੰਸ ਹੋਏ। ਹਾਲਾਂ ਸਾਡੀ ਟੀਮ ਦੇ ਸੱਜਣ ਦੱਸ ਰਹੇ ਸੀ ਕਿ ਭਾਈ ਇੱਕ ਨਿਊ 에ਅਰਲਾਈਨ ਹੈ ਕੋਈ ਜਿਹੜੀ ਵਾਇਆ ਇਟਲੀ ਜਾਂਦੀ ਹੈ ਔਰ ਇਟਲੀ ਮਿਲਾਨ JFK ਤੋਂ ਚੱਲਦੀ ਹੈ ਮਿਲਾਨ ਔਰ ਫਿਰ ਉਹ ਅੰਮ੍ਰਿਤਸਰ ਹੈ, ਪਰ ਇਹ ਵੀ ਸ਼ਾਇਦ ਸਟਾਪ ਓਵਰ ਹੈ, ਡਾਇਰੈਕਟ ਫਲਾਈਟਸ ਵੀ ਹੋ ਸਕਦੀਆਂ ਨੇ, ਜਿਹਨੂੰ ਈਵਨ ਐਰਿਕ ਗਾਰਸੈਟੀ ਨੇ ਜਿੱਥੇ ਐਪਰੀਸ਼ੀਏਟ ਕੀਤਾ। ਉਹਨੇ ਕਿਹਾ ਕਿ ਬਈ ਮੇਰੇ ਤਾਂ ਸਿੱਖਾਂ ਦੇ ਨਾਲ ਬੜੇ ਪੁਰਾਣੇ ਸੰਬੰਧ ਨੇ, ਮੈਂ ਉੱਥੋਂ ਆਉਂਦਾ ਵੇਅਰ ਇਜ਼ ਅ ਲਾਰਜ ਪੋਪੂਲੇਸ਼ਨ ਆਫ ਸਿੱਖਸ ਇਨ ਹਿਜ਼ ਹੋਮ ਸਟੇਟ ਆਫ ਕੈਲੀਫੋਰਨੀਆ ਵਿਦ whom he had good and old relationship ਕਿ ਸਿੱਖਾਂ ਨਾਲ ਤਾਂ ਮੇਰੇ ਬਹੁਤ ਪੁਰਾਣੇ ਸੰਬੰਧ ਨੇ। ਔਰ ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਮੰਗ ਹੈ ਔਰ ਇਸ ਦੇ ਉੱਤੇ ਮੈਂ ਜਿਹੜਾ ਉਹ ਐਕਟ ਕਰਾਂਗਾ। ਲੇਕਿਨ ਇਸ ਤੋਂ ਵੀ ਅਹਿਮੀਅਤ ਵਾਲੀ ਇਹ ਵੀ ਸਮਝ ਆ ਸਕਦਾ ਹੈ ਕਿ ਉਹ ਕੰਫਰਟੇਬਲ ਹੈ, ਆਲਰੇਡੀ ਸਿੱਖਾਂ ਚੋਂ ਹੀ ਗਿਆ ਹੈ, LA 'ਚ ਹੁੰਦੇ ਆ, ਉਹਨੂੰ ਵੀ ਪਤਾ ਹੈ ਸਿੱਖ ਕੌਣ ਨੇ। ਔਰ ਇਹ ਐਰਿਕ ਗਾਰਸੈਟੀ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਕਾਫੀ ਵੋਕਲ ਆਵਾਜ਼ ਰਹੀ ਹੈ ਔਰ ਹਮੇਸ਼ਾ ਹੀ ਇਹਨੇ ਇਸ਼ੂ ਇਸ ਦੇ ਉੱਤੇ ਚੁੱਕੇ ਨੇ। ਲੇਕਿਨ ਜਿਹੜੇ ਉਹਨੇ ਵਿਜ਼ਿਟਰ ਬੁੱਕ ਦੇ ਵਿੱਚ ਲਿਖਿਆ, ਮੈਂ ਜਦੋਂ ਉਸ ਨੂੰ ਕੋਟ ਅਨਕੋਟ ਅੱਜ ਦੀ ਟ੍ਰਿਬਿਊਨ ਨੇ ਇਹ ਖਬਰ ਲਾਈ ਹੈ ਔਰ ਇਹ ਹਾਲਾਂ ਉਹਨਾਂ ਨੇ ਜਿਹੜਾ ਕੋਟ ਅਨਕੋਟ ਹੁੰਦਾ ਕਿ ਉਹਦੇ 'ਚ ਕੋਈ ਚੇਂਜ ਨਹੀਂ ਹੈ, ਉਹੀ ਲਫ਼ਜ਼ ਨੇ। ਔਰ ਗਾਰਸੈਟੀ ਨੇ ਜੋ ਵਿਜ਼ਿਟਰ ਬੁੱਕ ਦੇ ਵਿੱਚ ਲਿਖਿਆ, ਉਹਨਾਂ ਨੇ ਕਿਹਾ देयर आर ए few places in the world that are truly sacred ਕਿ ਬਹੁਤ ਥੋੜੀਆਂ ਥਾਵਾਂ ਨੇ ਦੁਨੀਆ 'ਚ ਜਿਹੜੀਆਂ ਸੱਚਮੁੱਚ ਪਵਿੱਤਰ ਨੇ। ਹੁਣ ਦੁਰਗਿਆਣਾ ਮੰਦਿਰ ਬਣਾ ਦਿਓ ਤੁਸੀਂ ਦਰਬਾਰ ਸਾਹਿਬ ਦੇ ਮਾਡਲ ਦੇ ਉੱਤੇ ਬਿਠਾਂ ਹੁੰਦੀਆਂ ਨੇ। ਅੱਜ ਹੀ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ, ਹੁਣ ਚੱਠਾ ਸਾਹਿਬ ਨਾਲ ਹੀ, ਉਹ ਕਹਿੰਦਾ ਜੀ ਮੈਂ 80s ਦੇ ਵਿੱਚ ਅੰਮ੍ਰਿਤਸਰ ਸੀ ਜੌਬ ਕਰਦਾ ਤੇ ਮੈਂ ਕਿਹਾ ਜੀ ਮੈਂ ਵੀ ਉਦੋਂ ਇੱਕ ਵਾਰੀ ਗਿਆ, ਉਹ ਕਬੂਤਰਾਂ ਦੀਆਂ ਬਿੱਠਾਂ ਤੇ ਗੁਟਕੂ ਤੁਹਾਨੂੰ ਸੁਣਦੇ ਸੀ ਸਾਰੇ, ਉੱਥੇ ਉੱਲੂ ਬੋਲਦੇ ਨੇ ਤੇ ਔਰ ਇਹ ਹੈ ਤੁਸੀਂ ਇੱਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ ਆਰਟੀਫਿਸ਼ੀਅਲੀ। ਔਰ ਇਹ ਐਰਿਕ ਗਾਰਸੈਟੀ ਕਹਿੰਦੇ देयर आर ए few places in the world that are truly sacred ਸੱਚਮੁੱਚ ਜਿਹੜੇ ਪਵਿੱਤਰ ਨੇ। The Golden Temple is right there at the top of that list। ਜੇ ਦੁਨੀਆ ਦੇ ਵਿੱਚ ਸੱਚਮੁੱਚ ਪਵਿੱਤਰ ਥਾਵਾਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਦਰਬਾਰ ਸਾਹਿਬ ਸਰੇ ਫਰਿਸਤ ਹੈ on top। You feel not only the holiness of this place, ਤੁਸੀਂ ਜਦੋਂ ਇਸ ਦੇ ਪ੍ਰੀਸਿੰਕਟ 'ਚ ਆਉਂਦੇ ਹੋ ਤੁਸੀਂ ਸਿਰਫ ਇਸ ਥਾਂ ਦੀ ਪਵਿੱਤਰਤਾ ਨੂੰ ਹੀ ਮਹਿਸੂਸ ਨਹੀਂ ਕਰਦੇ, but how generous service of the people define not only the world as it is but as it can be। ਜੋ ਤੁਸੀਂ ਸੇਵਾ ਦਾ ਉਮਾ ਦੇਖਦੇ ਹੋ ਫਿਰ ਤੁਹਾਨੂੰ ਇਹ ਸਮਝ ਆਉਂਦੀ ਹੈ ਕਿ ਭਾਈ ਇਸ ਕਿਸਮ ਦਾ ਸੰਸਾਰ ਹੋਣਾ ਚਾਹੀਦਾ, ਜਿਹੜਾ ਨਹੀਂ ਹੈ ਇਸ ਕਿਸਮ ਦਾ ਹੋਣਾ ਚਾਹੀਦਾ। ਮੇ ਦਾ ਹੁਣ ਇਹ ਜਿਹੜੀ ਲਾਈਨ ਹੈ ਇਹਨੇ ਮੈਨੂੰ ਟੁੰਬਿਆ। ਮੈਂ ਕਿਹਾ ਕਿ ਵੀ ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਵਾਲੀ ਆ ਮੈਸੇਜ। ਮੇ ਦਾ ਡੀਪ ਫਰੈਂਡਸ਼ਿਪ ਬਿਟਵੀਨ ਦਾ ਯੂਨਾਈਟਿਡ ਸਟੇਟਸ ਐਂਡ ਦਾ ਸਿੱਖਸ always bring peace to our world। ਹੁਣ ਇੱਥੇ ਇੰਡੀਆ ਨਹੀਂ ਹੈ, ਕੋਈ ਹੋਰ ਦੀ, ਉਹਨੇ ਕਿਹਾ ਮੇ ਦਾ ਡੀਪ ਫਰੈਂਡਸ਼ਿਪ ਬਿਟਵੀਨ ਦਾ ਯੂਨਾਈਟਿਡ ਸਟੇਟਸ ਐਂਡ ਦਾ ਸਿੱਖਸ, ਕਿ ਅਮਰੀਕਾ ਤੇ ਸਿੱਖਾਂ ਦੇ ਵਿੱਚ ਜਿਹੜੀ ਇੱਕ ਡੂੰਘੀ ਦੋਸਤੀ ਹੈ। ਮੇ ਦਾ ਡੀਪ ਫਰੈਂਡਸ਼ਿਪ ਬਿਟਵੀਨ ਯੂਨਾਈਟਿਡ ਸਟੇਟਸ ਐਂਡ ਦਾ ਸਿੱਖਸ always bring peace to our world, ਕਿ ਇਸ ਦੋਸਤੀ ਦੀ ਬਦੌਲਤ ਜਿਹੜੀ ਬੜੀ ਡੂੰਘੀ ਹੈ ਦੁਨੀਆ ਦੇ ਵਿੱਚ ਸਦੀਵੀ ਅਮਨ ਆਏ, ਸਦੀਵੀ ਸ਼ਾਂਤੀ ਆਏ।
ਵਿਦ ਡੀਪ ਰਿਸਪੈਕਟ ਐਂਡ ਫਰੈਂਡਸ਼ਿਪ। ਸੋ ਮੈਸੇਜ ਤਾਂ ਉਹਨਾਂ ਨੇ ਦੇ ਦਿੱਤਾ ਹੈ ਕਿ ਸਿੱਖਸ ਐਜ਼ ਏ ਸੈਪਰੇਟ ਐਂਟੀਟੀ ਫਰੋਮ ਦਾ ਸਿਸਟਮ ਆਫ ਇੰਡੀਆ, ਅਮਰੀਕਾ ਦਾ ਐਂਬੈਸਡਰ ਉਹਨੂੰ ਰੈਕਗਨਾਈਜ਼ ਕਰਦਾ ਹੈ। ਹੁਣ ਇਹ ਦੇਖਣਾ ਹੈ ਕਿ ਭਾਈ ਇਹ ਜਿਹੜੇ ਹਿੰਟਸ ਥਰੋ ਹੁੰਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਜਿਹੜਾ ਕੰਮ ਕਰਨ ਦੀ ਲੋੜ ਹੁੰਦੀ ਹੈ ਫਰਦਰ, ਇਹ ਸਾਡੇ ਲਈ ਇੱਕ ਪੋਜ਼ਿਟਿਵ ਸਾਈਨ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ UK ਪਾਰਲੀਮੈਂਟ ਵਿੱਚ ਸਿੱਖ ਮੈਂਬਰ ਪਾਰਲੀਮੈਂਟ ਬੀਬੀ ਪ੍ਰੀਤ ਕੌਰ ਗਿੱਲ ਨੇ ਭਾਰਤੀ ਸਟੇਟ ਵੱਲੋਂ ਸਿੱਖਾਂ ਖਿਲਾਫ ਅੰਤਰਰਾਸ਼ਟਰੀ ਪੱਧਰ ਤੇ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬੜੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਚੱਕਿਆ ਹੈ, ਔਰ ਇਸ ਦਾ ਜਵਾਬ UK ਦੇ ਸਿਕਿਉਰਿਟੀ ਮਿਨਿਸਟਰ ਨੇ ਦਿੱਤਾ। ਸੋ ਇਸ ਤੋਂ ਪਹਿਲਾਂ ਸਿੱਖ MP ਤਨਮਨਜੀਤ ਸਿੰਘ ਢੇਸੀ ਨੇ ਪਾਰਲੀਮੈਂਟ ਵਿੱਚ ਸਿੱਖ ਕਿਰਸਾਨੀ ਤੇ ਹੋ ਰਹੇ ਜ਼ੁਲਮਾਂ ਤੇ ਮੁੱਦਾ ਜਿਹੜਾ ਉਹ ਚੱਕਿਆ ਸੀ। ਇਹ ਸਿੱਖ ਡਾਇਸਪੋਰਾ ਦੀ ਤਾਕਤ ਦਾ ਪ੍ਰਤੀਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਡਾਇਸਪੋਰਾ ਸਿੱਖਾਂ ਦੀ ਤਾਕਤ, ਖਾਸ ਤੌਰ ਤੇ ਜਿਹੜੇ ਸਾਡੇ ਇਹ ਦੋਵੇਂ MP ਤਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ, ਉਸ ਦਾ ਜਲਵਾ ਭਾਰਤੀ ਹਾਕਮਾਂ ਨੂੰ ਬ੍ਰਿਟਿਸ਼ ਪਾਰਲੀਮੈਂਟ 'ਚ ਦਿਖਾਉਂਦੇ ਨੇ। ਉਸ ਦੀ ਗੱਲ ਕਰਨ ਤੋਂ ਪਹਿਲਾਂ ਮੇਰੇ ਸਾਹਮਣੇ ਬੁੱਲੇ ਸ਼ਾਹ ਦੀਆਂ ਦੋ ਲਾਈਨਾਂ ਜਿਹੜੀਆਂ ਕਿਸੇ ਸਾਡੇ ਵੀਰ ਨੇ ਭੇਜੀਆਂ ਨੇ। ਭਾਰਤੀ ਹਾਕਮਾਂ ਪ੍ਰਥਾਏ ਕਿ ਕਾਗਜ਼ ਉੱਤੇ ਅੱਗ ਨਾ ਰੱਖੀ, ਪਾਗਲ ਦੇ ਸਿਰ ਪੱਗ ਨਾ ਰੱਖੀ। ਕਾਗਜ਼ ਉੱਤੇ ਅੱਗ ਨਾ ਰੱਖੀ, ਪਾਗਲ ਦੇ ਸਿਰ ਪੱਗ ਨਾ ਰੱਖੀ। ਬੁੱਲੇ ਸ਼ਾਹ ਦੀ ਮੰਨ ਲੈ ਸੱਜਣਾ, ਮੁਲਕ ਦਾ ਰਾਖਾ ਠੱਗ ਨਾ ਰੱਖੀ। ਸੋ ਇਹ ਹੁਣ ਬੁੱਲੇ ਸ਼ਾਹ ਨੇ ਕਿਹਾ ਕਿ ਨਹੀਂ ਕਿਹਾ, ਪਰ ਇਹ ਗੱਲ ਬਿਲਕੁਲ ਢੁਕਦੀ ਹੈ ਕਿ ਭਾਈ ਇਹ ਜਦੋਂ ਮੁਲਕ ਦਾ ਰਾਖਾ
ਠੱਗ ਹੋਏ। ਔਰ ਇਸੇ ਨੂੰ ਹੀ ਜਦੋਂ ਭਾਈ ਗੁਰਦਾਸ ਜੀ ਨੇ ਫਰਮਾਇਆ ਸੀ ਕਿ ਭਾਈ ਉਹ ਜਦੋਂ ਹਾਲਤ ਬਣ ਜਾਏ ਕਿ ਉਲਟੀ ਵਾੜ ਖੇਤ ਕੋ ਖਾਈ, ਕਿ ਜੇ ਵਾੜ ਖੇਤ ਨੂੰ ਖਾਣ ਲੱਗ ਜਾਏ ਜਾਂ ਜਿਹੜਾ ਪਹਿਰੇਦਾਰ ਹੈ ਉਹੀ ਘਰ ਨੂੰ ਭੰਨਣ ਲੱਗ ਜਾਏ ਤੇ ਜੇ ਮਾਂ ਹੀ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਫਿਰ ਕੋਈ ਨਹੀਂ ਬਚਾ ਸਕਦਾ। ਤੇ ਵਾਕਿਆ ਹੀ ਜਦੋਂ ਹੁਣ ਪਾਗਲ ਦੇ ਸਿਰ ਤੇ ਪੱਗ ਹੈ ਤੇ ਮੁਲਕ ਦਾ ਰਾਖਾ ਠੱਗ ਹੈ ਤੇ ਫਿਰ ਉਹ ਕੀ ਉਹਨੂੰ ਕਹਿੰਦੇ ਹੁੰਦੇ ਨੇ ਕਿ ਚੋਰੀ ਦਾ ਮਾਲ ਤੇ ਲਾਠੀਆਂ ਦੇ ਗੱਜ਼ ਉਵੇਂ ਹੀ ਲੁੱਟ ਕੇ ਲਿਜਾ ਰਹੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪੀਰੀਅਡ ਸੀ ਜਦੋਂ ਇਸ ਗੱਲ ਦੇ ਲਈ ਜੂਨ 84 ਦਾ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਤੇ 37 ਇਤਿਹਾਸਕ ਗੁਰਦੁਆਰਿਆਂ ਤੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਜਾਂਦਾ ਹੈ ਰੈਸਟ ਆਫ ਦਾ ਵਰਲਡ ਨਾਲੋਂ। ਕਿਵੇਂ ਇੰਡੀਅਨ ਸਟੇਟ ਇਨਫਲੂਐਂਸ ਕਰਦੀ ਹੈ ਬਾਹਰਲੀਆਂ ਹਕੂਮਤਾਂ ਨੂੰ। ਮਾਰਗਰੇਟ ਥੈਚਰ ਦੇ ਨਾਲ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਖਤੋ ਖਤਾਬਤ ਹੁੰਦੀ ਹੈ। ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ MI6 ਦੇ 2 ਅਫਸਰ ਭਾਰਤ ਜਾਂਦੇ ਨੇ, ਰੇਕੀ ਕਰਦੇ ਨੇ ਦਰਬਾਰ ਸਾਹਿਬ ਦੀ। ਕੀ ਰੋਲ ਉਹਨਾਂ ਨੇ ਅਦਾ ਕੀਤਾ ਇਹ ਜੇ ਹੁਣ ਜਿਹਦੇ ਕਾਫੀ ਚਾਂਸਸ ਨੇ ਲੇਬਰ ਗਵਰਨਮੈਂਟ ਬਣ ਗਈ UK ਦੇ ਵਿੱਚ ਤੇ ਫਿਰ ਉਹਨਾਂ ਦਾ ਇਹ ਪ੍ਰੋਮਿਸ ਹੈ ਕਿ ਇੱਕ ਪੂਰਾ ਟਰੂਥ ਕਮਿਸ਼ਨ ਉਹ ਕਾਇਮ ਕਰਨਗੇ ਇਨਵੈਸਟੀਗੇਟਿਵ ਕਿ ਭਾਈ UK ਦੀ ਸਰਕਾਰ ਨੇ, ਕਿਉਂਕਿ ਜਦੋਂ ਕੁਝ ਡਾਕੂਮੈਂਟ ਡੀਕਲਾਸੀਫਾਈ ਹੋਏ ਔਰ ਸਿੱਖਾਂ ਨੇ ਉਸ ਦੇ ਉੱਤੇ ਆਵਾਜ਼ ਚੁੱਕੀ ਤਾਂ ਉਹਨਾਂ ਨੇ ਵਾਪਸ, ਕਿਉਂਕਿ 30 ਸਾਲ ਬਾਅਦ ਰੂਲ ਹੁੰਦਾ ਹੈ ਜਿਹੜੇ ਕਲਾਸੀਫਾਈਡ ਡਾਕੂਮੈਂਟ ਨੇ 30 ਸਾਲ ਬਾਅਦ ਰੀਕਲਾਸੀਫਾਈ ਕੀਤੇ ਜਾਂਦੇ ਨੇ ਔਰ ਉਹਨਾਂ ਨੇ ਵਾਪਸ ਜਿਹੜੇ ਉਹ ਕਲਾਸੀਫਾਈ ਕਰਤੇ। ਪਰ ਜੇ ਟਰੂਥ ਕਮਿਸ਼ਨ ਬਣਿਆ ਫਿਰ ਇਹ ਵੱਡੇ ਪੈਮਾਨੇ ਤੇ ਸਾਹਮਣੇ ਆਏਗਾ। ਸਾਨੂੰ ਪਤਾ ਹੈ KGB ਨੇ, ਰਸ਼ੀਆ ਨੇ ਕੀ ਰੋਲ ਅਦਾ ਕੀਤਾ ਹੈ, ਮੋਸਾਦ ਨੇ ਕੀ ਰੋਲ ਅਦਾ ਕੀਤਾ ਹੈ। ਪਰ ਇੱਕ ਡੈਮੋਕ੍ਰੈਟਿਕ ਕੰਟਰੀ ਜਿਹੜੀ ਆਪਣੇ ਆਪ ਨੂੰ ਓਲਡੈਸਟ ਔਰ ਵੈਲਿਊ ਸਿਸਟਮ ਔਰ ਮੈਗਨਾ ਕਾਰਟਾ ਜਿਨ੍ਹਾਂ ਨੇ ਦੁਨੀਆ ਨੂੰ ਲਾਅ ਦਿੱਤਾ ਹੈ ਉਹਦੀ ਗੱਲ ਕਰਦੇ ਨੇ, ਉਹਨਾਂ ਦੀ ਕੀ ਹਰਕਤ ਸੀ। ਲੇਕਿਨ ਇਹੀ ਗੱਲ ਨਹੀਂ ਸੀ। ਅਸੀਂ ਫਿਰ ਉਸ ਤੋਂ ਇਮੀਡੀਏਟ ਬਾਅਦ ਦੇਖਦੇ ਹਾਂ ਕਿ ਭਾਈ ਈਵਨ ਇੰਡੀਅਨ ਗਵਰਨਮੈਂਟ ਕਿਵੇਂ ਪ੍ਰਭਾਵ ਪਾਉਂਦੀ ਹੈ ਬ੍ਰਿਟਿਸ਼ ਦੇ ਉੱਤੇ ਕਿ ਬਈ ਮਾਰਗਰੇਟ ਥੈਚਰ ਦੇ ਉੱਤੇ ਕਿ ਈਵਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਜਾਂ ਦੂਸਰਾ ਨਗਰ ਕੀਰਤਨ ਨਾ ਕਰਨ ਦਿੱਤਾ ਜਾਏ ਜੀ, ਖਾਲਿਸਤਾਨ ਦੇ ਨਾਅਰੇ ਲੱਗਣਗੇ। ਫਿਰ ਅਸੀਂ ਦੇਖਦੇ ਹਾਂ ਕਿ ਰਾਜੀਵ ਗਾਂਧੀ ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ ਤੇ ਫਿਰ ਈਵਨ ਜਗੁਆਰ 3rd ਰੇਟ ਜਹਾਜ਼ ਜਿਹੜੇ ਪਹਿਲਾਂ ਇੰਡੀਅਨ 에ਅਰ ਫੋਰਸ ਦੇ ਆਪਣੇ ਅਫਸਰਾਂ ਨੇ ਰਿਜੈਕਟ ਕੀਤੇ ਹੋਏ ਸੀ ਉਹਦਾ ਸੌਦਾ ਕਰਕੇ ਸਿੱਖਾਂ ਦੀ ਆਵਾਜ਼ ਦਬਾਈ ਜਾਂਦੀ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਕਦੇ ਉਦੋਂ ਭਾਰਤੀ ਹਾਕਮ ਸਮਝਦੇ ਹੋਣੇ ਨੇ ਕਿ ਭਾਈ ਕੈਨੇਡਾ 'ਚ ਅਸੀਂ ਇਹ 에ਅਰ ਇੰਡੀਆ ਦਾ ਹਾਦਸਾ ਕਰਵਾਤਾ, ਇਹਨੂੰ ਮਾਰਗਰੇਟ ਥੈਚਰ ਜਿਹੜੀ ਆ ਉਹ ਇੰਦਰਾ ਗਾਂਧੀ ਦੇ ਜਿਹੜੀ ਆ ਉਹ ਭੈਣ ਬਣੀ ਹੋਈ ਆ, ਉਹ ਜੋ ਕਹਿੰਦੀ ਆ ਅੱਗੋਂ ਕਰੀ ਜਾਂਦੀ ਹੈ। ਅਮਰੀਕਾ ਦਾ ਉਦੋਂ ਤੱਕ ਹਜੇ ਕੋਈ ਬਹੁਤਾ ਇੰਟਰਸਟ ਨਹੀਂ ਸੀ ਉਸ ਖਿੱਤੇ 'ਚ ਕਿਉਂਕਿ ਆਲਰੇਡੀ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕੀਤਾ ਸੀ 1979 'ਚ ਤੇ ਅਮਰੀਕਾ ਪਾਕਿਸਤਾਨ ਨਾਲ ਮਿਲ ਕੇ ਸੋਵੀਅਤ ਯੂਨੀਅਨ ਦੇ ਖਿਲਾਫ ਜੰਗ ਲੜ ਰਿਹਾ ਸੀ ਉੱਥੇ, ਮੁਜਾਹਿਦੀਨ ਔਰ ਦੂਸਰਾ ਸਾਰਾ ਚੱਲ ਰਿਹਾ ਸੀ। ਸੋ ਅਸੀਂ ਇੱਕ ਔਰਫਨਸ ਵਾਂਗ ਇਹਨਾਂ ਦੀ ਇੰਟਰਨੈਸ਼ਨਲ ਕੰਸਪੀਰੇਸੀ ਦਾ ਸ਼ਿਕਾਰ ਵੀ ਹੋ ਰਹੇ ਸੀ। ਉੱਥੇ ਵੀ ਸਾਡਾ ਜਿਹੜਾ ਉਹ ਜ਼ੁਲਮ ਹੋ ਰਿਹਾ ਸੀ ਔਰ ਇਹਦੇ ਬਾਵਜੂਦ ਭਾਰਤੀ ਹਕੂਮਤ ਸਾਨੂੰ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ ਦੇ ਲੇਬਲਸ ਦੇ ਨਾਲ ਇੰਟਰਨੈਸ਼ਨਲ ਦਹਿਸ਼ਤਗਰਦ ਦੇ ਤੌਰ ਤੇ ਦੁਨੀਆ ਭਰ 'ਚ ਬਦਨਾਮ ਕਰਨ ਦਾ ਉਹਨਾਂ ਦਾ ਕੈਂਪੇਨ ਚੱਲ ਰਿਹਾ ਸੀ। ਲੇਕਿਨ ਅਸੀਂ ਜਦੋਂ ਕਹਿੰਦੇ ਹਾਂ ਕਿ ਭਾਈ ਅਲਟੀਮੇਟਲੀ ਇਹ ਇੱਕ ਪਾਸੇ ਤਾਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਨਿਆਂ ਹੁੰਦਾ ਪਰ ਇਸ ਧਰਤੀ ਦੇ ਉੱਤੇ ਵੀ ਜਦੋਂ ਫਿਰ ਅਕਾਲ ਪੁਰਖ ਇਹ ਦੇਖਦਾ ਹੈ ਕਿ ਭਾਈ ਹੁਣ ਅੱਤ ਹੋ ਗਈ ਹੈ ਤੇ ਫਿਰ ਜਿਹੜਾ ਉਹ ਅਕਾਲ ਪੁਰਖ ਦਾ ਆਪਣਾ ਸਿਸਟਮ ਕੰਮ ਕਰਦਾ। ਜਦੋਂ ਮੈਂ ਧੰਨ ਮਨਜੀਤ ਸਿੰਘ ਢੇਸੀ ਜਾਂ ਬੀਬੀ ਪ੍ਰੀਤ ਕੌਰ ਗਿੱਲ ਇਹਨਾਂ ਨੂੰ ਪਾਰਲੀਮੈਂਟ 'ਚ ਬੋਲਦੇ ਆ ਦੇਖਦਾ ਇਹਨਾਂ ਵੱਲੋਂ ਉਠਾਏ ਇਹ ਸਾਡੀ ਸੈਕੰਡ ਜਨਰੇਸ਼ਨ ਹੈ। ਇਹ ਉਹਨਾਂ ਪਰਿਵਾਰਾਂ ਦੇ ਹੀ ਨੇ ਜਿਨ੍ਹਾਂ ਪਰਿਵਾਰਾਂ ਦੇ ਐਲਡਰਸ ਜੂਨ 84 ਤੋਂ ਬਾਅਦ ਜ਼ਿੰਦਾਬਾਦ ਮੁਰਦਾਬਾਦ ਕਰਦੇ ਆ ਬਾਹਰ ਖਲੋਤੇ ਸੀ। ਉਹਨਾਂ ਡਿਸੀਜਨ ਮੇਕਰਸ ਦੀਆਂ ਇਮਾਰਤਾਂ ਪਾਰਲੀਮੈਂਟ ਜਾਂ ਲਾ ਮੇਕਰਸ ਜਾਂ ਓਪੀਨੀਅਨ ਮੇਕਰਸ ਦੇ ਅੱਜ ਇਹ ਕੌਮ ਦੀ ਤਾਕਤ ਹੈ। ਜੇ ਜਗਮੀਤ ਸਿੰਘ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਅੱਜ ਜਿਹੜੀ ਹਕੂਮਤ ਜਸਟਿਨ ਟਰੂਡੋ ਦੀ ਚੱਲ ਰਹੀ ਹੈ ਉਹ ਉਸ ਪਾਰਟੀ ਦੀਆਂ ਵਿਸਾਖੀਆਂ ਦੇ ਸਹਾਰੇ ਹੈ NDP ਜਿਸ ਦਾ ਪ੍ਰੈਜ਼ੀਡੈਂਟ ਜਗਮੀਤ ਸਿੰਘ ਹੈ। ਐਵੇਂ ਨਹੀਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਜਿਹੜੀ ਇਨਵੈਸਟੀਗੇਸ਼ਨ ਕਿ ਇੰਡੀਆ ਨੇ 2019 ਔਰ 2021 ਦੇ ਵਿੱਚ ਕਿਵੇਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਇੰਟਰਫੇਰੈਂਸ ਕੀਤੀ, ਇਹ ਤੁਹਾਡੀ ਤਾਕਤ ਹੈ, ਮਸਲ ਹੈ। ਬਹੁਤ ਵਾਰੀ ਸਾਡੇ ਐਵੇਂ ਨੈਗੇਟਿਵ ਗੱਲਾਂ ਹੀ ਕਰੀ ਜਾਣਗੇ,
ਇਹ ਉਹਨਾਂ ਨੂੰ ਕਿਉਂ ਚੀਕਾਂ ਮਾਰਦੇ ਨੇ? ਅੱਜ ਵੀ ਉਹਨੇ ਐਸ ਜੈ ਸ਼ੰਕਰ ਨੇ ਇੱਕ ਟੀਵੀ ਚੈਨਲ ਨੂੰ ਕਿਹਾ ਕੈਨੇਡਾ ਨੇ ਇਹ ਕੀਤਾ, ਸਪੇਸ ਦਿੱਤਾ ਖਾਲਿਸਤਾਨ, ਉਹਨਾਂ ਦੀ ਪੇਸ਼ ਨਹੀਂ ਜਾ ਰਹੀ। ਅਮਰੀਕਾ ਦੇ ਵਿੱਚ ਸਿੱਖ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਨੇ, ਉਹਨਾਂ ਨੂੰ ਹੋਰ ਕੋਈ ਨਹੀਂ ਮਿਲਦਾ। ਤੇ ਜੇ ਉਹ ਡਾਕਟਰ ਆਈਕੇ ਚੀਮਾ ਦੀ ਜਿਹੜੀ ਆ ਉਹ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ ਕਿ ਜੀ ਉਹ ਫਲਾਣਾ ਤੇ ਢਿਮਕਾ, ਇਹ ਤੁਹਾਡੀ ਤਾਕਤ ਹੈ ਜਦੋਂ ਦੁਸ਼ਮਣ ਦੀਆਂ ਚੀਕਾਂ ਪੈ ਰਹੀਆਂ ਹੋਣ। ਔਰ ਹੁਣ ਇਹ ਅਸੀਂ ਜ਼ਿਕਰ ਕੀਤਾ ਸੀ ਤਨਮਨਜੀਤ ਸਿੰਘ ਢੇਸੀ ਨੇ ਕਿਵੇਂ ਪਾਰਲੀਮੈਂਟ ਦੇ ਵਿੱਚ ਸਿੱਖ ਕਿਸਾਨਾਂ ਦੇ ਉੱਤੇ ਕਿੰਨਾ ਜ਼ੁਲਮ ਹੋਇਆ, ਕਿਵੇਂ ਬੁਲੇਟਸ ਦਾਗੀਆਂ ਗਈਆਂ, ਰਬੜ ਬੁਲੇਟਸ ਔਰ ਡਰੋਨਸ ਨਾਲ, ਟੀਅਰ ਗੈਸ ਸ਼ੈਲਸ ਔਰ ਦੂਜਾ ਖਲੋ ਕੇ ਬੇਬਾਕੀ ਨਾਲ। ਔਰ ਅੱਜ ਜਿਹੜੀ ਮੇਨ ਖਬਰ ਭਾਰਤੀ ਮੀਡੀਆ ਦੀ, ਤੁਸੀਂ ਉਹਨਾਂ ਦੀ ਤਕਲੀਫ ਦੇਖੋ। ਹੁਣ ਪੀਟੀਆਈ ਇੰਡੀਆ ਦੀ ਨਿਊਜ਼ ਏਜੰਸੀ ਹੈ ਤੇ ਜਿਹੜੀ ਧਮਕ ਇੱਥੋਂ ਆਵਾਜ਼ ਜਾਂਦੀ ਹੈ ਉਹਦੀ ਧਮਕ ਦਿੱਲੀ ਦੇ ਅਵਾਨਾਂ ਤੋਂ ਲੈ ਕੇ ਉਹਨਾਂ ਦੀਆਂ ਸਾਰੀਆਂ ਏਜੰਸੀਆਂ ਤੱਕ ਉਹਨਾਂ ਦੀ ਖਬਰ ਹੈ। ਬ੍ਰਿਟਿਸ਼ ਐਮਪੀ ਪ੍ਰੀਤ ਕੌਰ ਗਿੱਲ raises transnational repression of Sikhs in UK Parliament, claiming that several British Sikhs had appeared on a hit list. The Shadow Minister for Primary Care and Public Health asked Security Minister Tom Tugendhat about the steps taken by the British government to deal with the issue. ਹੁਣ ਪ੍ਰੀਤ ਕੌਰ ਗਿੱਲ ਕੱਲੀ MP ਨਹੀਂ ਹੈ, ਉਹਨਾਂ ਦਾ ਇੱਕ ਸਿਸਟਮ ਹੈ ਬ੍ਰਿਟਿਸ਼ ਦਾ ਵੀ ਜਿਵੇਂ ਸਾਰੇ ਮਿਨਿਸਟਰ ਜਿਹੜੀ ਰੂਲਿੰਗ ਗਵਰਨਮੈਂਟ ਹੁੰਦੀ ਹੈ ਉਹਨਾਂ ਦਾ ਫੋਰਨ ਮਿਨਿਸਟਰ ਹੈ, ਡਿਫੈਂਸ ਮਿਨਿਸਟਰ ਹੈ, ਸੈਕਟਰੀ ਆਫ ਸਟੇਟ ਜਾਂ ਦੂਜਾ ਉਹਨੂੰ ਉਹ ਕਹਿੰਦੇ ਨੇ। ਆਪੋਜੀਸ਼ਨ ਪਾਰਟੀਆਂ ਵੀ ਉਹਦੇ ਪੈਰਲਲ ਆਪਣਾ ਮਿਨਿਸਟਰ ਬਣਾਉਂਦੀਆਂ ਨੇ ਜਿਹਨੂੰ ਸ਼ੈਡੋ ਮਿਨਿਸਟਰ ਕਹਿੰਦੇ ਨੇ। ਸੋ ਬੀਬੀ ਪ੍ਰੀਤ ਕੌਰ ਗਿੱਲ ਜਿਹੜੀ ਹੈ ਇਸ ਵੇਲੇ ਪ੍ਰਾਇਮਰੀ ਕੇਅਰ ਤੇ ਪਬਲਿਕ ਹੈਲਥ ਦੀ ਸ਼ੈਡੋ ਮਿਨਿਸਟਰ ਹੈ ਲੇਬਰ ਪਾਰਟੀ ਦੇ ਵਿੱਚ। ਔਰ ਇਹਨਾਂ ਦੋਨਾਂ ਨੂੰ ਹਰਾਉਣ ਦੇ ਲਈ ਪ੍ਰੀਤ ਕੌਰ ਗਿੱਲ ਵੀ ਸੈਕੰਡ ਟਾਈਮ MP ਹੈ, ਤਨਮਨਜੀਤ ਪੂਰਾ ਟਿਲ ਲਾਇਆ, ਪੂਰੀ BJP RSS ਨੇ ਆਪਣੀ ਸਾਰੀ ਤਾਕਤ ਝੋਕੀ ਸੀ ਵੀ ਇਹਨਾਂ ਨੂੰ ਡਿਫੀਟ ਕਰਨਾ, ਕਿਉਂਕਿ ਪਿਛਲੀਆਂ ਪਾਰਲੀਮੈਂਟ ਦੇ ਵੇਲੇ ਵੀ ਇਹਨਾਂ ਨੇ ਚੰਗਾ ਭਾਰਤ ਨੂੰ ਖੜਕਾਇਆ ਸੀ। ਹੁਣ ਇਹ ਜਿਹੜੀ ਹੈ ਬੀਬੀ ਉੱਥੇ ਖਲੋ ਕੇ ਉਹਨਾਂ ਨੂੰ ਪੁੱਛ ਰਹੀ ਹੈ, ਜਿਹੜਾ ਮਿਨਿਸਟਰ ਹੈ ਸਿਕਿਉਰਿਟੀ ਦਾ ਮਿਸਟਰ ਟੌਮ, ਕਿ ਜੀ ਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਜਿਹੜੇ ਬ੍ਰਿਟਿਸ਼ ਸਿੱਖਸ ਨੂੰ ਖਤਰਾ ਹੈ ਉਹਨਾਂ ਬਾਰੇ ਤੁਸੀਂ ਕੀ ਕੀਤਾ? ਔਰ ਇਹਨਾਂ ਦੀ ਰਿਪੋਰਟਿੰਗ ਹੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਕਲੇਮਿੰਗ ਦੈਟ ਸੈਵਰਲ ਬ੍ਰਿਟਿਸ਼ ਸਿੱਖਸ ਹੈਡ ਅਪੀਅਰਡ ਔਨ ਅ ਹਿਟ ਲਿਸਟ, ਦ ਸ਼ੈਡੋ ਮਿਨਿਸਟਰ ਫਾਰ ਪ੍ਰਾਇਮਰੀ ਕੇਅਰ ਐਂਡ ਪਬਲਿਕ ਹੈਲਥ ਪ੍ਰੀਤ ਕੌਰ ਗਿੱਲ asked security minister Mr. Tom Tugendhat about the steps taken by the British government to deal with the issue, ਕਿ ਦੱਸੋ ਜੀ ਤੁਸੀਂ ਕੀ ਕਦਮ ਚੁੱਕੇ ਨੇ? ਐਗਜ਼ੈਕਟਲੀ ਉਹਨਾਂ ਨੇ ਬੀਬੀ ਗਿੱਲ ਨੇ ਕਿਹਾ ਕਿ in recent months Five Eyes nations have raised concerns about the actions of agents with links to India targeting Sikh activists in the United Kingdom. ਉਹਨੇ ਕਿਹਾ ਜੀ 5 ਆਈਜ਼ ਕੰਟਰੀਜ਼ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਉਹਨਾਂ ਨੇ ਇਹ ਕੰਸਰਨ ਜ਼ਾਹਰ ਕੀਤਾ ਹੈ ਕਿ ਭਾਈ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ। ਔਰ ਇਸ ਦੇ ਵਿੱਚ ਮੋਸਟ ਡਿਸਟਰਬਿੰਗਲੀ there have been alleged assassinations and foiled assassination plots. The US and Canadian authorities have taken the lead at senior levels to publicly call out this challenge in their sovereignty, the rule of the law and their democratic values. उन्होंने कहा जी अमरीका और कनेडा ने तो आवाज़ चुकी है कि भाई किवें उन्होंने अमरीका च उन्हों दा फाइल होया असैसिनेशन अटैम्प्ट, ਕੈਨੇਡਾ ਦੇ ਵਿੱਚ ਉਹਨਾਂ ਨੇ ਅਸੈਸੀਨੇਸ਼ਨ ਕੀਤੀ। ਤੁਸੀਂ ਇਸ ਦੇ ਉੱਤੇ ਕੀ, ਗਿਵਨ ਦਾ ਰਿਪੋਰਟਸ ਆਫ ਬ੍ਰਿਟਿਸ਼ ਸਿੱਖਸ ਫੇਸਿੰਗ ਸਿਮਿਲਰ ਥ੍ਰੈਟਸ, ਕਿ ਜੋ ਅਮਰੀਕਾ ਕੈਨੇਡਾ ਚ ਹੋਇਆ ਉਹਨਾਂ ਦੀਆਂ ਹਕੂਮਤਾਂ ਨੇ ਤਾਂ ਆਵਾਜ਼ ਚੁੱਕੀ, ਬ੍ਰਿਟਨ ਦੇ ਵਿੱਚ ਵੀ ਸਿੱਖ ਉਹੀ ਸਿਮਿਲਰ ਥ੍ਰੈਟ ਫੇਸ ਕਰਦੇ ਨੇ। ਵਾਟ ਸਟੈਪਸ ਇਜ਼ ਦਾ ਗਵਰਨਮੈਂਟ ਟੇਕਿੰਗ ਟੂ ਸਿਕਿਉਰ देयर ਸੇਫਟੀ? ਤੁਸੀਂ ਦੱਸੋ ਤੁਸੀਂ ਕੀ ਕਦਮ ਚੁੱਕ ਰਹੇ ਹੋ ਸਿੱਖਾਂ ਦੀ ਸਿਕਿਉਰਿਟੀ ਨੂੰ ਲੈ ਕੇ? ਵਿਲ ਦਾ ਮਿਨਿਸਟਰ ਸ਼ੋ ਦਾ ਸੇਮ ਸਟਰੈਂਥ as our partners do in publicly defending their democratic rights? ਕਿ ਜੋ ਅਮਰੀਕਾ ਕੈਨੇਡਾ ਕਰ ਰਹੇ ਨੇ ਕੀ ਬ੍ਰਿਟਨ ਵੀ ਉਹੀ ਕਰੇਗਾ? ਜੋ ਸਾਡਾ ਪਾਰਟਨਰ ਹੈ ਅਸੀਂ ਉਹਨਾਂ ਦੇ ਜੋ ਉਹ ਕਰ ਰਹੇ ਨੇ। ਹੁਣ ਇਹ ਬਹੁਤ ਜ਼ਬਰਦਸਤ ਸਵਾਲ ਹੈ, ਇਹਦਾ ਜਵਾਬ ਵੀ ਉਹਨੇ ਜਿਹੜਾ ਮਿਸਟਰ ਟੌਮ ਸੀ ਉਹਨੇ ਅੱਗੋਂ ਦਿੱਤਾ ਕਿ ਜੀ ਅਸੀਂ all British citizens are equal, ਜੋ ਵੀ ਕਲਰ, ਕ੍ਰੀਡ, ਫੇਥ, ਪੋਲੀਟੀਕਲ ਰਿਲੀਜੀਅੰਸ ਹੋਏ, ਅਸੀਂ ਜਿਹੜਾ ਇਸ ਸਿੱਖ ਕਮਿਊਨਿਟੀ ਸ਼ੁੱਡ ਬੀ ਐਜ਼ ਸੇਫ as every other community in the United Kingdom, the minister said. ਹੁਣ ਇਹ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਤੱਕ ਉਸ ਲੈਵਲ ਤੇ ਪਹੁੰਚਾਉਣ ਲਈ
ਬਹੁਤ ਵਧੀਆ ਐਜੂਕੇਸ਼ਨ ਦਈਏ। ਸਿਰਫ ਡਾਕਟਰ ਇੰਜੀਨੀਅਰ ਬਣਾਉਣਾ ਹੀ ਕਾਫੀ ਨਹੀਂ ਹੈ। ਜਦੋਂ ਅਸੀਂ ਲਾਇਰਸ, ਜਰਨਲਿਸਟ, ਪੋਲੀਟੀਕਲ ਸਾਇੰਟਿਸਟ ਇਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਵਿਦਿਨ ਦਾ ਸਿਸਟਮ ਜਾਣਾ। ਹੁਣ ਕਈ ਕੈਲੀਫੋਰਨੀਆ ਔਰ ਦੂਸਰੀਆਂ ਥਾਵਾਂ ਦੇ ਸ਼ਹਿਰ ਨੇ ਜਿਨ੍ਹਾਂ ਦੇ ਮੇਅਰ ਸਿੱਖ ਬੱਚੇ ਬੱਚੀਆਂ ਨੇ। ਇਸੇ ਤਰ੍ਹਾਂ ਜਿਹੜਾ ਅੱਗੇ ਵਧਣ ਦੀ ਲੋੜ ਹੈ। ਇਹ ਅਸੀਂ ਅਮਰੀਕਾ 'ਚ ਥੋੜੇ ਪਛੜੇ ਹਾਂ ਇਸ ਮਾਮਲੇ 'ਚ। 1950s ਦੇ ਵਿੱਚ 3 ਟਾਈਮਸ ਕਾਂਗਰਸਮੈਨ ਜਿਹੜਾ ਦਲੀਪ ਸਿੰਘ ਸੌਂਦ ਪਹਿਲਾ ਕਾਂਗਰਸਮੈਨ ਕੈਲੀਫੋਰਨੀਆ ਤੋਂ ਸੀ, ਉਸ ਤੋਂ ਬਾਅਦ ਅਸੀਂ ਉਸ ਲੈਵਲ ਤੱਕ ਨਹੀਂ ਪਹੁੰਚੇ। ਲੇਕਿਨ ਯੂਕੇ ਔਰ ਕੈਨੇਡਾ 'ਚ ਤਾਂ 16-17 MP ਨੇ। ਔਰ ਖਾਸ ਤੌਰ ਤੇ ਜਿਵੇਂ ਮੈਂ ਜਗਮੀਤ ਸਿੰਘ ਦੇ ਰੋਲ ਦੀ ਗੱਲ ਕੀਤੀ, ਸੋ ਇਸ ਤੋਂ ਪਹਿਲਾਂ ਕਿ ਅਸੀਂ ਇਹ ਸਮਝੀਏ ਕਿ ਭਾਈ ਇਹ ਸਾਡੇ ਜ਼ਿੰਮੇ ਹੈ, ਜਦੋਂ ਅਸੀਂ ਆਪਣੇ ਪਰਿਵਾਰਾਂ 'ਚ ਬੱਚੇ ਬੱਚੀਆਂ ਨੂੰ ਇੱਕ ਤਾਂ ਉਹਨਾਂ ਨੂੰ ਦੱਸੀਏ ਕਿ ਹੁਣ ਇਹ ਤਨਮਨਜੀਤ ਸਿੰਘ ਢੇਸੀ ਜਾਂ ਪ੍ਰੀਤ ਕੌਰ ਗਿੱਲ ਉਹ ਨੇ ਜਿਨ੍ਹਾਂ ਦੇ ਪਰਿਵਾਰਾਂ ਜਦੋਂ ਇਹ ਗਰੋ ਹੋਏ, ਇਹਨਾਂ ਨੇ ਦੇਖਿਆ ਹੋਇਆ ਕਿ ਭਾਈ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਰਿਸ਼ਤੇਦਾਰਾਂ ਨੇ ਕਿਵੇਂ ਸਫਰ ਕੀਤਾ। ਪਰ ਜੇ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ ਇਹ ਦੱਸਾਂਗੇ ਹੀ ਨਹੀਂ ਤੇ ਫਿਰ ਆਵਾਜ਼ ਕੌਣ ਚੁੱਕੇਗਾ। ਇਸ ਤੋਂ ਪਹਿਲਾਂ ਕਿ ਅਸੀਂ ਇਸ ਸੈਗਮੈਂਟ ਨੂੰ ਕਲੋਜ਼ ਕਰੀਏ, ਓਰੀਜਨਲ ਵੀਡੀਓ ਜਿਹੜੀ ਹੈ ਸਾਡੇ ਕੋਲ ਹੈ, ਜਿਹਦੇ 'ਚ ਬੀਬੀ ਪ੍ਰੀਤ ਕੌਰ ਗਿੱਲ ਨੇ ਜਿਹੜਾ ਸਵਾਲ ਚੁੱਕਿਆ ਔਰ ਉਹਦਾ ਕੀ ਜਵਾਬ ਦਿੱਤਾ, ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਸ ਵੀਡੀਓ ਨੂੰ ਚਲਾ ਦੇਣ। I under homes for Ukraine. Go. Question number 5. I thank the Honourable Lady for the question. She's aware that the government is continually assessing the potential threats to individual rights and freedoms and safety across the United Kingdom, and I thank her for the effort she's made to represent her views to me in a different forum. Whenever we identify such threats, we will always use every measure at our disposal, including our intelligence services, to mitigate any threat to individuals. And in the first instance, I would urge anyone concerned for their safety to contact the police. She will also be aware, no doubt, that the National Security Act recently introduced includes measures to tackle foreign interference, including transnational repression. And the Defending Democracy Task Force is reviewing the UK's response to develop our understanding of the issue and ensure a system-wide response. Thank you, Mr. Speaker. Transnational repression to silence dissent in democracies is extremely serious, and in recent months, Five Eyes nations have raised concerns about the actions of agents with links to India targeting Sikh activists here in the United Kingdom. Most disturbingly, there has been alleged assassinations and foiled assassination plots, and the US and Canadian authorities have taken the lead at senior levels to publicly call out this challenge to their sovereignty, to the rule of law and their democratic values. Given reports of British Sikhs facing similar threats, what steps is the government taking to secure their safety, and will he show the same strength as our partners to publicly defend their democratic rights? Thank you. Let me be completely clear. If there are any specific threats against any British citizen by any foreign power, we will take immediate action. The Sikh community should be as safe in the United Kingdom as every other community in the United Kingdom. All British citizens are equal, whatever their colour, creed, faith or political allegiance. The reality is that we have taken all the action we believe is appropriate at this stage. We maintain a very close relationship, of course, with our Five Eyes partners, and we are absolutely clear that when or if the situation changes and we need to take action, we will do so. Shadow Minister. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇੱਕ ਵਾਰ ਫਿਰ ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਦੇ ਖਿਲਾਫ ਵਿਕਟਮ ਹੋਣ ਦਾ ਕਾਰਡ ਜਿਹੜਾ ਉਹ ਪਲੇ ਕੀਤਾ ਹੈ ਔਰ ਉਸ ਦਾ ਕਹਿਣਾ ਹੈ ਕਿ ਕੈਨੇਡਾ, ਲੰਡਨ ਅਤੇ ਸੈਕਰਾਮੈਂਟੋ ਅਮਰੀਕਾ ਦੇ ਵਿੱਚ ਭਾਰਤੀ ਕੌਂਸਲੇਟਾਂ ਦੇ ਦਫ਼ਤਰਾਂ ਤੇ
ਹਮਲੇ ਕੀਤੇ ਨੇ। ਸੋ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਧਮਕਾਇਆ ਵੀ ਗਿਆ। ਸੋ ਉਸ ਅਨੁਸਾਰ ਅਜੇ ਤੱਕ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਇੱਕ ਰੋਗ ਸਟੇਟ ਵਾਂਗ ਦੁਨੀਆ ਦੀ ਕਚਹਿਰੀ ਦੇ ਵਿੱਚ ਹੁਣ ਉਸ ਦਾ ਅਸਲੀ ਚਿਹਰਾ ਬੇਨਕਾਬ ਹੋਇਆ ਹੈ। ਅੱਛਾ। ਔਰ ਇੰਡੀਆ ਦੇ ਉੱਤੇ ਬਰਾਬਰ ਪ੍ਰੈਸ਼ਰ ਬਣਿਆ ਹੋਇਆ ਹੈ। ਇਹ ਠੀਕ ਹੈ ਕਿ ਜਦੋਂ ਅਸੀਂ ਚੈੱਕ ਰਿਪਬਲਿਕ ਤੋਂ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਦੇਖਦੇ ਹਾਂ ਤੇ ਫਾਈਨਲ ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨਲ ਕੋਰਟ ਹੈ ਉਸ ਦੇ ਵਿੱਚ ਮਸਲਾ ਹੈ। ਇਸ ਵੇਲੇ 3 ਸਟੈਪ ਆਲਰੇਡੀ ਕਲੀਅਰ ਹੋ ਚੁੱਕੇ ਨੇ। ਔਰ ਦੂਸਰੇ ਪਾਸੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਜਿਹੜਾ ਇੰਡੀਆ 'ਚ ਅਮਰੀਕਾ ਦਾ ਐਂਬੈਸਡਰ ਰਿਹਾ ਸੀ ਰਿਚਰਡ ਵਰਮਾ, ਜਿਹੜਾ ਕਿ ਹੁਣ ਡਿਪਟੀ ਸੈਕਟਰੀ ਹੈ, ਉਹ ਵੀ ਭਾਰਤ ਗਿਆ ਹੋਇਆ ਸੀ ਕਿਸੇ ਉਹਨਾਂ ਦੇ ਸੈਮੀਨਾਰ ਜਾਂ ਉਹਦੇ ਕੰਟੈਕਟ। ਉਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਜੋ ਭਾਰਤ ਦੇ ਨਾਲ ਜਿਹੜਾ ਇਹ ਦਹਿਸ਼ਤਗਰਦੀ ਦੇ ਮੁੱਦੇ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਇਸ਼ੂ ਹੈ, ਉਹਨਾਂ ਨੇ ਹਾਇਰ ਲੈਵਲ ਇਨਵੈਸਟੀਗੇਟਿਵ ਕਮੇਟੀ ਬਣਾਈ। ਉਹਨਾਂ ਨੇ ਭਾਰਤ ਨੇ ਕਿਹਾ ਜੀ ਅਸੀਂ ਬਣਾ ਦਿੱਤੀ, ਵੀ ਆਰ ਵੇਟਿੰਗ ਫਾਰ ਇਟਸ ਰਿਪੋਰਟ। ਸੋ ਇਹਦਾ ਮਤਲਬ ਹੈ ਕਿ ਆਫ ਦਾ ਹੁੱਕ ਨਹੀਂ ਹੈ। ਜਦੋਂ $3 ਬਿਲੀਅਨ ਡਰੋਨ ਡੀਲ $4 ਬਿਲੀਅਨ 'ਚ ਨਿਬੇੜ ਕੇ ਅਮਰੀਕਾ ਨੇ 3 ਸਾਲ ਬਾਅਦ ਡਿਲੀਵਰ ਕਰਨ ਦਾ ਪੈਸੇ ਪਹਿਲਾਂ ਰਖਾ ਲਏ, ਔਰ ਸੈਨੇਟ ਦੀ ਉਸ ਕਮੇਟੀ ਦੇ ਚੇਅਰਪਰਸਨ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਦੇ ਜਿਹਨੇ ਬਰੀਫਿੰਗ ਵੀ ਕੀਤੀ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਉਹਨੇ ਕਿਹਾ ਕਿ ਵੀ ਮੈਂ ਇਹਨੂੰ ਕਲੀਅਰੈਂਸ ਇਸੇ ਹੀ ਬੇਸ ਤੇ ਦਿੱਤੀ ਹੈ ਔਨ ਦਾ ਐਸ਼ੋਰੈਂਸ ਸਟੇਟ ਡਿਪਾਰਟਮੈਂਟ ਵੱਲੋਂ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਦੇ ਵਿਲ ਬੀ ਹੈਲਡ ਅਕਾਊਂਟੇਬਲ। ਸੋ ਇਹ ਜਿੰਨੀਆਂ ਵੀ ਇੰਡੀਕੇਸ਼ਨਸ ਨੇ, ਪਲੱਸ ਅਮਰੀਕਾ ਦਾ ਜਸਟਿਸ ਸਿਸਟਮ ਜਿੱਥੇ 29 ਨਵੰਬਰ ਨੂੰ ਜਸਟਿਸ ਡਿਪਾਰਟਮੈਂਟ ਨੇ 15 ਸਫ਼ਿਆਂ ਦੇ ਇੰਡਾਇਕਟਮੈਂਟ ਨਿਖਿਲ ਗੁਪਤਾ ਦੇ ਖਿਲਾਫ ਜਿਹੜੀ ਹੈ ਫਾਈਲ ਕੀਤੀ ਹੈ, ਉਹ ਆਪਣੀ ਥਾਂ ਤੇ ਕਾਇਮ ਹੈ। ਸੋ ਇਸ ਵੇਲੇ ਭਾਰਤ ਜਿਹੜਾ ਹੈ ਉਹ ਅੰਦਰੋਂ ਅੰਦਰ ਤਿਲ ਮਿਲਾ ਰਿਹਾ ਹੈ। ਕੈਨੇਡਾ ਵੇਟ ਕਰ ਰਿਹਾ, ਹਾਲਾਂ 8 ਮਹੀਨੇ ਦਾ ਟਾਈਮ ਹੋ ਗਿਆ। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਔਰ ਹੁਣ 18 ਫਰਵਰੀ ਕ੍ਰਾਸ ਹੋ ਗਈ ਹੈ ਕਿ ਇਹਦੇ ਬਾਵਜੂਦ ਅਜੇ ਉੱਥੇ ਇੰਡਾਇਕਟਮੈਂਟ ਨਹੀਂ ਹੋਈ, ਕਿਉਂਕਿ ਉਹ ਕੇਸ ਵੀ ਨਿਖਿਲ ਗੁਪਤਾ ਦੇ ਉਹ ਸਾਰੇ ਪਾਰਟ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਉਹ ਵੇਟ ਕਰ ਰਹੇ ਨੇ ਕਿ ਉਹਦਾ ਇੱਥੇ ਹੋਏ ਤਾਂ ਕਿ ਉਹ ਕੈਨੇਡਾ 'ਚ ਜੇ ਪਹਿਲਾਂ ਸਬੂਤ ਕੋਈ ਦੇਣਗੇ ਤਾਂ ਫਿਰ ਜਿਹੜੀ ਇੱਥੇ ਲੀਗਲ ਪ੍ਰੋਸੈਸ ਹੈ ਉਹ ਜੈਪਰਡਾਈਜ਼ ਹੋਏਗੀ। ਸੋ ਇਸ ਸਭ ਦੇ ਚੱਲਦੇ ਆ ਤੁਸੀਂ ਜਦੋਂ ਅੱਡ-ਅੱਡ ਪਲੇਟਫਾਰਮਸ ਦੇ ਉੱਤੇ ਦੇਖਦੇ ਹੋ ਚਰਚਾ ਬਰਾਬਰ ਚੱਲ ਰਹੀ ਹੈ। ਈਵਨ 2 ਦਿਨ ਪਹਿਲਾਂ ਸਾਨੂੰ ਇਹ ਸਾਡੇ ਵਿਊਅਰ ਵੱਲੋਂ ਇਹ ਭੇਜੀ ਗਈ ਖਬਰ ਵੀ ਜਿਹੜੀ NPR ਨੈਸ਼ਨਲ ਪਬਲਿਕ ਰੇਡੀਓ ਨੇ ਕਵਰ ਕੀਤੀ ਲਾਅ ਦੇ ਸੈਗਮੈਂਟ ਦੇ ਥੱਲੇ, ਔਰ ਉਹਦਾ ਟਾਈਟਲ ਸੀ ਸੀਰੀਜ਼ ਆਫ ਰੀਸੈਂਟ DOJ cases or Department of Justice. Series of recent DOJ cases show foreign operatives plotting assassinations in US. ਇਹ ਕੰਪਲੀਟ ਹਿਸਟਰੀ ਹੈ ਕਿ ਅਮਰੀਕਾ 'ਚ ਪਿਨੋਸ਼ੇ ਨੇ, ਚਿਲੀ ਵਾਲੇ ਨੇ ਕੀ ਕੀਤਾ, ਤਾਈਵਾਨ ਵਾਲਿਆਂ ਨੇ ਕੀ ਕੀਤਾ ਚਾਈਨਾ ਦੇ ਕਿਸੇ ਦੇ ਖਿਲਾਫ, ਔਰ ਈਵਨ ਈਰਾਨ ਦਾ ਜਿਹੜਾ ਐਕਸ਼ਨ ਫੜਿਆ ਗਿਆ ਜੌਨ ਬੋਲਟਨ ਜਿਹਨੇ ਉਹਨਾਂ ਦੇ ਕਮਾਂਡਰ ਸੁਲੇਮਾਨ ਜਿਹੜਾ ਮਾਰਿਆ ਗਿਆ ਸੀ ਇਰਾਕ 'ਚ, ਉਹਦਾ ਆਰਡਰ ਕੀਤਾ ਸੀ, ਇਹ ਉਸ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਸੀ। ਉਹਦੇ 'ਚ ਵੀ ਜਿਵੇਂ ਇਹਨਾਂ ਦੇ ਕੋਵਰਟ ਏਜੰਟ ਨੇ ਪਹਿਲਾਂ ਹੀ ਫੜ ਲਿਆ, ਈਰਾਨ ਵੀ ਫੜਿਆ ਗਿਆ। ਸੋ ਇਹਦੇ 'ਚ ਕੰਪਲੀਟ ਹਿਸਟਰੀ ਆ, ਔਰ ਉਹਦੇ 'ਚ ਖਾਸ ਤੌਰ ਤੇ NPR ਦੀ ਸਟੋਰੀ ਦੇ ਵਿੱਚ ਜਿੱਥੇ ਉਹਨਾਂ ਨੇ ਰਸ਼ੀਅਨਸ ਔਰ ਦੂਸਰਿਆਂ ਬਾਰੇ ਕਿਹਾ ਵੀ ਉਹਨਾਂ ਦੀ KGB ਜਾਂ ਦੂਜੇ ਨੇ ਡੇਅਰ ਨਹੀਂ ਕੀਤਾ, ਪਰ ਇੰਡੀਆ ਦੇ ਹਵਾਲੇ ਨਾਲ ਇਹਨਾਂ ਨੇ ਕਿਹਾ ਕਿ ਵੀ ਇੰਡੀਆ ਇੱਕ ਪਾਸੇ ਪੋਰਟਰੇ ਕਰਦਾ ਹੈ ਕਿ ਵੀ ਉਹ ਫਰੈਂਡਲੀ ਕੰਟਰੀ ਹੈ, ਪਰ ਜਿਹੜਾ ਉਹਨਾਂ ਦਾ ਇਹ ਅਸੈਸੀਨੇਸ਼ਨ ਪਲਾਟ ਗੁਰਪਤਵੰਤ ਸਿੰਘ ਪੰਨੂ ਵਾਲਾ ਐਕਸਪੋਜ਼ ਹੋਇਆ, ਉਹਨੇ ਦੱਸ ਦਿੱਤਾ ਹੈ ਕਿ ਭਾਈ ਫਰੈਂਡਲੀ ਕੰਟਰੀਜ਼ ਦਾ ਵੀ ਕੋਈ ਮਤਲਬ ਨਹੀਂ ਰਹਿ ਗਿਆ ਕਿ ਉਹ ਅਮਰੀਕਾ ਦੀ ਸੋਇਲ ਤੇ ਇਹ ਕੁਝ ਕਰਨ ਜਾ ਰਹੇ ਸੀ। ਔਰ ਉਹਨਾਂ ਨੇ ਚਾਈਨੀਜ਼ ਅਮਰੀਕਨ ਹੈਨਰੀ ਲਿਊ ਦੇ ਕੇਸ ਦਾ ਜ਼ਿਕਰ ਕੀਤਾ ਹੈ, ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਵਾਈ ਵੀ ਆਰ ਸੀਇੰਗ ਮੋਰ ਆਫ ਥੀਸ ਅਸੈਸੀਨੇਸ਼ਨ ਅਟੈਂਪਟਸ, ਕਿ ਬਈ ਇਹ ਕਿੱਧਰ ਨੂੰ ਗੱਲ ਜਾ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਇੰਡੀਆ ਦੇ ਹਵਾਲੇ ਨਾਲ ਕਿਹਾ ਕਿ ਭਾਈ ਇਹ ਬੜੀ ਸੀਰੀਅਸ ਮੈਟਰ ਹੈ ਜਿਹਨੂੰ ਅਸੀਂ ਫਰੈਂਡਲੀ ਕੰਟਰੀ ਕਹਿ ਕੇ ਈਵਨ ਉਹਨਾਂ ਦੇ ਨਾਲ ਸੈਂਸਿਟਿਵ ਇਨਫੋਰਮੇਸ਼ਨ ਵੀ ਸ਼ੇਅਰ ਕਰ ਰਹੇ ਹਾਂ, ਉਹਨਾਂ ਨੂੰ ਆਪਣੇ ਸਟ੍ਰੈਟੇਜਿਕ ਔਰ ਦੂਸਰਾ ਐਲਾਈ ਦੇ ਤੌਰ ਤੇ ਵੀ ਦੇਖਦੇ ਹਾਂ। ਉਹਨਾਂ ਨੇ ਵੀ ਇਹ ਡੇਅਰ ਕੀਤਾ ਕਿ ਅਮਰੀਕਾ ਦੇ ਉਹਨਾਂ ਨੇ ਕਿਹਾ US announced charges in the case some 2 months
after Canada's Prime Minister accused India of being behind the killing of a Sikh activist near Vancouver. और ਇਹਦੇ 'ਚ ਉਹਨਾਂ ਨੇ ਹੈਡਲਾਈਨ ਦਿੱਤੀ ਹੈ, American allies also have targeted assassinations on the US soil. ਉਹਨੇ ਕਿਹਾ late last year NPR, the National Public Radio, late last year the Justice Department said it had foiled a plot directed by an Indian government official to kill a US citizen in New York City. The intended victim was an activist for Sikh independence. ਹੁਣ ਤੁਸੀਂ ਜਦੋਂ ਲੈਂਗੁਏਜ ਦੇਖੋਗੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਸਿੱਖ ਐਕਟਿਵਿਜ਼ਮ, ਸਿੱਖ ਸੈਪਰੇਟਿਸਟ, ਖਾਲਿਸਤਾਨ ਬਣਾਉਣ ਦੀ ਗੱਲ, ਇਸ ਤੋਂ ਸਾਨੂੰ ਇਹ NPR ਕਹਿ ਰਿਹਾ ਕਿ ਭਾਈ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਆਲਰੇਡੀ ਪਲਾਟ ਨੂੰ ਅਨਕਵਰ ਕੀਤਾ ਜਿੱਥੇ ਕਿ ਉਹਨਾਂ ਦਾ ਵਿਕਟਮ ਜਿਹੜਾ ਸੀ ਹੀ ਵਾਜ਼ ਐਨ ਐਕਟਿਵਿਸਟ ਫॉर द ਸਿੱਖ ਇੰਡੀਪੈਂਡੈਂਸ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ 2 ਮਹੀਨੇ ਪਹਿਲਾਂ ਹੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਕਿ ਕਿਵੇਂ ਸਿੱਖ ਐਕਟਿਵਿਸਟ ਦਾ ਮਰਡਰ ਕੀਤਾ ਗਿਆ। ਦੈਟ ਅਲੈਜਡ ਪਲਾਟ ਔਨ US soil sent shock wave through Washington in large part because India is an American partner and a fellow democracy. कि भाई अमरीका की धरती ते इवें करना का शॉक वेव्स भेजियां कि भाई ये की है। उन्होंने कहा it seems especially brazen for the US ally to take such a step, but during the Cold War some American allies did exactly that. फिर उन्होंने थाईलैंड और दूजे तीजे की उदाहरण दी। सो ये NPR ਦੇ ਉੱਤੇ ਵੀ ਈਵਨ ਇਹਨੂੰ ਐਜ਼ ਏ ਸਬਜੈਕਟ ਡਿਸਕਸ ਕਰਨਾ कि भाई series of recent Department of Justice cases show foreign operatives plotting assassinations in US। और कैनेडा ने भी ਜਿਹੜੀ ਮਰੋੜੀ ਦਿੱਤੀ ਹੋਈ ਹੈ ਉਹ ਪੂਰੀ ਹੈ। ਹੁਣ ਅਸੀਂ ਡਿਸਕਸ ਕਰਕੇ ਹਟੇ ਕਿ ਬੀਬੀ ਪ੍ਰੀਤ ਕੌਰ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਉਹ UK ਦੀ ਗਵਰਨਮੈਂਟ ਨੂੰ ਆਨਸਰੇਬਲ ਬਣਾ ਰਹੇ ਨੇ ਕਿ ਬਈ ਤੁਹਾਡੇ ਅਲਾਈ ਅਮਰੀਕਾ ਔਰ ਕੈਨੇਡਾ ਨੇ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਕੀਤਾ ਹੈ, ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ। ਹੁਣ ਇਹਨਾਂ ਹਾਲਾਤਾਂ 'ਚ ਉਹ ਜਿਹੜਾ ਕਨਸਟੀਪੇਟਡ ਮੂੰਹ ਵਾਲਾ ਇੰਡੀਆ ਦਾ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਜਿਵੇਂ ਜਿਹਨੂੰ ਦਾਇਮੀ ਕਬਜ਼ ਹੁੰਦੀ ਹੈ ਨਾ, ਜਿਵੇਂ ਉਹ ਸ਼ਕਲ ਬਣੀ ਹੁੰਦੀ ਹੈ ਉਹਦੀ, ਹੁਣ ਤਾਂ ਉਹ ਬਿਲਕੁਲ ਹੀ ਉਹਦੇ ਚਿਹਰੇ ਦੇ ਉੱਤੇ ਹਰਦੂ ਲਾਨਤ ਲਿਖਿਆ ਹੁੰਦਾ ਹੈ। ਔਰ ਉਹਨੇ ਅਗੇਨ ਉਹੀ ਕਿਉਂਕਿ ਇਹ ਸ਼ੋਅ ਕਰਦਾ ਵੀ ਅੰਦਰੋਂ ਉਹਨਾਂ ਦੇ ਕਿੰਨੀ ਢਿਬਰੀ ਟਾਈਟ ਕੀਤੀ ਜਾ ਰਹੀ ਹੈ। ਉਹ ਕਹਿ ਰਿਹਾ ਕਿ ਵੀ ਐਕਸਪੈਕਟ ਐਕਸ਼ਨ ਅਗੇਂਸਟ ਅਟੈਕਰਸ ਔਨ ਇੰਡੀਅਨ ਮਿਸ਼ਨਸ ਇਨ ਲੰਡਨ, ਸੈਨ ਫਰਾਂਸਿਸਕੋ। ਹੁਣ ਉਹ UK ਔਰ ਫਿਰ ਕੈਨੇਡਾ ਦੀ ਗੱਲ ਕਰ ਰਿਹਾ। ਵੀ ਰੀਚਡ ਅ ਸਟੇਜ when as a minister I could not risk exposing the diplomats to the kind of violence which was very clearly prevalent in Canada at that time। ਹੁਣ ਉਹਨੇ ਇੱਕੋ ਬਿਆਨ ਦੇ ਵਿੱਚ ਤਿੰਨੋਂ ਨੂੰ ਹੀ ਧੁਰ ਲਿਆ, ਕੈਨੇਡਾ ਨੂੰ ਵੀ, ਅਮਰੀਕਾ ਨੂੰ ਵੀ ਤੇ UK ਨੂੰ ਵੀ। ਉਹ ਕਹਿ ਰਿਹਾ ਕਿ ਜੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਮਰੀਕਾ ਐਕਸ਼ਨ ਲਏ ਜਿਹੜੇ ਸੈਨ ਫਰਾਂਸਿਸਕੋ ਕੌਂਸੂਲੇਟ ਤੇ ਹਮਲਾ ਹੋਇਆ, ਔਰ ਕੈਨੇਡਾ ਜਿਹਨੇ ਸਪੇਸ ਦਿੱਤਾ ਖਾਲਿਸਤਾਨੀਆਂ ਨੂੰ, ਔਰ ਦੂਜਾ ਔਰ ਇਹ ਉਹਨੇ ਉਹਦਾ ਇੰਟਰਵਿਊ ਲੇਟੈਸਟ ਹੈ ਅੱਜ ਦੀ ਪ੍ਰੋਮੀਨੈਂਟ ਸਾਰੇ ਹੀ ਅਖਬਾਰਾਂ ਨੇ ਛਾਪਿਆ। ਉਹਨੇ ਕਿਹਾ ਇੰਡੀਆ ਐਕਸਪੈਕਟਸ ਐਕਸ਼ਨ ਅਗੇਂਸਟ ਦਾ ਕਲਪ੍ਰਿਟਸ ਇਨਵੋਲਵਡ ਇਨ ਲਾਸਟ ਈਅਰਸ ਅਟੈਕਸ ਔਨ ਇਟਸ ਹਾਈ ਕਮਿਸ਼ਨ ਇਨ ਲੰਡਨ ਐਂਡ ਕੌਂਸੂਲੇਟ ਇਨ ਸੈਨ ਫਰਾਂਸਿਸਕੋ। ਕਿ ਭਾਰਤ ਐਕਸਪੈਕਟ ਕਰਦਾ ਹੈ ਕਿ ਜਦੋਂ ਲੰਡਨ 'ਚ ਹਮਲਾ ਹੋਇਆ, ਸੈਨ ਫਰਾਂਸਿਸਕੋ 'ਚ ਹੋਇਆ, ਉਹਦੇ ਤੇ ਐਕਸ਼ਨ ਲੈਣ, ਐਜ਼ ਵੈਲ ਐਜ਼ ਦੋਜ਼ ਇਨਵੋਲਵਡ ਇਨ ਥ੍ਰੈਟਨਿੰਗ ਇੰਡੀਅਨ ਡਿਪਲੋਮੈਟਸ ਇਨ ਕੈਨੇਡਾ। एक्सटर्नल अफेयर्स मिनिस्टर एस जयशंकर सैड ऑन मंडे। कल ही वो कह रहा कि जी कैनेडा च भी जिन्होंने डिप्लोमैटा नूं धमकी दी उन्होंने खिलाफ जिहड़ा होया, उन्होंने कहा जी असी कैनेडा क्योंकि कर रहे सी इसलिए असी कैनेडा के डिप्लोमैट्स नूं कढिया, कैनेडा के लोगों के वीजे असी सस्पेंड किए। और उन्होंने कहा भी हुण जिहड़ा असी कोर इशू साडे लई कैनेडा नाल यही है, वी एक्सपैक्ट द कल्प्रिट्स in the attack in our consulate in San Francisco to be brought to book। ਹੁਣ ਜਦੋਂ ਅਮਰੀਕਾ ਕਹਿ ਰਿਹਾ ਜੀ ਦੱਸੋ ਤੁਹਾਡੀ ਇਨਵੈਸਟੀਗੇਸ਼ਨ ਰਿਪੋਰਟ ਚੋਂ ਕੀ ਨਿਕਲਿਆ, ਉਹ ਕਹਿ ਰਿਹਾ ਜੀ ਦੱਸੋ ਸੈਨ ਫਰਾਂਸਿਸਕੋ ਜਿਹੜਾ ਹਮਲਾ ਹੋਇਆ ਉਹਦੇ ਦੋਸ਼ੀਆਂ ਨੂੰ, ਉਹ ਹਮਲਾ ਹੈ ਹੀ ਨਹੀਂ, ਝੂਠ ਬਿਲਕੁਲ, ਕਿਉਂਕਿ ਇੱਥੇ ਤਾਂ ਸਾਰੀ ਇਨਵੈਸਟੀਗੇਸ਼ਨ ਹੁੰਦੀ ਹੈ। ਵੀ ਐਕਸਪੈਕਟ ਐਕਸ਼ਨ ਅਗੇਂਸਟ ਪੀਪਲ ਹੂ ਸਟੋਰਮਡ ਇਨਟੂ ਆਵਰ ਹਾਈ ਕਮਿਸ਼ਨ ਇਨ ਲੰਡਨ। ਉੱਥੇ ਤਾਂ ਤੁਹਾਡਾ ਸੁਨਕ ਬੈਠਾ ਰਿਸ਼ੀ ਸੁਨਕ, ਜਿਹਨੂੰ ਪਤਾ ਨਹੀਂ ਲੱਗਦਾ ਵੀ ਹਨੇਰਾ ਤੇ ਚਾਨਣ ਕੀ ਹੈ। ਉਹ ਕਹਿ ਰਿਹਾ ਜੀ ਉੱਥੇ ਵੀ ਜਿਹੜਾ ਹੈ, ਲੇਕਿਨ ਉਹ ਕਹਿ ਰਿਹਾ ਜੀ ਫਿਰ ਵੀ UK 'ਚ ਅਸੀਂ ਹੁਣ ਜ਼ਿਆਦਾ ਸੇਫ ਹੈ। ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਕਾਰਨਾਂ ਕਰਕੇ ਹੀ ਕੈਨੇਡਾ ਦੇ ਨਾਲ ਆਪਣੀ ਤਲਖ ਕਲਾਮੀ ਕੀਤੀ ਔਰ
ਉਹਨੇ ਕਿਹਾ ਜੀ ਜਦੋਂ ਵੀ ਅਸੀਂ ਕੈਨੇਡਾ ਨੂੰ ਕਿਹਾ, ਉਹਨੇ ਕੁਐਸਚਨ ਔਨ ਸਪੇਸ ਗਿਵਨ ਟੂ ਖਾਲਿਸਤਾਨੀ ਐਲੀਮੈਂਟਸ ਇਨ ਕੈਨੇਡਾ, he cited instances of throwing smoke bombs into Indian mission in that country ਕਿ ਜੀ ਕੈਨੇਡਾ 'ਚ ਭਾਰਤੀ ਮਿਸ਼ਨਾਂ ਦੇ ਉੱਤੇ ਧੂਏ ਵਾਲੇ ਬੰਬਸ, ਬਿਲਕੁਲ ਝੂਠ। ਔਰ ਕਹਿੰਦਾ ਵੀ ਦੇ Canada keep telling us that we are a democracy, there is freedom of speech and therefore people say those things। ਉਹਨੇ ਕਿਹਾ ਜੀ ਕੈਨੇਡਾ ਕਹਿੰਦੇ ਨੇ ਫਰੀडम ਹੈ, ਲੋਕ ਮੁਰਦਾਬਾਦ ਕਹਿ ਸਕਦੇ ਨੇ, ਝੰਡਾ ਫੂਕ ਸਕਦੇ ਨੇ। ਉਹਨਾਂ ਨੇ ਕਿਹਾ ਕਿ ਵੀ ਫਰੀडम ਆਫ ਸਪੀਚ ਕੈਨ ਨਾਟ ਐਕਸਟੈਂਡ ਟੂ ਇੰਟੀਮੀਡੇਟਿੰਗ ਡਿਪਲੋਮੈਟਸ ਹੂ ਆਰ ਡੂਇੰਗ देयर ਡਿਊਟੀ। ਇਹ ਡਿਊਟੀ ਕਰ ਰਹੇ ਨੇ ਜਿਹੜੇ ਹਰਦੀਪ ਸਿੰਘ ਨਿੱਜਰ ਨੂੰ ਮਾਰ ਕੇ ਗਏ, ਔਰ ਉਸ ਤੋਂ ਪਹਿਲਾਂ ਰਿਪਦਮਨ ਸਿੰਘ ਮਲਕ ਜਿਹੜਾ ਇਹਨਾਂ ਦਾ ਹੀ ਟਾਊਟ ਸੀ, ਉਹਦਾ ਮਰਡਰ ਕੀਤਾ 에ਅਰ ਕੈਨੇਡਾ, ਇਹ ਡਿਊਟੀ ਕਰ ਰਹੇ ਸੀ। ਫਿਰ ਉਹ ਕਹਿੰਦਾ throwing smoke bombs to embassy and consulates, advocating violence and separatism against a friendly state is not freedom of speech, this is misuse of freedom of speech। ਤੁਸੀਂ ਬਹੁਤ freedom of speech ਦਾ ਰਿਗਾਰਡ ਕਰ ਰਹੇ ਹੋ। ਅਸੀਂ ਹੁਣੇ ਹੀ ਗੱਲ ਕਰਾਂਗੇ ਕਿ ਜੋ ਆਪਣੀ ਤੁਸੀਂ ਕਸ਼ਮੀਰੀ ਬ੍ਰਾਹਮਣ ਕੁੜੀ ਨਤਾਸ਼ਾ ਕੌਲ ਦੇ ਨਾਲ ਕੀਤਾ, ਉਸ ਤੋਂ ਅੰਦਾਜ਼ਾ ਵੀ ਤੁਸੀਂ ਕਿੰਨਾ ਕੁ ਰਿਸਪੈਕਟ ਕਰਦੇ ਹੋ freedom of speech ਨੂੰ। ਜੋ ਤੁਸੀਂ ਜਿਹੜਾ ਉਹ ਮੋਸਾਦ ਦਾ ਸਪਾਈਵੇਅਰ ਜਿਹੜਾ ਉਹ ਪੈਗਾਸਸ, ਉਹ ਲੋਕਾਂ ਦੇ ਫੋਨਾਂ 'ਚ ਵਾੜ ਕੇ ਜਿਵੇਂ ਝੂਠੇ ਕੇਸ ਬਣਾਏ, ਔਰ ਜੋ ਅੱਜ ਤੁਸੀਂ ਕਰ ਰਹੇ ਹੋ, ਔਰ 17,000 ਤੋਂ ਜ਼ਿਆਦਾ NGOs ਜਿਹੜੀਆਂ ਉੱਥੋਂ ਦੇ ਗਰੀਬਾਂ ਦੇ ਹੈਲਥ ਸੈਕਟਰ, ਫੂਡ ਸੈਕਟਰ, ਉਹਨਾਂ ਦੇ ਲਾਇਸੈਂਸ ਤੁਸੀਂ ਕੈਂਸਲ ਕੀਤੇ ਨੇ। ਤੁਸੀਂ ਬਹੁਤ ਫਰੀडम ਆਫ ਐਕਸਪ੍ਰੈਸ਼ਨ ਦਾ ਰਿਗਾਰਡ ਕਰਦੇ ਹੋ। ਤੁਸੀਂ BBC ਵੱਲੋਂ 2 ਪਾਰਟ ਡਾਕੂਮੈਂਟਰੀ ਜੋ 2002 'ਚ ਮੋਦੀ ਦਾ ਰੋਲ ਸੀ ਗੁਜਰਾਤ ਦੀ ਮੁਸਲਮਾਨਾਂ ਦੀ ਨਸਲਕੁਸ਼ੀ 'ਚ, ਉਹਨੂੰ ਇਕੱਲਾ ਬੈਨ ਹੀ ਨਹੀਂ ਕੀਤਾ ਜਾਂ ਉਹਨੂੰ ਆਫ ਦਾ ਹੋ ਕੇ ਨਹੀਂ ਕੀਤਾ, ਸਗੋਂ ਕਿਵੇਂ ਈਵਨ ਜਿਹੜੇ BBC ਔਰ ਐਮਨੈਸਟੀ ਦੇ ਦਫ਼ਤਰਾਂ ਦੇ ਉੱਤੇ ਛਾਪੇ ਮਾਰੇ ਗਏ। ਸੋ ਇਸ ਸਭ ਦੇ ਚਲਦਿਆਂ ਸਾਨੂੰ ਇਹ ਲੱਗਦਾ, ਮੈਂ ਅੱਜ ਜਦੋਂ ਇਹਦੀ ਇਹ ਕਨਸਟੀਪੇਟਡ ਫੇਸ ਇਹਦਾ ਦੇਖਿਆ ਤੇ ਇਹਦਾ ਬਿਆਨ ਦੇਖਿਆ, ਮੈਨੂੰ ਲੱਗਿਆ ਕਿ ਬਈ ਅਮਰੀਕਾ ਕੈਨੇਡਾ ਨੇ, ਪੰਜਾਬੀ 'ਚ ਕਹਿੰਦੇ ਨੇ ਵੀ ਚੰਗਾ ਵੱਟ ਝਾੜਿਆ ਹੋਇਆ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਯੂਕੇ ਦੀ ਇੱਕ ਪ੍ਰਮੁੱਖ ਲਿਖਾਰੀ ਜਿਹੜੀ ਪ੍ਰੋਫੈਸਰ ਨਿਤਾਸ਼ਾ ਕੋਲ ਨੂੰ ਕਰਨਾਟਕਾ ਸਰਕਾਰ ਨੇ ਇੱਕ ਸੈਮੀਨਾਰ ਵਿੱਚ ਬੋਲਣ ਲਈ ਸੱਦਿਆ। ਨਿਤਾਸ਼ਾ ਕੋਲ ਇੱਕ ਬ੍ਰਾਹਮਣ ਹਿੰਦੂ ਇਸਤਰੀ ਹੈ ਅਤੇ ਭਾਰਤ ਦੀ ਜੰਪਲ ਹੈ। ਉਸ ਨੂੰ ਬੈਂਗਲੁਰੂ 에ਅਰਪੋਰਟ ਤੇ 48 ਘੰਟੇ ਰੋਕ ਕੇ ਜ਼ਲੀਲ ਕੀਤਾ ਗਿਆ ਅਤੇ ਯੂਕੇ ਵਾਪਸ ਭੇਜ ਦਿੱਤਾ ਗਿਆ। ਔਰ ਕਾਰਨ ਨਿਤਾਸ਼ਾ ਕੋਲ ਵੱਲੋਂ ਕਸ਼ਮੀਰ ਵਿੱਚ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਮੁਸਲਮਾਨਾਂ ਦੇ ਹੱਕ ਵਿੱਚ ਲਿਖਤਾਂ ਲਿਖਣਾ ਹੈ। ਸੋ ਨਿਤਾਸ਼ਾ ਕੋਲ ਨੇ ਟਵੀਟ ਕਰਕੇ ਕਿਹਾ ਕਿ ਇਹ ਵਰਤਾਰਾ ਦੱਸਦਾ ਹੈ ਕਿ ਭਾਰਤੀ ਹਕੂਮਤ ਕਿੰਨੀ ਕੁ ਹਾਸੋਹੀਣੀ ਅਤੇ ਇਨਸਿਕਿਉਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਇਸ ਵੇਲੇ ਇੱਕ 1930 ਦੀ ਨਾਜ਼ੀ ਜਰਮਨ ਸਟੇਟ ਬਣ ਚੁੱਕਾ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਉਹਦੇ 'ਚ ਵੀ ਜਿਹੜੀ ਆਜ਼ਾਦ ਆਵਾਜ਼ ਦਾ ਕੁਚਲਣਾ ਹੈ, ਇੰਟਰਨੈਸ਼ਨਲ ਕ੍ਰਿਟਿਸਿਜ਼ਮ ਦੀ ਕੋਈ ਪਰਵਾਹ ਕਰਨਾ ਨਹੀਂ ਹੈ, ਔਰ ਆਪਣੇ ਲੋਕਾਂ ਨੂੰ ਉਹਨਾਂ ਦਾ ਮਾਈਂਡ ਸੈਟ, ਉਹਨਾਂ ਦਾ ਮਾਈਂਡ ਕੰਟਰੋਲ, ਜਿਹਨੂੰ ਅੱਜ ਅਸੀਂ ਪ੍ਰੋਗਰਾਮਿੰਗ ਕਹਿੰਦੇ ਹਾਂ। ਔਰ ਜਦੋਂ ਇਹ ਕਿਹਾ ਜਾਂਦਾ ਕਿ ਜੀ ਦੇਖੋ ਹਿਟਲਰ ਕਿਹੜਾ ਉਹਨੇ ਕੋਈ ਫੌਜੀ ਕੂਹ ਕੀਤਾ ਸੀ, ਲੋਕਾਂ 'ਚ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਨਾਂ ਸੀ, ਚੋਣਾਂ ਦੇ ਰਾਹੀਂ ਨਾਜ਼ੀ ਪਾਰਟੀ ਆਈ ਸੀ। ਅੱਜ ਵੀ ਜਦੋਂ ਮੋਦੀ ਦੀ ਗੱਲ ਹੁੰਦੀ ਹੈ ਕਿ ਭਾਈ ਬੜਾ ਪੋਪੂਲਰ ਹੈ, ਹਿੰਦੂਆਂ 'ਚ ਬੜਾ ਪੋਪੂਲਰ ਹੈ, ਹੁਣ ਚੋਣਾਂ ਤੋਂ ਬਾਅਦ ਉਹ ਫਿਰ ਪਾਵਰ 'ਚ ਆਏਗਾ ਔਰ ਦੂਸਰਾ ਹੋਏਗਾ, ਕਿਉਂਕਿ ਜੇ ਜਰਮਨ ਵਾਲਿਆਂ ਨੇ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ, ਇਸ ਦੇ ਉੱਤੇ ਕੰਮ ਕਰਦਿਆਂ ਜਰਮਨ ਲੋਕਾਂ ਨੂੰ ਇਹ ਯਕੀਨ ਦਹਾਨੀ ਕਰਾ ਦਿੱਤੀ ਸੀ ਕਿ ਜੀ ਨਾਜ਼ੀਆਂ ਤੋਂ ਬਿਨਾਂ ਹੋਰ ਤੁਹਾਡੀ ਕੋਈ ਵੀ ਆਰਥਿਕ ਹਾਲਤ ਨੂੰ ਉੱਪਰ ਨਹੀਂ ਚੁੱਕ ਸਕਦਾ। ਇਹੀ ਹੋਪ ਹੈ। ਸੱਚਮੁੱਚ ਵਾਈਟ ਰੇਸ ਜਿਹੜੀ ਹੈ ਸੁਪੀਰੀਅਰ ਰੇਸ ਹੈ। ਸੱਚਮੁੱਚ ਯਹੂਦੀਆਂ ਨੇ ਔਰ ਦੂਸਰਿਆਂ ਤੀਸਰਿਆਂ ਨੇ ਜਰਮਨ ਦੀ ਜਿਹੜੀ ਹਿਊਮਿਲੇਸ਼ਨ ਫਸਟ ਵਰਲਡ ਵਾਰ 'ਚ ਹੋਈ, ਇਹਦੇ ਲਈ ਇਹ ਜ਼ਿੰਮੇਵਾਰ ਨੇ। ਤੇ ਫਿਰ ਉਹੀ ਕਹਾਣੀ ਜੇ ਤੁਸੀਂ ਦੇਖੋਗੇ, ਸਿਰਫ ਸਿਚੁਏਸ਼ਨ ਔਰ ਲਫ਼ਜ਼ ਬਦਲੇ ਨੇ। ਉਸੇ 'ਚੋਂ ਹੀ ਮੋਦੀ ਨੂੰ ਅੱਜ ਇਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕੱਲਾ ਵਿਸ਼ਨੂੰ ਅਵਤਾਰ ਨਹੀਂ, ਹੁਣ ਤਾਂ ਉਹ ਖੁਦ ਵਿਸ਼ਨੂੰ ਬਣ ਗਿਆ ਔਰ ਉਹ ਵੀ ਇਹ ਕਹਿੰਦਾ ਕਿ ਭਗਵਾਨ ਨੇ ਮੁਝੇ ਇਸ ਕੰਮ ਕੇ ਲਈ। ਜਦੋਂ ਇਸ ਕਿਸਮ ਦਾ ਨਾਰਸਿਸਿਸਟ ਜਿਹੜੇ ਹੁੰਦੇ ਨੇ ਇਹੀ ਸਮਝਦੇ ਨੇ ਕਿ ਵੀ ਆਰ ਸਪੈਸ਼ਲ ਪੀਪਲ, ਸਾਨੂੰ ਭੇਜਿਆ ਹੀ ਇਸ ਕੰਮ ਦੇ ਲਈ ਹੈ। ਔਰ ਇਹਨਾਂ ਹਾਲਾਤਾਂ 'ਚ ਵਿਦਿਨ ਕੰਟਰੀ ਤਾਂ ਜੋ ਕਰ ਹੀ ਰਹੇ ਨੇ, ਜੋ ਅਸੀਂ ਜ਼ਿਕਰ ਕਰਦੇ ਹਾਂ ਕਿ ਵੌਇਸ ਆਫ ਡਾਈਸੈਂਟ, ਇਹ ਕੋਈ ਨਵਾਂ ਨਹੀਂ ਹੈ। ਜੇ ਤੁਸੀਂ 2014 'ਚ ਜਦੋਂ ਸਿੱਧੇ ਤੌਰ ਤੇ ਬੀਜੇਪੀ ਦੀ ਹਕੂਮਤ ਬਣੀ, ਔਰ ਮੈਂ ਅੱਜ ਹੀ ਜਿਵੇਂ ਮੈਂ ਕਿਹਾ ਕਿ ਵੀ ਸਤਲੁਜ ਦੇ ਪੋਡਕਾਸਟ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਇਹ ਮੈਟਰ ਨਹੀਂ ਕਰਦਾ ਵੀ ਮੋਦੀ ਹੈ ਜਾਂ ਨਹੀਂ ਹੈ। ਨੰਬਰ 2 ਅਮਿਤ ਸ਼ਾਹ ਹੈ, ਦੈਨ ਉਹ ਗੁੰਡਾ ਯੂਪੀ ਦਾ ਕੋਈ ਹੋਰ ਹੋਏਗਾ। ਅਸਲੀ ਪਾਵਰ ਜਿਸ ਆਈਡੀਓਲੋਜੀ ਵਾਲਿਆਂ ਦੇ ਕੋਲ ਹੈ, RSS ਦੇ ਕੋਲ, ਨਾਗਪੁਰ ਹੈੱਡਕੁਆਰਟਰ ਦੇ ਕੋਲ, ਦੇ ਆਰ ਕਾਲਿੰਗ ਦਾ ਸ਼ਾਟਸ। ਉਹਨਾਂ ਦੀ ਗੱਲ ਤੁਰ ਰਹੀ ਹੈ। ਮੋਦੀ ਔਰ ਨੋ ਮੋਦੀ, ਇਹ ਤਾਂ ਅਨਪੜ੍ਹ ਬੰਦਾ ਉਹਨੂੰ ਬਿਲਟ ਕਰਕੇ ਉਹਨਾਂ ਨੇ ਖੜਾ ਕਰ ਦਿੱਤਾ ਉਸ ਲੈਵਲ ਤੇ, ਕੱਲ ਨੂੰ ਕਿਸੇ ਹੋਰ ਨੂੰ ਕਰ ਦੇਣਗੇ। ਪਰ ਜਿਹੜੀ ਆਈਡੀਓਲੋਜੀ ਹੈ ਜਿਹਦੇ ਥੱਲੇ 2014 ਜਦੋਂ ਸਿੱਧਾ ਇਹਨਾਂ ਦੇ ਕੋਲ ਐਬਸੋਲੂਟ ਮੈਜੋਰਿਟੀ ਆਈ, ਤੁਸੀਂ ਉਸ ਪੀਰੀਅਡ ਤੋਂ ਦੇਖੋ ਕਿ ਖਾਸ ਤੌਰ ਤੇ ਇੰਟੈਲੈਕਟ ਤੋਂ, ਅਕਲ ਤੋਂ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਜਿਹੜਾ ਵੀ ਇਹਨਾਂ ਦੇ ਨੈਰੇਟਿਵ ਨੂੰ ਕਾਊਂਟਰ ਕਰਦਾ ਉਹਨੂੰ ਐਲੀਮੀਨੇਟ ਕਰ ਦਿਓ। ਕੁਲਬੁਰਜੀ ਇੱਕ ਵੱਡਾ ਸਕਾਲਰ, ਉਸ ਦਾ ਮਰਡਰ ਕੀਤਾ ਗਿਆ। ਗੌਰੀ ਲੰਕੇਸ਼ ਜਿਹੜੀ ਕਰਨਾਟਕਾ ਦੀ ਇੱਕ ਡਾਈਸੈਂਟਿੰਗ ਆਥਰ ਸੀ, ਉਹਦਾ ਮਰਡਰ ਕੀਤਾ ਗਿਆ। ਕਿੰਨੇ ਜਿਹੜੇ ਨੇ ਬਿਹਾਈਂਡ ਬਾਰਸ ਨੇ, ਕਿੰਨਿਆਂ ਦੇ ਉੱਤੇ, ਹਾਲਾਂਕਿ ਉਸ ਜਿਹੜਾ ਜਦੋਂ ਤੁਸੀਂ ਰਾਈਟਰਸ ਦਾ ਸਟਾਈਲ ਦੇਖਦੇ ਹੋ, ਫਿਰ ਉਹਨਾਂ ਦੇ ਤੇ ਕੋਈ ਕੇਸ ਬਣ ਜਾਂਦਾ, ਉਹਨਾਂ ਨੂੰ ਮਾਫੀ ਮੰਗਣ ਤੇ ਮਜਬੂਰ ਕਰ ਦਿੰਦੇ ਨੇ ਜਾਂ ਅੰਦਰ ਜਾਣ ਤੇ ਮਜਬੂਰ ਕਰ ਦਿੰਦੇ ਨੇ। ਫਿਰ ਜਿਹੜਾ ਉਹ ਤੁਹਾਨੂੰ ਨਜ਼ਰ ਆਏਗਾ ਕਿ ਵੀ ਉਹ ਇੱਕ ਸਟੈਪ ਬੈਕ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿੰਨੀਆਂ ਆਵਾਜ਼ਾਂ ਇਸ ਤਰੀਕੇ ਨਾਲ ਉਹਨਾਂ ਨੇ ਸਾਇਲੈਂਟ ਕੀਤੀਆਂ। ਇਹਦੇ ਬਾਵਜੂਦ ਜਿੱਥੇ ਮਾੜੀ ਮੋਟੀ ਕੋਈ ਇੰਟਰਨੈਸ਼ਨਲ ਫੋਰਮ ਹੁੰਦਾ ਹੈ, ਕੋਈ ਸੈਮੀਨਾਰ ਹੈ, ਹੁਣ ਕਿੰਨੇ ਕਸ਼ਮੀਰੀ ਰਾਈਟਰ, ਆਥਰ ਦੂਜੇ ਨੇ ਜਿਨ੍ਹਾਂ ਨੂੰ ਕੋਈ ਆਨਰ ਜਾਂ ਅਵਾਰਡ ਵੀ ਦਿੱਤਾ ਗਿਆ ਬਾਹਰਲੀ ਕਿਸੇ ਸੰਸਥਾ ਵੱਲੋਂ, ਉਹਨਾਂ ਨੇ ਮੁਲਕ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ। ਔਰ ਇਹੀ ਹਾਲ ਅਸੀਂ ਸਿੱਖਾਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ। ਇੱਥੇ ਕਿੰਨਿਆਂ ਨੂੰ ਬਲੈਕ ਲਿਸਟ ਕੀਤਾ ਹੋਇਆ ਜਿਹੜੇ ਆਪਣੇ ਫਾਦਰਲੈਂਡ ਜਾ ਹੀ ਨਹੀਂ ਸਕਦੇ। ਹੁਣ ਕਰਨਾਟਕਾ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਉਹਨਾਂ ਨੇ ਇੱਕ ਇੰਟਰਨੈਸ਼ਨਲ ਲੈਵਲ ਦਾ ਕਨਸਟੀਟਿਊਸ਼ਨ ਦੇ ਉੱਤੇ ਸੈਮੀਨਾਰ
टाइप या कॉन्फ्रेंस टाइप रखा और उन्होंने यूके की एक प्रोमिनेंट राइटर भी है, स्कॉलर भी है, नताशा कॉल ਜ਼ਾਹਰ है नेहरू की रिश्तेदार होएगी दूरों नेड़ियों क्योंकि कॉल ब्राह्मण सी, नेहरू भी ये कश्मीरी ब्राह्मण और इसका ਜਿਹੜਾ ਅਦਰਵਾਈਜ਼ ਇਹਦਾ ਜਨਮ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਦੇ ਗੋਰਖਪੁਰ ਚ ਹੋਇਆ 1976 ਚ ਦਿੱਲੀ ਚ ਵੱਡੀ ਹੋਈ 1997 ਚ ਬੀਬੀ ਇੰਗਲੈਂਡ ਚਲੀ ਗਈ ਔਰ ਇਸ ਵੇਲੇ ਇਹ ਪ੍ਰੋਫੈਸਰ ਆਫ ਪੋਲਿਟਿਕਸ ਹੈ, ਇੰਟਰਨੈਸ਼ਨਲ ਰਿਲੇਸ਼ਨਸ ਐਂਡ ਕ੍ਰਿਟੀਕਲ ਇੰਟਰਡਿਸਪਲਿਨਰੀ ਸਟੱਡੀ यूनिवर्सिटी ऑफ वेस्टमिनिस्टर इन लंडन और ये अपने आप ਨੂੰ कश्मीरी नावलिस्ट ने कश्मीर की त्रासदी हालां खुद कश्मीरी पंडितानी है पर जो भारतीय फौज उत्थे मुसलमानों के उत्ते जुल्म कर रही है उसनूं थीम बना के इस दियां लिखतां ने और उसने जिहड़ी है ये एक्सपोज कर दी RSS नूं, राइट विंग पॉलिटिक्स नूं, पोस्ट कलोनीअल न्यू लिबरल नैशनलिज्म और हिंदुत्व प्रोजैक्ट इंडिया दे विच और किवें कश्मीरियां दे हक्कां नूं कुचलिया जा रहा है। हुण ये इनवाइटेड सी करनाटका दे उस सैमीनार दे विच जिहड़ी करनाटका ज़ाहिर है कांग्रेस की गवर्नमेंट है और जदों ये बेंगलुरु एयरपोर्ट के उत्ते पहुंची इनू रोक लिया गया 48 घंटे इनू उस हालत दे विच उत्थे रखा गया जिहड़ा उन्हें खुद ही ट्वीट करके ये कहा कि भाई आई वॉज इनवाइटेड टू ए कॉन्फ्रेंस बाय द गवर्नमेंट ऑफ करनाटका बट द सेंटर रिफ्यूज्ड मी एंट्री all my documents UK passport overseas citizen of India card ਜਿਹਨੂੰ OIC ਕਾਰਡ ਕਹਿੰਦੇ ਨੇ ਉਹ ਵੀ ਦੇ ਕੋਲ ਸੀ I was given no reason by immigration except we cannot do anything orders from Delhi ਉਹਨੇ ਕਿਹਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਦਿੱਲੀ ਤੋਂ ਆਰਡਰ ਨੇ ਔਰ ਉਹਨੇ ਇਹ ਕਿਹਾ ਕਿ ਵੀ in a lengthy thread she said spent nearly 48 hours including 24 hours in holding cell at Bengaluru airport with no access to food and water and without a pillow or blanket कि 48 घंटे उस हालत च रखा है ना खाण नूं कुछ है ना पानी है ना कोई सराहना है ना कोई कंबल है और officials informally made reference to my criticism of RSS a far right Hindu nationalist paramilitary force उन्होंने कहा जी ऑफिशियल ये कहते सी जी तू क्योंकि RSS ਨੂੰ ਕ੍ਰਿਟਿਸਾਈਜ਼ ਕਰਦੀ ਹੈ ਹਿੰਦੂਤਵਾ ਆਈਡੀਓਲੋਜੀ ਦੀ ਖਿਲਾਫਤ ਕਰਦੀ ਹੈ ਪਰ ਗੱਲ ਇੱਥੇ ਨਹੀਂ ਮੁੱਕੀ ਜਿਹੜਾ ਉਹਦੇ ਖਿਲਾਫ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ ਉਹਦੇ ਚ ਉਹਨਾਂ ਨੇ ਕਿਹਾ ਜੀ ਇਹ ਤਾਂ ਪਾਕਿਸਤਾਨੀ ਨਾਲ ਵਿਆਹੀ ਹੈ ਇਹ ਤਾਂ ਮੁਸਲਮਾਨ ਕਨਵਰਟ ਹੋਈ ਹੈ ਔਰ ਉਹਨੇ ਹਾਲਾਂ ਆਪਣੇ ਉਹਦੇ ਤੇ ਟਵੀਟ ਤੇ ਬੜੀ ਗੱਲ ਕਲੀਅਰਲੀ ਕਹੀ ਉਹਨਾਂ ਨੇ ਕਿਹਾ ਕਿ ਭਾਈ ਨਾ ਤਾਂ मैं उन्हें कहा भी मैं जिंदगी का दर्दनाक संताप हंडा रही हैं मैं ना तो पाकिस्तानी है ना मैं मुसलमान है ना चीन की हमायती है ना पश्चिम की हमायती है ना कम्युनिस्ट है ना जिहादी है ना पाकिस्तान की हमदर्द है ना दहशतगर्दां की हमायती है ना मैं भारत विरोधी है ना मेरा किसी गैंग नाल संबंध है पर मैं एक चिंतक औरत हाँ जिस दे कारण मैथों खतरा है कि भी मैं एक फ्री लैंसर फ्री माइंड वाली औरत है और उन्होंने कहा भी मैनू 48 घंटे तंग परेशान किया गया वापस मोड़िया गया और मैनू कई तरह की तिखी ट्रॉलिंग का सामना करना पै रहा है मैनू बलात्कार दियां मार देने दियां धमकियां मिल रही ने और उन्होंने कहा कि भाई मैं तो जिहड़ा भी मजलूम है उहदे हक च आवाज़ बुलंद करदी हैं कश्मीरी मुसलमानों के हक च मैं इसलिए आवाज़ बुलंद करदी हैं कि भाई वो उन्होंने उत्ते जुल्म हो रहा है और ये सारा पार्ट जिहड़ा है इस दे उत्ते ईवन पंजाबी प्रैस क्लब ऑफ BC ने मते भी पास किए कंडेम करदे और अज जिहड़ी है वो सारे पासे इस खबर की चर्चा है दर्शक नताशा कॉल की पिक्चर भी देख सकते हैं स्क्रीन ते बड़ी मासूम और बहादुर औरत और एक पासे वर्तारा उन्हों का यह है पर बीजेपी करनाटका ने कांग्रेस गवर्नमेंट नूं तुरिया होया कि जी तुसी एक देश की गद्दार नूं जिहड़ी है वो सद्या वो शो करदा है कि बई तुसी किवें जिहड़ा उस देश विरोधियां नूं जिहड़ा वो एनकरेज करदे हो और ये सारे दे उत्ते उन्हें कहा जी हाईली डिस्कस्टेड बाई CM सिद्धारमैया लेड गवर्नमेंट वाइट वॉशिंग द क्राइम्स ऑफ टुकड़े टुकड़े गैंग बाई इनवाइटिंग नताशा कॉल फॉर ए टॉक ऑन कॉन्स्टिट्यूशन एंड यूनिटी ऑफ इंडिया क्या जी ये तो टुकड़े टुकड़े गैंग दी मैंबर और देश नूं तोड़न वाली और फलाना हुण जे एक हिंदू बीबी नाल
ਜਿਹੜੀ ਇੰਟਰਨੈਸ਼ਨਲ ਫੇਮ ਦੀ ਹੈ, ਨਤਾਸ਼ਾ ਕੌਲ, ਇਹ ਨਹੀਂ ਹੈ ਵੀ ਮੈਂ ਪਹਿਲੀ ਵਾਰ ਨਾਂ ਸੁਣ ਰਿਹਾ, ਬੜੀ ਬੋਲਡ ਉਸ ਦੀ ਆਵਾਜ਼ ਹੈ। ਜੇ ਉਸ ਦੇ ਨਾਲ ਚਿੱਟੇ ਦਿਨ 48 ਘੰਟੇ ਉਹਨੂੰ ਡਿਟੈਂਸ਼ਨ 'ਚ ਰੱਖ ਕੇ ਫੂਡ, ਵਾਟਰ ਔਰ ਈਵਨ ਨॉर्मल ਹਾਲਾਤ ਤੋਂ ਡਿਨਾਈ ਕਰਕੇ ਔਰ ਜਿਸ ਕਿਸਮ ਦੀ ਟ੍ਰੋਲਿੰਗ ਔਰ ਥ੍ਰੈਟਸ ਤੋਂ ਉਹਨੂੰ ਗੁਜ਼ਾਰਿਆ ਗਿਆ, ਜੇ ਇਸ ਲੈਵਲ ਦੀ ਇੰਟਰਨੈਸ਼ਨਲੀ ਐਕਲੇਮਡ ਆਥਰ ਪ੍ਰੋਫੈਸਰ ਨਾਲ ਇਹ ਹੋ ਸਕਦਾ ਹੈ ਤੇ ਦੂਸਰਿਆਂ ਦੇ ਨਾਲ ਕੀ ਹੋ ਰਿਹਾ ਹੈ ਜਾਂ ਕੀ ਹੋਏਗਾ, ਇਸ ਦਾ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੌਖਾ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਜਨਰਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਦੀ ਡਿਬਰੂਗੜ੍ਹ ਤੋਂ ਜਿਹੜੀ ਜੇਲ੍ਹ ਤੋਂ ਰਿਹਾਈ ਨੂੰ ਲੈ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨਜ਼ਦੀਕ ਹੈਰੀਟੇਜ ਸਟਰੀਟ ਤੇ ਚੱਲ ਰਿਹਾ ਮੋਰਚਾ ਹੌਲੀ ਹੌਲੀ ਜਿਹੜਾ ਜ਼ੋਰ ਫੜ ਰਿਹਾ ਔਰ ਅਸੀਂ ਇਸੇ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਇਹ ਕੌਮੀ ਅਣਖ ਅਤੇ ਗੈਰਤ ਦਾ ਸਵਾਲ ਹੈ। ਸੋ ਇਸ ਲਈ ਇਸ ਮੋਰਚੇ ਨੂੰ ਭਰਪੂਰ ਹਮਾਇਤ ਦਿੱਤੀ ਜਾਵੇ ਤੇ ਹੋਰ ਵੀ ਸਾਧਨਾਂ ਰਾਹੀਂ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਐਂਡ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਆਉਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ? ਦੇਖੋ, ਅਸੀਂ ਮੁੱਢਲੇ ਦਿਨਾਂ ਤੋਂ ਹੀ ਜਦੋਂ ਦੀਪ ਸਿੱਧੂ ਆਲਮੋਸਟ ਬਿਲਕੁਲ ਉਹਨੂੰ ਆਈਸੋਲੇਟ ਕਰ ਦਿੱਤਾ ਸੀ, ਆਪਣਿਆਂ ਨੇ ਵੀ ਕਿਨਾਰਾਕਸ਼ੀ ਕਰ ਲਈ ਸੀ ਔਰ ਅਸੀਂ ਡਟ ਕੇ ਖੁੱਲ ਕੇ ਹਮਾਇਤ ਕੀਤੀ। 26 ਜਨਵਰੀ ਨੂੰ ਝੰਡਾ ਲਹਿਰਾਉਣ ਨੂੰ ਵੀ ਜਿਹੜਾ ਇਹੀ ਨਹੀਂ ਉਹਨੂੰ ਇੱਕ ਇਤਿਹਾਸਕ ਕਦਮ ਦੱਸਿਆ, ਸਗੋਂ ਪੂਰੀ ਮਜ਼ਬੂਤੀ ਦੇ ਨਾਲ ਉਹ ਸਾਰੇ ਨੂੰ ਜਸਟੀਫਾਈ ਕੀਤਾ। ਇਸੇ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਜਦੋਂ ਉਹ ਫੀਲਡ ਦੇ ਵਿੱਚ ਉਤਰੇ, ਉਹਨਾਂ ਦੀ ਵੀ ਕਿਰਦਾਰਕੁਸ਼ੀ ਉਹੀ ਬੀਜੇਪੀ ਨਾਲ ਔਰ ਦੂਸਰੀਆਂ ਸਾਜ਼ਿਸ਼ਾਂ ਨਾਲ ਜੋੜ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਫੁੱਲੀ ਹਮਾਇਤ, ਕਿਉਂਕਿ ਉਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ, ਜਿੱਥੇ ਇੱਕ ਦੀਪ ਸਿੱਧੂ ਦਾ ਕੰਮ ਰੁਕਿਆ ਸੀ, ਪੰਜਾਬ ਦੇ ਵਿੱਚ ਇੱਕ ਨਵੀਂ ਚੇਤਨਾ ਔਰ ਨਸ਼ਿਆਂ ਤੋਂ ਛੁਡਾਉਣਾ, ਅੰਮ੍ਰਿਤ ਛਕਾਉਣਾ ਔਰ ਪਾਤਸ਼ਾਹੀ ਦਾਅਵੇ ਦੀ ਗੱਲ ਔਰ ਬੇਬਾਕੀ ਨਾਲ ਆਪਣਾ ਗੱਲ ਕਰਨ ਦਾ ਅੰਦਾਜ਼ ਹਮਾਇਤ ਕੀਤੀ। ਔਰ ਜਦੋਂ ਈਵਨ ਉਹਨਾਂ ਨੂੰ ਬਿਲਕੁਲ ਆਈਸੋਲੇਟ ਕਰਦੇ ਉਸ ਨੀਤੀ ਦੇ ਤਹਿਤ ਕਿਰਦਾਰਕੁਸ਼ੀ ਕੀਤੀ ਜਾ ਰਹੀ ਸੀ, ਛਾਪਾ ਮਾਰ ਕੇ ਕਿੱਥੇ ਚਲੇ ਗਏ, ਕਿਹਨੇ ਲੁਕਾ ਲਿਆ, ਕਿੱਥੇ ਕੀ ਹੈ, ਔਰ ਉਹਨਾਂ ਦਾ ਆਪਣੇ ਆਪ ਨੂੰ ਜਿਹੜਾ ਹੈ ਉਹ ਪੇਸ਼ ਕਰਨ ਤੱਕ। ਔਰ ਉਸ ਤੋਂ ਬਾਅਦ ਡਿਬਰੂਗੜ੍ਹ ਵੀ, ਇਹ ਠੀਕ ਹੈ ਕਿ ਵੀ ਇਹਨਾਂ ਆਲਮੋਸਟ ਸਾਲ ਹੋ ਜਾਣਾ ਆਉਣ ਵਾਲੇ ਦਿਨਾਂ 'ਚ। ਇਸ ਪੀਰੀਅਡ ਦੇ ਵਿੱਚ ਇੰਨੇ ਕੁ ਇਸ਼ੂ ਹੋਰ ਪੰਜਾਬ 'ਚ ਆਏ ਔਰ ਕਿਸੇ ਵੀ ਜਥੇਬੰਦੀ ਨੇ ਕੋਈ ਅੱਡੀ ਗੱਡ ਕੇ, ਕਿਉਂਕਿ ਵਾਰਿਸ ਪੰਜਾਬ ਦੇ ਅਜੇ ਕਿਉਂਕਿ ਬਿਗਨਿੰਗ ਸਟੇਜ ਦੇ ਉੱਤੇ ਹੀ ਇਹ ਸੀ, ਉਹਨਾਂ ਦੇ ਜਿੰਨੇ 30-35 ਐਕਟਿਵਿਸਟ ਸੀ ਉਹ ਵੀ ਫੜ ਕੇ ਉਹਨਾਂ ਨੇ ਅੰਦਰ ਦੇ ਦਿੱਤੇ। ਜਿਹੜੇ ਦੂਸਰੇ ਇੱਥੇ ਐਕਟਿਵ ਸੀ ਉਹਨਾਂ ਦੇ ਘਰਾਂ ਤੇ ਛਾਪਾ ਮਾਰੀਆਂ। ਔਰ ਦੂਸਰਾ ਤੇ ਕਿਸੇ ਨੇ ਵੀ, ਅਕਾਲੀ ਤਾਂ ਪਹਿਲਾਂ ਹੀ ਜੋ ਮਜੀਠਾ ਔਰ ਬਾਦਲ, ਸੁਖਬੀਰ ਔਰ ਉਹਨਾਂ ਦਾ ਸਟੈਂਡ ਸੀ, ਆਮ ਆਦਮੀ ਪਾਰਟੀ ਦੀ ਹਕੂਮਤ, ਅਮਿਤ ਸ਼ਾਹ ਦੀ ਦੁਮਛੱਲੀ, ਉਹਦੀ ਕੰਟੀਨਿਊਟੀ ਔਰ ਅਦਰ ਦੈਨ ਕਿ ਕੁਝ ਜੈਸਚਰ ਜਿਹੜੇ ਉਹਨਾਂ ਦੇ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਤੱਕ ਕੁਝ ਲੋਕ ਗਏ ਜਾਂ ਮਿਲੇ, ਇਸ ਤੋਂ ਬਿਯੋਂਡ ਨਹੀਂ ਸੀ। ਔਰ ਇਹ ਕ੍ਰੈਡਿਟ ਅਗੇਨ ਉਹਨਾਂ ਦੀ ਫੈਮਿਲੀ ਨੂੰ, ਖਾਸ ਤੌਰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਂਦਾ ਹੈ ਕਿ ਉਹਨਾਂ ਨੇ ਫਿਰ ਇਨੀਸ਼ੀਏਟ ਕੀਤਾ। ਹਾਲਾਂ ਇਸ ਦੇ ਉੱਤੇ ਸਾਡੇ ਕੁਝ ਵੀਰਾਂ ਦਾ ਕੰਸਰਨ ਵੀ ਹੈ ਕਿ ਜੀ ਇਹ ਭੁੱਖ ਹੜਤਾਲ ਜਾਂ ਦੂਸਰਾ ਤਰੀਕਾ ਸਿੱਖੀ ਸਿਧਾਂਤਾਂ ਦੇ ਮੁਤਾਬਕ ਹੈ ਜਾਂ ਨਹੀਂ, ਮੈਂ ਉਸ ਡਿਬੇਟ 'ਚ ਤਾਂ ਨਹੀਂ ਜਾਵਾਂਗਾ। ਪਰ ਕਈ ਵਾਰ ਤੁਹਾਨੂੰ ਜਿਹੜਾ ਹੈ ਉਸ ਕਿਸਮ ਦੀ ਇੱਕ ਮੋਮੈਂਟਮ ਕ੍ਰੀਏਟ ਕਰਨ ਦੇ ਲਈ ਕੋਈ ਨਾ ਕੋਈ ਪੀਸਫੁਲ ਤਰੀਕੇ ਦੇ ਨਾਲ ਐਜੀਟੇਟ ਕਰਨਾ ਹੁੰਦਾ। ਔਰ ਇਸ ਦੀ ਸ਼ੁਰੂਆਤ ਵੀ ਡਿਬਰੂਗੜ੍ਹ ਜੇਲ੍ਹ 'ਚ ਖੁਦ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਕੀਤੀ। ਜਦੋਂ ਜਿਹੜਾ ਏਜੰਸੀਆਂ ਦਾ ਲੇਟੈਸਟ ਮੂਵ ਸੀ ਕਿ ਉਹਨਾਂ ਦਾ ਸਾਲ NSA ਦੇ ਥੱਲੇ ਪੂਰਾ ਹੋਣ ਵਾਲਾ ਸੀ, ਸੋ ਉਹਨਾਂ ਨੇ ਜਿਵੇਂ ਸਿਕਿਉਰਿਟੀ ਕੈਮਰੇ ਇੰਸਟਾਲ ਕਰਨੇ ਚਾਹੇ, ਈਵਨ ਬਾਥਰੂਮਾਂ ਦੇ ਵਿੱਚ ਵੀ ਔਰ ਉਹਨਾਂ ਦੇ ਪ੍ਰਾਈਵੇਟ ਚੈਂਬਰਸ ਦੇ ਵਿੱਚ ਵੀ ਉਹਨਾਂ ਨੇ ਰੰਗੇ ਹੱਥੀ ਫੜਿਆ। ਔਰ ਉਸ ਦੇ ਜਵਾਬ 'ਚ ਰਾਦਰ ਉਹਨਾਂ ਦੀ 200-300 ਦੀ ਪੁਲਿਸ ਦੀ ਧਾੜ ਨੇ ਆ ਕੇ ਉਹ ਹੋਰ ਵੀ ਚੀਜ਼ਾਂ ਪਲਾਂਟ ਕਰਕੇ ਤਾਂ ਕਿ ਅੱਗੋਂ ਕੇਸ ਬਣਾਉਣ ਦਾ ਉਹਨਾਂ ਨੂੰ ਪੱਕੇ ਤੌਰ ਤੇ ਲੰਮਾ ਸਮਾਂ ਡਿਬਰੂਗੜ੍ਹ ਰੱਖਣ ਦਾ ਰਾਹ ਪੱਧਰਾ ਕੀਤਾ ਜਾ ਸਕੇ। ਉਹਨਾਂ ਹਾਲਾਤਾਂ 'ਚ ਉਸ ਤੋਂ ਪਹਿਲਾਂ ਜਿਹੜਾ ਮੂਵ, ਇਹ ਕੈਮਰਿਆਂ ਵਾਲਾ ਪਾਰਟ ਤਾਂ ਹੁਣ ਕੁਛ ਦਿਨ ਪਹਿਲਾਂ ਹੁੰਦਾ, ਲੇਕਿਨ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਪੇਰੈਂਟਸ ਨੇ, ਜਿਵੇਂ ਪੰਜਾਬ ਦੇ ਵਿੱਚ ਹਾਲਾਂ ਭਾਈ ਰਾਮ ਸਿੰਘ ਹੋਰਾਂ ਨੇ ਵੀ ਦਮਦਮੀ ਟਕਸਾਲ ਦੇ ਜਿਹੜੇ ਹੈੱਡ ਨੇ,
ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ, ਪਰ ਉਹ ਵੀ ਇੱਕ ਅੱਧੇ ਐਕਸ਼ਨ ਤੋਂ ਬਾਅਦ ਗੱਲ ਅੱਗੇ ਤੁਰੀ ਨਹੀਂ। ਇਹਨਾਂ ਨੇ ਅਕਾਲ ਤਖਤ ਤੋਂ ਪੇਰੈਂਟਸ ਨੇ ਬਾਕੀ ਸੰਗਤਾਂ ਨਾਲ ਅਰਦਾਸ ਕਰਕੇ ਅੱਡ-ਅੱਡ ਤਖਤਾਂ ਤੇ ਅਰਦਾਸ ਕੀਤੀ ਔਰ ਫਾਈਨਲੀ ਆ ਕੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਮੋਰਚਾ ਵਿੜ ਦਿੱਤਾ ਹੈ ਔਰ ਭੁੱਖ ਹੜਤਾਲ ਦਾ ਸਿਲਸਿਲਾ ਜਿਹੜਾ ਹੈ ਉਹ ਨੇੜੇ ਹੀ ਜਿਹੜੀ ਹੈਰੀਟੇਜ ਸਟਰੀਟ ਹੈ ਉਸ ਦੇ ਵਿੱਚ ਚੱਲ ਰਿਹਾ ਹੈ। ਵੱਡੀ ਗਿਣਤੀ 'ਚ ਜਥੇਬੰਦੀਆਂ ਦੇ ਔਰ ਦੂਸਰੇ ਐਕਟਿਵਿਸਟ ਪਾਰਟਿਸਿਪੇਟ ਕਰਦੇ ਨੇ ਔਰ ਪਿਛਲੇ ਦਿਨਾਂ ਦੀ ਇਹ ਖਬਰ ਸੀ ਕਿ ਇੱਕ ਬੀਬੀ ਹਰਦੀਪ ਕੌਰ ਨਾਂ ਦੀ ਜਿਹੜੀ ਭੁੱਖ ਹੜਤਾਲ ਤੇ ਸੀ ਉਹ ਬੇਹੋਸ਼ੀ ਦੀ ਹਾਲਤ 'ਚ ਵੀ ਗਈ ਔਰ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਬਲਵਿੰਦਰ ਕੌਰ, ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਕਾਫੀ ਜਿਹੜਾ ਉਹ ਥੱਲੇ ਹੈ ਕਿਉਂਕਿ ਇਹ ਭੁੱਖ ਪਿਆਸ ਜਰਨੀ ਇਹ ਸੌਖੀ ਨਹੀਂ ਹੈ ਔਰ ਇਸ ਉਮਰ ਦੇ ਵਿੱਚ ਆ ਕੇ ਇਸ ਲੈਵਲ ਦੇ ਉੱਤੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਜੀ, ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਔਰ ਇਹ ਸਾਰਾ ਜਿਹੜਾ ਇਵੇਂ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਪੰਜਾਬ ਲਿਆਂਦਾ ਜਾਏ। ਅਸੀਂ ਸਮਝਦੇ ਹਾਂ ਕਿ ਮੋਰਚੇ ਦਾ ਫੋਕਸ ਹੀ ਉਹਨਾਂ ਦੀ ਰਿਹਾਈ ਹੋਣਾ ਚਾਹੀਦਾ। ਆਲਰੇਡੀ ਝੂਠੇ ਕੇਸ ਪਾਏ ਹੋਏ ਨੇ, ਕੋਈ ਟ੍ਰਾਇਲ ਦੇ ਵਿੱਚ ਕੋਈ ਨਹੀਂ ਹੈ ਦੂਜਾ। ਸੋ ਅਸੀਂ ਸਮਝਦੇ ਹਾਂ ਵੀ ਇਹ ਸਿੱਖ ਸੰਗਤਾਂ ਦੇ ਸਾਹਮਣੇ ਗੈਰਤ ਔਰ ਅਣਖ ਕਈ ਚੀਜ਼ਾਂ ਤੁਹਾਡੇ ਸਾਹਮਣੇ ਹੁੰਦੀਆਂ ਨੇ ਕਿ ਭਾਈ ਤੁਸੀਂ ਕਿਵੇਂ ਉਹਦਾ ਜਵਾਬ ਦੇਣਾ ਹੈ। ਸੋ ਅਸੀਂ ਫੁੱਲੀ ਬੈਕ ਕਰਦੇ ਹਾਂ ਇਸ ਮੂਵ ਨੂੰ ਔਰ ਇਹ ਸਿੱਖ ਸੰਗਤਾਂ ਨੂੰ ਅਪੀਲ ਵੀ ਕਰਦੇ ਹਾਂ, ਖਾਸ ਤੌਰ ਤੇ ਸਾਡੇ TV 84 ਦਾ ਵਿਊਅਰਸ ਦਾ ਦਾਇਰਾ ਗਲੋਬਲ ਹੈ, ਹਰ ਮੁਲਕ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਵੀਰ ਭੈਣ। ਆਪਣੇ ਰਿਸ਼ਤੇਦਾਰਾਂ ਨੂੰ ਵੀ ਪੰਜਾਬ ਦੇ ਵਿੱਚ ਦੂਜਾ ਜਾਂ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਨੇ ਉਹ ਵੀ ਇਸ ਗੱਲ ਨੂੰ ਯਕੀਨੀ ਬਣਾਓ, ਭਾਵੇਂ 10 ਮਿੰਟ ਜਾ ਕੇ ਬੈਠੋ, ਤਾਂ ਕਿ ਇਹ ਇੱਕ ਮੋਮੈਂਟਮ ਬਿਲਟ ਹੋਏ ਕਿ ਭਾਈ ਸਿੱਖ ਕੌਮ ਆਪਣੇ ਯੋਧਿਆਂ ਨੂੰ ਜਿਹੜਾ ਹੈ ਉਹ ਬਿਹਾਈਂਡ ਬਾਰਸ ਨਹੀਂ ਰਹਿਣ ਦੇਗੀ ਔਰ ਅਲਟੀਮੇਟਲੀ ਸਰਕਾਰ ਮਜਬੂਰ ਹੋਏ ਕਿ ਉਹਨਾਂ ਨੂੰ ਉਹ ਰਿਲੀਜ਼ ਕਰੇ, ਰਿਹਾ ਕਰੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਜਿਹੜੇ ਲਾਈਵ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਜਸਪਾਲ ਸਿੰਘ ਜੀ ਕਹਿੰਦੇ ਨੇ ਦੇਖ ਦੇਖ ਫਤਿਹ ਪੰਥ ਕੀ ਜੀਤ। ਸੁੰਦਰ ਲਾਲ ਜੀ ਕਹਿੰਦੇ ਨੇ ਕਿ ਇਟਸ ਪਲੇਜ਼ੈਂਟ ਮਾਰਨਿੰਗ ਗਾਇਜ਼, ਗੁੱਡ ਮਾਰਨਿੰਗ। ਐਂਡ ਫਿਰ ਇਸੇ ਤਰ੍ਹਾਂ ਨਜ਼ਰ ਸਿੰਘ ਜੀ ਕਹਿੰਦੇ ਨੀਲਮ ਕੌਰ ਅਤੇ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਅੱਛੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਖਾਲਸਾ ਜ਼ਿੰਦਾਬਾਦ। ਐਂਡ ਕਰਮ ਸਿੰਘ ਜੀ ਸਾਨੂੰ ਕਰੈਕਟ ਕਰਾਉਂਦੇ ਨੇ ਕਿ ਇਟਸ OCI not OIC, overseas citizen of India। ਬਿਲਕੁਲ ਸ਼ੁਕਰੀਆ। ਸੰਦੀਪ ਸਿੰਘ ਜੀ ਫਤਿਹ ਬੁਲਾਉਂਦੇ। ਕਰਮ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਗ੍ਰੇਟ work like always। and ਗੁਰਮੁਖ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਸਾਨੂੰ ਫਤਿਹ ਬੁਲਾਉਂਦੇ। TV 84 ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਕੁਲਵਿੰਦਰ ਸੰਧੂ ਵੀ ਆਏ ਨੇ, ਕਹਿੰਦੇ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ। ਐਂਡ ਗੁਰਪ੍ਰੀਤ ਬਰਾੜ ਜੀ ਕਹਿੰਦੇ ਸੇਵ ਪੰਜਾਬ ਐਂਡ ਸੇਵ ਕਿਸਾਨ ਓਨਲੀ ਖਾਲਿਸਤਾਨ ਔਨ। ਐਂਡ ਅਭਿਜੀਤ ਸਿੰਘ ਜੀ ਕਹਿੰਦੇ ਨੇ ਕਿ your views and analysis are really good sir and would appreciate if you can put some light on incidents like Kanishka bombings and Chitti Singhpura killings of where there is a foul play by agencies। ਦੇਖੋ ਅਸੀਂ ਅਕਸਰ ਕਨਿਸ਼ਕਾ ਬੰਬਿੰਗ ਬਾਰੇ ਗੱਲ ਕਰਦੇ ਰਹਿੰਦੇ ਹਾਂ ਔਰ ਜਿਹੜੇ ਫਰਦਰ ਇੰਟਰਸਟ ਰੱਖਦੇ ਨੇ ਉਹ ਦਾ ਸੌਫਟ ਟਾਰਗੇਟ ਜਿਹੜੀ ਐਮਾਜ਼ੋਨ ਤੋਂ ਅਵੇਲੇਬਲ ਹੈ ਉਹਦੇ ਵਿੱਚ 2 ਕੈਨੇਡੀਅਨ ਜਰਨਲਿਸਟ ਵੱਲੋਂ ਕਿਵੇਂ ਭਾਰਤੀ ਏਜੰਸੀਆਂ ਨੂੰ ਉਸ ਲਈ ਜ਼ਿੰਮੇਵਾਰ ਦੱਸਿਆ ਗਿਆ, ਉਸ ਦੇ ਵਿੱਚ ਡੀਟੇਲ ਹੈ। ਜੋ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਦੇ ਲਈ ਦਿੱਲੀ 'ਚ ਉਤਰੇ ਤਾਂ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ ਜਿਵੇਂ 35 ਸਿੱਖਾਂ ਨੂੰ ਮੇਲ ਮੈਂਬਰਸ ਘਰਾਂ 'ਚੋਂ ਕੱਢ ਕੇ ਗੁਰਦੁਆਰਿਆਂ ਦੀਆਂ ਕੰਧਾਂ ਨਾਲ ਖੜਾ ਕਰਕੇ ਐਲ ਕੈਪੀਨੋ ਸਟਾਈਲ, ਜਿਹੜਾ ਇੱਕ ਮਾਫੀਏ ਦਾ ਬੰਦਾ ਸੀ ਸ਼ਿਕਾਗੋ 'ਚ, ਉਵੇਂ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ। ਇਹ ਭਾਰਤੀ ਏਜੰਸੀਆਂ ਦਾ ਕਾਰਾ ਸੀ ਕਸ਼ਮੀਰੀਆਂ ਨੂੰ ਵੀ ਬਦਨਾਮ ਕਰਨ ਲਈ, ਉਹਨਾਂ ਦੀ ਮੂਵਮੈਂਟ ਨੂੰ ਸਿੱਖਾਂ ਔਰ ਕਸ਼ਮੀਰੀਆਂ 'ਚ ਟਕਰਾ ਲਈ ਵੀ। ਔਰ ਜਿਹੜਾ ਪ੍ਰੈਸ਼ਰ ਕਲਿੰਟਨ ਬਿਲਡ ਕਰ ਰਿਹਾ ਸੀ ਕਿ ਭਾਈ ਕਸ਼ਮੀਰ ਮਸਲੇ ਦਾ ਹੱਲ ਕਰੋ, ਉਹਨਾਂ ਨੇ ਇੰਡੀਅਨ ਏਜੰਸੀਆਂ ਨੇ ਉਹਨੂੰ ਦੂਸਰੇ ਪਾਸੇ ਪਾਇਆ। ਔਰ ਇਹ ਗੱਲ ਈਵਨ ਜਦੋਂ ਉਹਦੀ ਸੈਕਟਰੀ ਆਫ ਸਟੇਟ ਮੈਡਲਿਨ ਐਲਬਰਾਈਟ ਨੇ ਰਿਟਾਇਰਮੈਂਟ ਤੋਂ ਬਾਅਦ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ, ਉਹਦੇ ਫੋਰਵਰਡ ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਨੇ ਇਹ ਮੰਨਿਆ ਕਿ ਭਾਈ ਇਹ ਹਿੰਦੂ ਦਹਿਸ਼ਤਗਰਦਾਂ ਨੇ ਜਿਹੜੇ ਜ਼ਾਹਰ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ RSS ਦੇ ਕਿਵੇਂ ਯੂਨੀਫਾਰਮਡ ਵੀ ਤੇ ਅਨਯੂਨੀਫਾਰਮਡ ਵੀ ਗੁੰਡੇ ਨੇ, ਉਹਨਾਂ ਦਾ ਕਾਰਾ ਸੀ। ਸੋ ਸ਼ੁਕਰੀਆ ਤੁਸੀਂ ਸਾਨੂੰ ਲਿਖਿਆ। ਸੁਰਮੁਖ ਮੁੰਦਰਾ ਜੀ ਕਹਿੰਦੇ ਕਿਸਾਨ ਹਾਲ ਖਾਲਿਸਤਾਨ ਪੰਜਾਬ। ਰਾਜ ਸਿੱਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ US ਮੀਡੀਆ ਇੰਟਰਨੈਸ਼ਨਲ ਤੇ ਵੀ ਆਇਆ ਕਰੋ ਡਾਕਟਰ ਸਾਹਿਬ ਜੀ।
ਐਂਡ ਪੀ ਅਟਵਾਲ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਜਿੱਤ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਕੁਲਦੀਪ ਕੌਰ, ਜਗਤਾਰ ਸਿੰਘ, SF ਹੀਰ ਕਹਿੰਦੇ ਨੇ अस्सलाम वालेकुम TV 84 के नजरीनों को और नाजरीनो आई थिंक। लवदीप सिंह जी कहते सरबत खालसा बुला लवो वाहिगुरू जी। एंड फिर कहते सरबत खालसा सदन की लोड़ है, पंजाब विच हालात ठीक नहीं है। कहते कोई परसों अमृतसर मजीठा रोड स्कूल विच 5 साल दी यार हुण की कहना चाहते ने, ਉਹਦੇ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ। सो सैड। 10ਵੀਂ ਦਾ ਸਟੂਡੈਂਟ ਸੀ ਕਰਨ ਵਾਲਾ ਵੀ। ਵਾਹਿਗੁਰੂ ਜੀ। ਐਂਡ ਦਾ ਕਿੰਗਸ ਫੋਰਬਿਡਨ ਕਿੰਗਡਮ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਵੀਰੋ ਭੈਣੋ ਬਜ਼ੁਰਗੋ ਖਾਲਸਾ ਜ਼ਿੰਦਾਬਾਦ। ਐਂਡ ਸੋਨੂ ਜੱਜ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਵੈਤ ਤੋਂ ਵੇਖ ਰਹੇ ਹਾਂ ਜੀ, ਤੁਹਾਡੇ ਪ੍ਰੋਗਰਾਮ ਦੀ ਵੇਟ ਰਹਿੰਦੀ ਹੈ। ਅੱਜ ਦੂਜੀ ਵਾਰ ਲਾਈਵ ਸੁਣਦਾ ਮੌਕਾ ਮਿਲਿਆ ਹੈ, ਚੜ੍ਹਦੀ ਕਲਾ ਜੀ। ਬਹੁਤ ਮਿਹਰਬਾਨੀ, ਤੁਹਾਡੇ ਵਰਗੇ ਵੀਰ ਹੀ ਸਾਨੂੰ ਹੌਸਲਾ ਦੇ ਕੇ ਤੋਰੀ ਰੱਖਦੇ ਨੇ। ਬਿਲਕੁਲ। ਤਜਿੰਦਰ ਸਿੰਘ, ਜਤਿੰਦਰ ਸਿੰਘ, ਸੰਤੋਖ ਸਿੰਘ ਜੀ ਵੀ ਆਏ ਨੇ। ਐਂਡ ਹਰਮਨ ਪੰਨੂ, ਪ੍ਰਿਤਪਾਲ ਸਿੰਘ ਚੀਨਾ, ਅਮਰ ਖਰਸੀਆ ਕੇਸਰੀਆ ਸੌਰੀ, ਐਂਡ ਫਿਰਿਸਤਨਾਮ ਸਿੰਘ, ਸੁਖਵਿੰਦਰ ਸਿੰਘ ਔਰ ਇਸੇ ਤਰ੍ਹਾਂ ਜਸਵੀਰ ਬਰਾੜ ਜੀ, ਜਗਜੀਤ ਸਿੰਘ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ। ਫਿਰ ਇਸੇ ਤਰ੍ਹਾਂ ਸਿੰਘ ਸਿੱਖ ਵੀ ਆਏ ਨੇ ਔਰ ਗੁਰਦੀਪ ਸਿੰਘ ਵੀ ਆਏ ਨੇ ਔਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਸਿੱਖਿਜ਼ਮ ਕਾਉਂਸਲ Bureau will make understand completely winner. You deserve all the happiness in life. Stay safe. Congratulations. हाँ जी ਤੁਹਾਨੂੰ ਕਹਿਣਾ ਨੇ। ਔਰ ਇਕਬਾਲ ਸਿੰਘ ਜੀ ਵੀ ਨੇ ਔਰ ਇੰਦਰਜੀਤ ਸਿੰਘ ਸੰਧੂ ਔਰ ਅਮਰਜੀਤ ਸਾਨੀ, ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਹੁਣ ਅਸੀਂ ਫੇਸਬੁੱਕ ਦੇ ਉੱਤੇ ਆਉਂਦੇ ਹਾਂ, ਜਿਹਦੇ ਵਿੱਚ ਆਲਮੋਸਟ 30 ਕਮੈਂਟ ਨੇ। ਅਸੀਂ ਪ੍ਰੋਮਿਨੈਂਟ ਹੀ ਪੜ੍ਹ ਸਕਾਂਗੇ ਕਿਉਂਕਿ ਘੜੀ ਵੀ ਜਿਹੜੀ ਹੈ ਅੱਗੇ ਤੁਰੀ ਜਾ ਰਹੀ ਹੈ। ਬੌਬ ਸਿੰਘ ਕਹਿੰਦੇ ਨੇ ਨਤਾਸ਼ਾ ਕੌਲ ਜੀ ਭਾਗਸ਼ਾਲੀ ਬੀਬੀ ਹੈ, ਉਹ ਰੱਬ ਦਾ ਸ਼ੁਕਰੀਆ ਅਦਾ ਕਰਨ ਕਿ 48 ਘੰਟੇ ਬਾਅਦ ਉਹਨਾਂ ਨੂੰ ਛੱਡ ਦਿੱਤਾ ਅਤੇ ਆਪਣੇ ਘਰ ਵਾਪਸ ਪਰਤਣ ਦੀ ਇਜਾਜ਼ਤ ਦੇ ਦਿੱਤੀ। ਦੂਜੇ ਪਾਸੇ ਸਾਡੇ ਕਈ ਵੀਰ ਅਤੇ ਭੈਣਾਂ ਜੋ ਜਾਂ ਤਾਂ ਪਿਛਲੇ ਕਈ ਸਾਲਾਂ ਤੋਂ ਭਾਰਤ ਦੀਆਂ ਗੰਦੀਆਂ ਜੇਲ੍ਹਾਂ ਵਿੱਚ ਬੰਦ ਨੇ ਜਾਂ ਵਾਪਸ ਆਪਣੇ ਦੇਸ਼ ਜਿੱਥੋਂ ਦੇ ਵਾਸੀ ਨੇ ਵਾਪਸ ਨਹੀਂ ਪਰਤਣ ਦਿੱਤਾ ਜਾ ਰਿਹਾ। ਬਿਲਕੁਲ ਠੀਕ ਫਰਮਾਇਆ ਬੌਬ ਸਿੰਘ ਜੀ। ਇਹ ਵੀ ਜੇ ਨਤਾਸ਼ਾ ਕੌਲ ਇਸ ਇੰਟਰਨੈਸ਼ਨਲ ਰੈਕਗਨੀਸ਼ਨ ਵਾਲੀ ਬੀਬੀ ਨਾ ਹੁੰਦੀ ਤਾਂ ਵਰਤਾਰਾ ਇਸ ਦੇ ਨਾਲ ਵੀ ਇਹੀ ਹੋਣਾ ਸੀ। ਰਾਜਵਿੰਦਰ ਸਿੰਘ, ਮੁਹੰਮਦ ਅਨਵਰ, ਦਵਿੰਦਰ ਸੰਧੂ, ਇਹਨਾਂ ਸਾਰਿਆਂ ਨੇ ਫਤਿਹ ਲਿਖੀ ਆ। ਰਾਜਵਿੰਦਰ ਸਿੰਘ ਕਹਿੰਦੇ ਨੇ ਹੁਣ ਤਾਂ ਸਾਡੀਆਂ ਕਈ ਸੰਸਥਾਵਾਂ ਇਹਨਾਂ ਦੇ ਸਿੱਧੀਆਂ ਕੰਟਰੋਲ ਹੇਠ ਨੇ। ਜੋ ਸਿੱਖ ਸਮੇਂ ਦੇ ਨਾਲ ਨਾ ਜਾਗੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ SGPC ਉੱਤੇ ਇਹਨਾਂ ਦਾ ਕਬਜ਼ਾ ਹੋਏਗਾ। ਹੁਣ ਵੀ ਇਨਡਾਇਰੈਕਟ ਕੰਟਰੋਲ ਹੈ, ਪਰ ਫਿਰ ਵੀ ਬਾਹਰਲੇ ਸਿੱਖਾਂ ਦਾ ਦਬਾਅ ਚੱਲ ਜਾਂਦਾ। ਕੋਈ ਇੱਕ ਅੱਧਾ ਕੰਮ ਚੰਗਾ ਵੀ ਕਰ ਦਿੰਦੇ ਨੇ। ਫਿਰ ਉਹਨਾਂ ਨੇ ਕਿਹਾ ਬਾਈ ਜਦੋਂ ਕੌਮ ਗੁਲਾਮ ਹੋਏ ਤਾਂ ਉਸ ਦੀਆਂ ਸੰਸਥਾਵਾਂ ਕਿਵੇਂ ਆਜ਼ਾਦ ਹੋ ਸਕਦੀਆਂ ਨੇ। ਫਿਰ ਵੀ SGPC ਅਜੇ ਕੁਛ ਨਾ ਕੁਛ ਪੰਥਕ ਕਾਰਜ ਕਰ ਹੀ ਰਹੀ ਹੈ। ਇਹ ਬਾਹਰਲਾ ਦਬਾਅ ਇਹਦੇ 'ਚ ਬਹੁਤ ਵੱਡਾ ਰੋਲ ਹੈ। ਔਰ ਜਸਪੀਰ ਸਿੰਘ, ਰਿੰਕੂ ਚਾਲ, ਬਲਹਾਰ ਸਿੰਘ ਕੰਗ, ਦੀਪ ਸਿੰਘ, ਸੋਹਣ ਸਿੰਘ ਮਾਇਰ, ਮੁਹੰਮਦ ਅਸਲਮ ਚੌਧਰੀ। ਮੁਹੰਮਦ ਅਸਲਮ ਸਾਹਿਬ ਲਿਖਦੇ ਨੇ ਸਤਿ ਸ੍ਰੀ ਅਕਾਲ ਫਰਮ ਲਾਹੌਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ। Being lover of Sikh history, I want to know reason behind usage of word guru interchangeably for God and human gurus. Please explain. ਦੇਖੋ ਤੁਸੀਂ ਇਹ ਇੱਕ ਜਿਹੜਾ ਧਾਰਮਿਕ ਸਵਾਲ ਪੁੱਛਿਆ ਜਿਹੜਾ ਥੋੜਾ ਜਿਹਾ ਵੇਰਵੇ ਦੀ ਮੰਗ ਕਰਦਾ, ਕਿਸੇ ਵੇਲੇ ਇਸ ਦੇ ਉੱਤੇ ਅਸੀਂ ਗੱਲ ਕਰਾਂਗੇ। ਪਰ ਜਦੋਂ ਗੁਰੂ ਲਫ਼ਜ਼ ਕਿਹਾ ਜਾਂਦਾ ਹੈ, ਗੁਰੂ ਸੰਸਕ੍ਰਿਤ ਧਾਤੂ ਚੋਂ ਨਿਕਲਿਆ ਜਿਹਦਾ ਮਤਲਬ ਹੈ ਡਿਸਪੈਲਰ ਆਫ ਡਾਰਕਨੈਸ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਉੱਥੋਂ ਦੀ ਈਸ ਦੀ ਪਰੰਪਰਾ ਦੇ ਵਿੱਚ ਗੁਰੂ ਸ਼ਿਸ਼ ਪਰੰਪਰਾ ਜਿਹੜਾ ਟੀਚਰ ਐਂਡ ਸਟੂਡੈਂਟ ਦੇ ਕੰਟੈਕਸਟ 'ਚ ਅੱਜ ਵੀ ਵਰਤਿਆ ਜਾਂਦਾ ਹੈ। ਲੇਕਿਨ ਜਦੋਂ ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਸ ਨੂੰ ਵਰਤਿਆ ਗਿਆ ਤੇ ਇਹ ਰੱਬ ਦੇ ਰੂਪ 'ਚ ਹੈ। ਅਕਾਲ ਪੁਰਖ ਔਰ ਈਵਨ ਜਿਹੜਾ ਸਿੱਖ ਲਫ਼ਜ਼ ਅੱਲਾ ਲਈ ਹੈ ਜਾਂ ਖੁਦਾ ਲਈ ਹੈ, ਵਾਹਿਗੁਰੂ, ਇਹ ਵੰਡਰਫੁਲ ਗੋਡ ਹੈ। ਇੱਥੇ ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਰੂਪ ਦੇ ਵਿੱਚ ਹੈ। ਹਾਲਾਂਕਿ 10 ਗੁਰੂ ਸਾਹਿਬਾਨ ਲਈ ਵੀ ਗੁਰੂ ਉਸੇ ਸੈਂਸ 'ਚ ਕਿ ਉਹ ਡਿਵਾਈਨ ਮੈਨੀਫੈਸਟੇਸ਼ਨਸ ਨੇ। ਰੱਬ ਤਾਂ ਰੱਬ ਹੈ, ਰੱਬ ਦਾ ਕੋਈ ਸ਼ਰੀਕ ਨਹੀਂ ਹੈ। ਉਹ ਤਾਂ ਇੱਥੋਂ ਤੱਕ ਗੁਰਬਾਣੀ ਸਾਨੂੰ ਹਦਾਇਤ ਕਰਦੀ ਹੈ ਕਿ ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹੇ ਕਿ ਰੱਬ ਜਿਹੜਾ ਉਹ ਹਿਊਮਨ ਜਿਹੜਾ ਉਹ ਜੂਨ ਦੇ ਵਿੱਚ ਆਉਂਦਾ ਜਾਂ ਪੈਦਾ ਹੁੰਦਾ। ਸੋ ਉਹਦੇ ਨਾਲ
कोई कंप्रोमाइज़ नहीं है। वो तो शुरुआत ही एक ओंकार तो है गुरु ग्रंथ साहब की। लेकिन जिहड़ी लफज की वरतों है, क्योंकि अज तो हुण आ योगा के नाम थले योगा गुरु बने हुए ने, इवें ही ईवन तुसीं IT सैक्टर दे विच भी देखोगे और इस किस्म दे। लेकिन गुरबाणी दे विच जिहड़ा गुरु लफज है वो वाहिगुरू दा अकाल पुरख निरंकार रब अल्लाह ताला खुदा उन्हां दा सूचक है। और मुहम्मद अनवर कहंदे ने आई विल वोट फॉर खालिस्तान। सिंह हरमिंदर गुरनाम सिंह कहंदे ने कैनेडा नूं बहुत पिटदे ने, ਤੁਹਾਡੀ ਸੁਪਰੀਮ ਕੋਰਟ ने भी स्पेस ਦਿੱਤੀ है खालिस्तान ਨੂੰ। ਇਹ ਗੁਰਨਾਮ ਸਿੰਘ ਕਹਿ ਰਹੇ ਨੇ ਕਿ ਕਿਰਪਾਲ ਸਿੰਘ ਚੀਮਾ ਉਹਨਾਂ ਦੀ ਲਿਖਤ ਹਮੇਸ਼ਾ ਹੀ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ ਔਰ ਮੈਂ ਸ਼ੇਅਰ ਕਰਦਾ। ਆਜ਼ਾਦੀ ਜਾਂ ਗੁਲਾਮੀ, ਧਿਆਨ ਦਿਓ ਭਾਈ, ਸਾਰੇ ਵਰਗਾਂ ਦੇ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦਰਜ ਕਿਉਂ ਹੋਈ? ਕਿਉਂਕਿ ਸੰਸਾਰ ਦੇ ਸਾਰੇ ਵਰਗਾਂ ਨੂੰ ਅਗਰ ਕੋਈ ਆਪਣੇ ਦਿਲ ਵਿੱਚ ਥਾਂ ਦੇ ਸਕਦਾ ਹੈ तो गुरु ग्रंथ साहब जी ही हैं। मतलब सारे वर्गां ते दबियां कुचलियां पछड़ियां ते अछूतां नूं अगर कोई अपने दिल विच सत्कार दे सकता है, कलगियां वाले दशमेश जियां दा साझा खालसा हो सकता है। भाई संसार दा कोई भी मत दिन विच 2 वार सरबत दा भला नहीं मंगदा। अगर गुरु साहिब सारे भगतां नूं अपने हिरदे विच बराबर स्थान दे सकते हैं, फिर सिख पंथ ते सारे भगतां दे वर्गां नाल संबंधित ਤੇ ਮੰਨਣ ਵਾਲਿਆਂ ਨੂੰ ਵੀ ਜ਼ਰੂਰ ਸੋਚ ਵਿਚਾਰ ਕਰਕੇ ਫਤਹ ਦੀ ਸਾਂਝੀ ਖਾਲਸਾਈ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਇਹੀ ਜਿੱਤ ਤੁਹਾਨੂੰ ਆਪਣੇ ਰਾਜ ਦੀ ਮਾਲਕ ਬਣਾਏਗੀ ਭਾਈ। ਤੁਹਾਡੇ ਸਾਰਿਆਂ ਦੇ ਦੁੱਖਾਂ ਦਰਦਾਂ ਤਕਲੀਫਾਂ ਤੇ ਲੱਗੇ ਜ਼ਖਮਾਂ ਦਾ ਕਾਰਨ ਗਰੀਬੀ ਨਹੀਂ ਗੁਲਾਮੀ ਹੈ ਤੇ ਹੱਲ ਆਜ਼ਾਦੀ ਹੈ ਭਾਈ। ਪੰਥ ਬਣ ਕੇ ਫੈਸਲਾ ਕਰੋ ਆਜ਼ਾਦੀ ਜਾਂ ਗੁਲਾਮੀ। बहुत शुक्रिया चीमा साहब। और मोहम्मद अनवर उन्होंने फ्री खालिस्तान फ्री कश्मीर। फिर मोहम्मद असलम चौधरी लिखते हैं थैंक यू दीपवीर जी, बट वाई नॉट सेपरेट वर्ड्स आर कॉइंड एंड यूज्ड? पंजाबी इज वास्ट लैंग्वेज एंड अकाल पुरख बीइंग द वन लॉर्ड डिजर्व्स ए स्पेसिफिक वर्ड फॉर इट्स ओन। मोहम्मद असलम जी अगेन ये डिबेट लंबी डिबेट है। ਈਵਨ ਜਦੋਂ ਅਸੀਂ ਜਾਪ ਸਾਹਿਬ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਨਹੀਂ ਹੈ ਬਾਣੀ, ਪਰ 10ਵੇਂ ਪਾਤਸ਼ਾਹ ਦੀ ਬਾਣੀ ਸਾਡੇ ਨਿਤਨੇਮ ਦਾ ਹਿੱਸਾ ਹੈ, ਉਹਦੇ 'ਚ 200 ਤੋਂ ਜ਼ਿਆਦਾ ਰੱਬ ਦੇ ਲਈ ਲਫ਼ਜ਼ ਨੇ। ਸੋ ਇਹਦੇ 'ਚ ਔਰ ਇਹੀ ਸਿੱਖੀ ਦੀ ਖੂਬਸੂਰਤੀ ਵੀ ਹੈ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਦੇ ਲਈ ਵਾਹਿਗੁਰੂ ਲਫ਼ਜ਼ ਵੀ ਹੈ, ਰਾਮ ਵੀ ਹੈ, ਅੱਲਾ ਵੀ ਹੈ, ਖੁਦਾ ਵੀ ਹੈ। ਔਰ ਉਹਨੂੰ ਇਸੇ ਚੀਜ਼ ਕਿਹਾ ਕਿ ਭਾਈ ਕੋਈ बोले राम राम, कोई खुदाए, कोई सेवे गुसैया, कोई अल्लाह है। गल तो अल्टीमेटली जे लफज ना भी होए रब दा कोई ते गूंगा तो बोल नहीं सकता, गूंगा किवें उस रब नूं याद करदा। सो मेरा ख्याल है भी ये जिहड़ा इस चों असी यही करते हैं कि भाई अल्टीमेटली जिन प्रेम कियो तिन ही प्रभ पायो। वाल्मीकि दी कहानी सुणाउंदे ने भी उहनूं किसी फकीर ने कहा भी तू राम राम कह, वो राम भुल गया, वो मरा मरा करता रहा, फिर भी उन्होंने आके रब मिले। सो मेरा ख्याल है हर जिहड़े इस किस्म की सिचुएशन दे विच उसकी एक अपनी एक्सप्लेनेशन है। और मोहम्मद असलम फिर कहते हैं आई प्रे फॉर सेफ्टी ऑफ भाई अमृतपाल हिज पेरेंट्स एंड कुलीग्स। बहुत शुक्रिया। और ये गुरनाम सिंह फिर कहते हैं वो फ्रीडम ऑफ स्पीच नहीं जिसनूं तुसीं गोली नाल मारिया। और फिर मोहम्मद असलम चौधरी कहते हैं दैट इज राइट, बट वाई सेम वर्ड ऑफ गुरु फॉर गॉड एंड टीचर्स ह्यूमनस। ये गुरु लफ्ज सिखा ने नहीं कढ़िया, सिखा ने तो अडॉप्ट किया, चल रहा सी ग्री दे थले संस्कृत दे। और सानू इहदे च कोई वर्तन दे विच कोई ग्रेज नहीं है, क्योंकि हर सिख नूं पता है कि भाई रब एक है, अकाल पुरख है। और ये गुरु साहबान का ही हुक्म है, 10वें पातशाह का भी एक थां ते फरमान है जिते कि जो हमको परमेश्वर उचरे ते सब नरक कुंड में पर हैं, मैं हूँ परम पुरख को दासा देखन आयो जगत तमाशा। कि जेड़े मैनू रब कहंदे ने वो हैल दी अग च सड़नगे, मैं तो उस रब दा एक दास है, एक नौकर है और इस जगत तमाशे दे विच आए। सो ये सिखां नूं कोई भुलेखा नहीं हुंदा कि जदों 10 गुरु साहबान कहंदे ने ते जदों वाहिगुरू कहंदे। हाँ जिहड़े गुण ने जिवें
ਜਦੋਂ ਨਬੀ ਮੁਹੰਮਦ ਦੀ ਸ਼ਾਨ ਦੇ ਵਿੱਚ ਨਾਤ ਪੜ੍ਹੀ ਜਾਂਦੀ ਹੈ ਤੇ ਉਹ ਜਿਹੜੇ ਖੁਦਾ ਦੇ ਗੁਣ ਨੇ ਉਹ ਰਿਫਲੈਕਟ ਹੁੰਦੇ ਨੇ ਨਬੀ ਦੇ ਵਿੱਚ, ਹੈ ਨਾ। ਇਸੇ ਤਰ੍ਹਾਂ ਜਿਵੇਂ ਉਹ ਇੱਕ ਉਰਦੂ ਦਾ ਸ਼ੇਅਰ ਜਦੋਂ ਸੰਤ ਪਿੰਡਰਾਂ ਵਾਲਿਆਂ ਦੇ ਉੱਤੇ ਕਿਸੇ ਨੇ ਕਿਹਾ ਸੀ ਕਿ ਵੀ तुम्हें खुदा तो नहीं कह पता नहीं इस किस्म का कि भी पर शाने खुदा तुम हो। सो जेड़े रब वर्गा असीं आम पंजाबी च भी कहते हैं जी तू रब बन के मैनू बौड़िया, नहीं वो रब तो नहीं हुंदा, लेकिन ये हुंदा है कि भी तुसी रब दी मंगदे हो इमदाद, कोई तुहाडे लई आंदा तुहानू लगदा भी ये रब वर्ग है। सो इसे तरह जिहड़ियां शख्सियतां ने चों सानू जिहड़ी उस रब दे वल जोड़ते ने उन्हां दे लई कोई भी लफज जिहड़ा पॉपुलर है वो गुरु दे तौर दे उत्ते सिखां च भी आया, ये होर भी ट्रैडिशनस दे विच इस्तेमाल हुंदे। और असीं क्लोजिंग दे विच जिवें गुरबाणी विचार करते हैं, अज भी तीसरे पातशाह दा श्लोक है और उस दे नाल ही पौड़ी जिहड़ी है श्लोक दे थॉट दी कंटीन्यूटी हुंदी है। महला तीजा, शब्द रत्ती सुहागणी सतगुर कै पाए प्यार, सदा रावे पिर अपना सच्चे प्रेम प्यार, अत सवालियो सुंदरी शोभावंती नार, नानक नाम सुहागणी मेली मेलनहार। हुण जिवें कल 20 तीसरे पातशाह का श्लोक सी यही कि भाई जदों रब नूं एक उस मालक दे तौर ते जिन्नियां आत्मावां ने रूहां ने वजूद ने वो पत्नियां वांग इस अलंकार नूं इस्तेमाल कीता गुरु साहब ने कि भाई जेड़ी उस रब दी याद दे विच रत्ती हुई रूह है उही सुहागण है। हुण आम वर्डली पंजाबी च सुहागण और दुहागण ये दो लफज ही, दुहागण वो जिहदा पति नहीं है, जिहदा शौहर नहीं है, और सुहागण जिसदा शौहर है और उसनूं भागवंत मन्निया जांदा सी। सो इत्थे गुरु साहब ने कहा कि भाई सुहागण वो रूह है जिहड़ी रब दे याद दे विच रत्ती हुई है। शब्द रत्ती सुहागणी सतगुर कै पाए प्यार, और उस वाहिगुरु दे सच्चे प्यार दे विच रत्ती हुई है। सदा रावे फिर अपना सच्चा प्रेम प्यार, कि वो हमेशा अपने प्यारे वाहिगुरु नूं, प्यारे रब नूं, खुदा नूं उस दे नाल वो रूह जुड़ी हुंदी है, उस दे अंदर सच्चा प्रेम भाव है। और उही अत सवालियो सुंदरी शोभावंती नार, कि उही सोहनी है, उही जिहड़ी है सुंदरी है, उस दी शोभा हुंदी है। नानक नाम सुहागणी मेली मेलनहार। तीसरे नानक गुरु अमरदास पातशाह फरमांदे ने कि भाई उही सुहागण है जिस नूं अकाल पुरख रब रहमत करके अपने नाल मेल लैंदा है। पौड़ी, हर तेरी सब करें उस्तत जिन फाथे काढ़िया, हर तुद नूं करें सब नमस्कार जिन पापै ते राखिया। हर निमाणिया तू मान, हर डाढ़ी हूँ तू डाढ़िया। हर अहंकारियां मार निवाए, मनमुख मूड साधिया। हर भगतां दे वडियाई गरीब अनाथया। क्योंकि श्लोक दे विच उस रूह नूं जिहड़ी रब दे नाल मिली हुई है उस नूं सच्ची, सुहागण, सुंदरी, शोभावंती, सवालियो ये लफज इस्तेमाल कीते ने। ते हुण उस वाहिगुरू दी उस्तत दे विच है कि हे वाहिगुरू सारी तेरी उस्तत करदे ने, क्योंकि तू सानू हर कैद चों आज़ाद कर दिंदा है। तू मालिक है सब जीआं दा, तेरे कोल है कि जिन फाथे काढ़िया, जदों माया दे विच असीं फसे हुए हैं तू रहमत करके सानू उस चों कढ़ लैने। हर तुद नूं करै सब नमस्कार जिन पापै ते राखिया। जदों तेरी रहमत हुंदी है तो फिर असीं पाप करम जां ना पक्खी कम्मां च नहीं जांदे, असीं उन्हां तों बचे रहिंदे हैं। तू जिन्हां दा कोई मान, हर निमाणिया तू मान, हर डाढ़ी हूँ तू डाढ़िया। कि भाई जिहड़े अपने आप नूं दुनिया दे विच डाढ़े समझदे ने, दुनिया नूं जिहड़ा डराउंदे ने, जिवें गुरु अर्जन साहब दा फरमान है, गरीबां उपर जे खिंझे दाड़ी पार ब्रह्म सा अगन में साड़ी। कि जिहड़े गुस्से च हुंदे ने, कई वारी मुੱਛ ਨੂੰ ਵੱਟ ਦੇ ਰਹੇ ਹੁੰਦੇ ਨੇ, ਉਹ ਹੰਕਾਰ ਦੇ ਵਿੱਚ
ਉਹਨੇ ਕਿਹਾ ਵੀ ਰੱਬ ਉਹਨਾਂ ਨੂੰ ਫਿਰ ਡਿਸਟਰੋਏ ਕਰਦਾ ਸੋ ਹਰ ਨਿਮਾਣਿਆਂ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਕਿ ਹੇ ਵਾਹਿਗੁਰੂ ਤੂੰ ਡਾਢਿਆਂ ਚੋਂ ਵੀ ਡਾਢਾ ਹੈ ਅੱਛਾ ਹਰ ਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧੈ ਹੇ ਵਾਹਿਗੁਰੂ ਤੂੰ ਹੰਕਾਰੀਆਂ ਦਾ ਨਾਸ ਕਰਦਾ ਹੈ ਔਰ ਇਹ ਅਸੀਂ ਪੜ੍ਹਦੇ ਹਾਂ ਰੋਜ਼ਾਨਾ ਕਿ ਭਾਈ ਕਿਵੇਂ ਜਿਹੜਾ ਹੈ ਉਹ ਨਿੰਦਕਾਂ ਔਰ ਹੰਕਾਰੀਆਂ ਨੂੰ ਗੁਰੂ ਪਿੱਠ ਅਕਾਲ ਪੁਰਖ ਪਿੱਠ ਦਿੰਦਾ ਹੈ ਔਰ ਹਰ ਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਕਿ ਜਿਹੜੇ ਮਨਮੁਖ ਨੇ ਮੂੜ ਨੇ ਮੂਰਖ ਨੇ ਉਹਨਾਂ ਨੂੰ ਵੀ ਤੁਸੀਂ ਹੇ ਵਾਹਿਗੁਰੂ ਉਹਨਾਂ ਨੂੰ ਸਿੱਧੇ ਰਸਤੇ ਤੇ ਲੈ ਆਉਂਦੇ ਹੋ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਉਹ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਵਡਿਆਈ ਦਿੰਦਾ ਹੈ ਮਾਣ ਦਿੰਦਾ ਹੈ ਜਿਹੜੇ ਗਰੀਬ ਅਨਾਥਾਂ ਵਾਂਗ ਹੁੰਦੇ ਨੇ ਦੁਨੀਆ ਉਹਨਾਂ ਨੂੰ ਅਨਾਥ ਸਮਝਦੀ ਹੈ ਅਸਲ 'ਚ ਉਹ ਉਸ ਅਨਾਥਾਂ ਦੇ ਨਾਥ ਵਾਹਿਗੁਰੂ ਦੇ ਪਿਆਰ ਦੇ ਵਿੱਚ ਆ ਕੇ ਜਿਹੜਾ ਹੈ ਉਹ ਵਾਹਿਗੁਰੂ ਦਾ ਰੂਪ ਹੋ ਜਾਂਦੇ ਨੇ ਇਹ ਅੱਜ ਦਾ ਵਿਚਾਰ ਹੈ ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਦੇ ਵਿਚਾਰ ਜਿਹੜੇ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ